ਪੰਜਾਬ ਦੇ ਮੁੱਦਿਆਂ ਵਾਸਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਆ। ਪਰ ਹਾਲ ਦੇ ਵਿੱਚ ਮਰਹੂਮ ਪੰਜਾਬ ਦੇ ਉਹ ਚਿੰਤਕ ਜਿਨ੍ਹਾਂ ਨੇ ਪੰਜਾਬ ਨੂੰ ਵੱਡੀ ਇੱਕ ਕਿਸਾਨੀ ਅੰਦੋਲਨ ਵੇਲੇ ਤੋਂ ਚਿੰਨ੍ਹ ਲਾਈ ਉਹ ਸੀ ਦੀਪ ਸਿੰਘ ਸਿੱਧੂ, ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ। ਪਰ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸ਼ੁਰੂ ਕਰ ਦਿੰਦੇ ਹਾਂ। ਤਕਰੀਬਨ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਇਹ ਯਾਤਰਾ ਦੀ ਰਵਾਨਗੀ ਤਕਰੀਬਨ 14 ਦਿਨ ਪਹਿਲਾਂ ਹੋਈ ਸੀ। ਲਗਾਤਾਰ ਵੱਖ-ਵੱਖ ਪੜਾਅ ਕਰਦਿਆਂ ਹੋਇਆ ਇਹ ਜਿਹੜੀ ਯਾਤਰਾ ਹੈ ਅੱਜ ਗੁਰਦੁਆਰਾ ਭੱਠਾ ਸਾਹਿਬ ਸ੍ਰੀ ਰੋਪੜ ਦੇ ਵਿੱਚ ਪਹੁੰਚ ਚੁੱਕੀ ਹੈ। ਔਰ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਉਸ ਅਦਾਕਾਰ, ਪੰਜਾਬ ਦੇ ਉਸ ਨਾਇਕ
ਦੀਪ ਸਿੰਘ ਸਿੱਧੂ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ। तमाम ਸਾਰੀਆਂ ਹੋਰ ਤਸਵੀਰਾਂ ਨਜ਼ਰ ਆਉਣਗੀਆਂ ਔਰ ਵੱਖ-ਵੱਖ ਟਰੈਕਟਰ ਟਰਾਲੀਆਂ ਦੇ ਉੱਪਰ ਇਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਔਰ ਖਾਸ ਤੌਰ ਤੇ ਨੌਜਵਾਨੀ ਵੱਡਾ ਤਬਕਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਵਿੱਚ ਮੌਜੂਦ ਹਾਂ। ਬਾਈ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਖਾਸ ਤੌਰ ਤੇ ਜਿਹੜਾ ਪੰਜਾਬ ਦਾ ਵੱਡਾ ਮਸਲਾ ਲੰਬੇ ਸਮੇਂ ਤੋਂ ਰਿਹਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ, ਖਾਸ ਤੌਰ ਤੇ ਸਾਡੇ ਨਾਲ ਸਿੱਖ ਸ਼ਖਸੀਅਤਾਂ ਨੇ, ਧਰਮੀ ਫੌਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ, ਉਹ ਵੀ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ। 14 ਦਿਨ ਹੋ ਚੁੱਕੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਸਹਿਯੋਗੀਆਂ ਨੂੰ ਵੀ ਤੇ ਜਿੰਨੇ ਵੀ ਦੇਖਣ ਵਾਲੇ ਸਰਵ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ, ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ ਤੁਸੀਂ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪਦਾ ਲਾਲਚ ਨਹੀਂ ਕੀਤਾ। ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਹਾਂ। ਕਦੋਂ ਤੋਂ ਜੁੜੇ ਹੋਏ ਹੋ ਜੀ ਇਹਨਾਂ ਨਾਲ? ਜੁੜੇ ਜੀ ਕਾਫੀ ਚਿਰ ਹੋ ਗਿਆ। ਜੁੜੇ ਦੀਪ ਸਿੱਧੂ ਤੋਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਧਰਨਾ ਲਾਇਆ ਸੀ, ਉਦੋਂ ਤੋਂ ਵੈਸੇ ਹੀ ਅਸੀਂ ਫੌਜੀ, ਮੈਂ ਤੇ ਅਵਤਾਰ ਸਿੰਘ ਫੱਕਰ ਸਰ ਵਗੈਰਾ ਜਿਹੜੇ ਸਾਡੇ ਪ੍ਰਧਾਨ ਜੀ ਨੇ, ਅਸੀਂ ਜਾਂਦੇ ਰਹਿੰਦੇ ਹੁੰਦੇ ਸਾਂ ਇਹਨਾਂ ਦੇ ਕੋਲ। ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਸ ਪੰਜਾਬ ਜਥੇਬੰਦੀ ਇਹਨਾਂ ਨੇ ਬਣਾਈ ਆ, ਇਹ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਪ੍ਰਧਾਨ ਜੀ ਨੇ ਰਾਜਾ ਸਿੰਘ ਜੀ, ਫਿਰ ਇਹਨਾਂ ਦੇ ਨਾਲ ਭਤੀਜਾ ਵੀ ਆ ਮੇਰਾ, ਤੇ ਇਹਨਾਂ ਦੇ ਨਾਲ ਜੁੜ ਕੇ ਤੇ ਅਸੀਂ ਫਿਰ ਉਦੋਂ ਦੇ ਇਹਨਾਂ ਨਾਲ ਅਟੈਚ ਹਾਂ ਜੀ। ਖਾਸ ਤੌਰ ਤੇ ਆਨੰਦਪੁਰ ਦੇ ਮਤੇ ਦੀ ਗੱਲ ਆ, ਤਾਂ ਕੀ ਲੱਗਦਾ ਕਿ ਆਨੰਦਪੁਰ ਦੇ ਮਤੇ ਦੇ ਉੱਪਰ ਅੱਜ ਨੌਜਵਾਨੀ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਹਦੇ ਤੇ ਯਤਨ ਕਰਨਾ ਪੈ ਰਿਹਾ? ਤਾਂ ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ? ਦੇਖੋ ਜੀ, ਜਦੋਂ ਸ਼ੁਰੂ 'ਚ ਇਹ ਆਨੰਦਪੁਰ ਸਾਹਿਬ ਦਾ ਮਤਾ, ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ, ਜਿਹੜੀ ਰਾਜ ਕਰ ਚੁੱਕੀ ਧਿਰ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਆਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂ ਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਛੋਟੇ ਦੁਕਾਨਦਾਰ ਇਹਦੇ 'ਚ ਆਉਂਦੇ ਨੇ, ਜਿਹੜੀ ਆਹ ਸਾਡੀ ਐਜੂਕੇਸ਼ਨ ਸਿਸਟਮ ਆ, ਇਹ ਇਹਦੇ 'ਚ ਆਉਂਦਾ। ਜਾਣੀ ਹਰ ਇੱਕ ਚੰਡੀਗੜ੍ਹ, ਹੁਣ ਜਿਵੇਂ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ, ਇਹ ਵੀ ਮਸਲੇ ਇਹ 'ਚ ਆਉਂਦੇ ਨੇ। ਪਾਣੀਆਂ ਦੇ ਮਸਲੇ ਇਹਦੇ 'ਚ ਨੇ। ਦੱਸੋ ਇਹਦੇ 'ਚ ਜਾਣੀ ਕਿਸੇ ਧਰਮ ਨੂੰ ਜਾਣੀ ਉਹੋ ਜਿਹਾ ਵਿਰੋਧ ਕਰਨ ਵਾਲਾ ਤਾਂ ਕੰਮ ਨਹੀਂ ਹੋਣਾ ਚਾਹੀਦਾ। ਹਾਂਜੀ, ਇੱਕ ਆਮ ਬੰਦੇ ਇੰਡੀਵਿਜੂਅਲੀ ਗੱਲ ਕਰਦੇ ਆ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਇੱਕ ਲੱਗਦਾ ਨਹੀਂ ਕਿ ਜਿਹੜੇ ਬੰਦਿਆਂ ਦੇ ਕੋਲੇ ਸੱਤਾ ਹੁੰਦੀ ਆ, ਪਾਵਰ ਹੁੰਦੀ ਆ, ਜਾਂ ਸੱਤਾ ਹਾਸਲ ਕਰਕੇ ਇਹ ਜਿਹੜੀਆਂ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਨਾ, ਲੱਗਦਾ ਨਹੀਂ ਕਿ ਪੋਸੀਬਲ ਹੋ ਜਾਂਦਾ ਹੈ? ਮੈਂ ਤਾਂ ਕਹਿੰਦਾ ਐ ਵੀ ਪਹਿਲਾਂ ਤਾਂ ਸਾਨੂੰ ਬੜੇ ਵਿਖਾਵੇ ਕਰਦੇ, ਡਰਾਮੇ ਬੜੇ ਕਰਦੇ, ਸਾਡੇ ਲੁਭਾਣੇ ਜੇ ਦਿੰਦੇ ਸਾਨੂੰ ਸਭ ਕੁਝ ਛੁਣਛਣੇ ਜੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਤੇ ਸਾਰਾ ਕੁਝ ਹੀ ਇਹਨੂੰ ਵਿਸਾਰ ਦਿੰਦੇ ਆ। ਇੱਥੋਂ ਤੱਕ ਵੀ ਤੁਸੀਂ ਇਹ ਗੱਲ ਸੁਣੋ, ਜੋ ਸਾਡੀ ਜਿਹੜੀ ਸੀਗੀ ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ। ਪਾਵਰਾਂ ਸਾਰੀਆਂ, ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੋ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ ਆ। ਜਥੇਦਾਰ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਇੱਕ ਹੁਕਮ ਸੁਣਾਇਆ ਸੀ ਵਿਰਸਾ ਸਿੰਘ ਵਲਟੋਏ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਕੱਲ ਜਥੇਦਾਰ ਗੜਗੜ ਸਾਹਿਬ ਨੇ ਉਹ ਤੋਂ ਪਾਬੰਦੀ ਹਟਾਤੀ। ਤਾਂ ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਪਾਬੰਦੀ ਲਗਾਈ ਜਾਂਦੀ ਹੈ, ਬਾਅਦ ਜਥੇਦਾਰ ਸਾਹਿਬ ਦੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤੀ ਜਾਂਦੀ ਹੈ? ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿਵੇਂ ਸੋਚ ਰਹੀਆਂ ਨੇ? ਦੇਖੋ ਜੀ, ਜਿਹੜੀ ਵਿਰਸਾ ਸਿੰਘ ਵਲਟੋਏ ਦੀ ਗੱਲ ਹੈ, ਉਹ ਬਗੜਵਾ ਜ਼ਿਆਦਾ ਕਰਦਾ ਸੀ। ਉਹ ਵੀ ਸਾਡੇ ਸਿੰਘ ਸਾਹਿਬਾਂ ਦੇ ਉੱਪਰ, ਜਿਹੜੇ ਉਸ ਟਾਈਮ ਮੌਜੂਦ ਸਿੰਘ ਸਾਹਿਬ ਸਨ, ਉਹਨਾਂ ਦੇ ਉੱਤੇ ਉਹ ਬਗੜਵਾ ਜ਼ਿਆਦਾ ਕਰਦਾ ਸੀ। ਤੇ ਉਦੋਂ ਜਾਣੀ ਸਾਡੇ ਜਿਹੜੇ 5 ਤਖਤਾਂ ਦੇ ਸਿੰਘ ਸਾਹਿਬ ਸੀ, 5 ਪਿਆਰੇ ਰਲ ਕੇ ਸਿੰਘ ਸਾਹਿਬ, ਉਹਨਾਂ ਨੇ ਉਹਨੂੰ 10 ਸਾਲ ਵਾਸਤੇ ਇਹਨਾਂ ਨੂੰ ਹੀ ਕਿਹਾ ਸੀ ਵੀ ਇਹਨਾਂ ਨੂੰ ਪਾਰਟੀ ਤੋਂ ਅਲੱਗ ਕਰ ਦਿਓ, ਪਾਸੇ ਕਰ ਦਿਓ। ਪਰ ਉਹ ਹੁਣ ਜਿਹੜਾ ਜਥੇਦਾਰ ਸਾਹਿਬ ਨੇ, ਉਹ ਤਾਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਨੇ।
ਕਿਉਂਕਿ ਉਹਨਾਂ ਨੇ ਸਾਨੂੰ ਸਿੱਖੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਸਿਰਾਂ ਦੀ ਦਸਤਾਰ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸਿਰਫ ਇਹੀ ਆ ਕਿ ਉਹਨਾਂ ਨੇ ਵੱਡੇ ਘਰ ਨੂੰ ਬਾਦਲਕਿਆਂ ਨੂੰ ਖੁਸ਼ ਕਰਨਾ ਹੈ। ਕਿਵੇਂ ਨਾ ਕਿਵੇਂ ਵਿਰਸਾ ਸਿੰਘ ਆਊਗਾ, ਆਣ ਕੇ ਪ੍ਰਚਾਰ ਕਰੂਗਾ, 4 ਵੋਟਾਂ ਨਾਲ ਜੁੜਨਗੀਆਂ। ਇੱਕ ਉਹ ਮੇਰੇ ਵਾਂਗੂ ਭਕਾਈ ਕਰਨ ਦੇ ਵਿੱਚ ਜ਼ਿਆਦਾ ਤੇਜ਼ ਆ ਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ, ਤੇ ਸ਼ਾਇਦ ਉਹ ਵਿਰਸਾ ਸਿੰਘ ਨੂੰ ਤਾਈਂ 1 ਸਾਲ ਪਿੱਛੋਂ ਹੀ ਆਪਣੇ ਨਾਲੇ ਇਹਦਾ ਇਹਨਾਂ ਦੀ ਆਪ ਦੀ ਖੇਡ ਆ ਜੀ, ਘਰ ਦੀ ਖੇਡ ਆ। ਕਦੀ ਦਾਲ ਬਣਾ ਲਓ, ਡੋਲ ਦੋ ਬਣਾ ਲਓ, ਡੋਲ ਦੋ, ਜੋ ਮਰਜ਼ੀ ਕਰੀ। ਜਥੇਦਾਰ ਗੜਗੜ ਸਾਹਿਬ ਨੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ, ਨਾਲ ਅਕਾਲੀ ਆਗੂ ਰਹੇ ਨੇ, ਚਾਹੇ ਉਹ ਅੱਜ ਬੀਜੇਪੀ ਦੇ ਵਿੱਚ ਨੇ, ਮਨਜਿੰਦਰ ਸਿੰਘ ਸਿਰਸਾ ਹੋਣੇ, ਤਾਂ ਉਹਨਾਂ ਨੂੰ ਇੱਕ ਤਕੀਦ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਜਿਹੜੇ ਰਿਹਾਈ ਦਾ ਮਸਲਾ ਉਹਦੇ ਵਿੱਚ ਕੇਜਰੀਵਾਲ ਦੇ ਸਮੇਂ ਤੋਂ ਅੜਚਨਾ ਪਈ ਹੋਈ ਹੈ, ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ, ਤਾਂ ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਪੂਰੀ ਕਲੀਅਰੈਂਸ ਹੋਣੀ ਚਾਹੀਦੀ ਆ। ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਭਾਜਪਾ ਵਾਲੀ, ਉਹਦੇ ਉੱਪਰ ਕੋਈ ਅਸਰ ਹੋ ਜਾਊਗਾ? ਮੈਂ ਤਾਂ ਨਹੀਂ ਸਮਝਦਾ ਕਿ ਕੋਈ ਅਸਰ ਹੋਊਗਾ, ਕਿਉਂਕਿ ਸਾਰੇ ਇੱਕੋ ਜਿਹੇ ਆ ਦਿੱਲੀ, ਭਾਵੇਂ ਉਹ ਮਨਜਿੰਦਰ ਸਰਸਾ ਜਾਂ ਜਥੇਦਾਰ ਸਾਹਿਬ ਨੇ ਜਾਂ ਅਕਾਲੀ ਦਲ ਆ, ਸਾਰੇ ਇੱਕੋ। ਹੁਣ ਗਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖ ਲਿਆ ਜੇ ਕਿਵੇਂ ਇਹਨਾਂ ਦਾ ਏਕਾ ਹੁੰਦਾ। ਸਾਡੇ ਤਾਂ ਮੇਰੀ ਜਿਹੜੀ ਸੀਟ ਆ ਗਿੱਦੜਬਾਹਾ ਵਾਲੀ ਸੀਟ ਜੀ, ਉੱਥੇ ਇੱਕ ਪਿੰਡ ਆ ਮੇਰਾ ਬਾਦੀਆਂ ਪਿੰਡ ਹੀ ਆ, ਉੱਥੋਂ ਦੀ ਜਿਹੜੀ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ ਸਪੋਰਟਰ ਵੋਟਰ ਕੁੜੀ ਇੱਕ ਸਾਡੇ ਪਿੰਡੋਂ ਜਿਹੜੀ ਆ ਹੁਣ ਜਿਹੜੀ ਆ ਜ਼ਿਲ੍ਹਾ ਪ੍ਰੀਸ਼ਦ ਜਾਂ ਕੀ ਵੋਟਾਂ ਹੋ ਰਹੀਆਂ ਇਹਦੇ 'ਚ ਆ, ਉਹਨੂੰ ਅਕਾਲੀ ਦਲ ਦੀ ਟਿਕਟ 'ਤੇ ਲੜਾਇਆ ਜਾ ਰਿਹਾ। ਉੱਥੋਂ ਸਾਫ਼ ਆ ਵੀ ਇਹ ਇੱਕ ਨੇ, ਸਾਰੇ ਇੱਕ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਤਾਂ ਕੋਈ ਤੁਹਾਡੇ ਵਰਗੇ ਸ਼ਖਸੀਅਤਾਂ, ਜਿਵੇਂ ਆਪਾਂ ਹੁਣ ਕਹੀ ਡਏ ਆ ਵੀ ਸਾਡਾ ਖਾਲਸਾ ਰਾਜ ਆਊਗਾ, ਸਾਡੇ ਖਾਲਸਿਆਂ ਦਾ, ਜਿਵੇਂ ਅੰਮ੍ਰਿਤਪਾਲ ਤੇ ਸਾਰਿਆਂ ਨੂੰ ਝਾਕ ਆ, ਜਾਂ ਜਿਵੇਂ ਬਾਈ ਹੋਣੀ ਆ, ਇਹਨਾਂ ਵਰਗੇ ਕੋਈ ਆਉਣਗੇ ਤੇ ਫਿਰ ਭਾਵੇਂ ਸਾਡੇ ਇਹ ਬੰਦੀ ਸਿੰਘ ਰਿਹਾ ਹੋਣ। ਨਹੀਂ ਤੇ ਮੇਰਾ ਤਾਂ ਮੈਂ ਨਹੀਂ ਮੰਨਦਾ ਵੀ ਇਹ ਸਰਕਾਰਾਂ ਕਰ ਦੇਣਗੀਆਂ, ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ 'ਚ ਬੈਨੀਫਿਟ ਆ। ਕੀ ਬੀਜੇਪੀ ਦਾ ਤੇ ਫਿਰ ਅਕਾਲੀ ਦਲ ਦਾ ਅੰਦਰ ਖਾਤੇ ਅਲਾਈਅੰਸ ਹੈ ਜੀ? ਪੱਕਾ ਜੀ ਪੱਕਾ। ਮੈਂ ਤਾਂ ਆਪਦੇ ਪਿੰਡ ਦੀ ਸੀਟ ਤੋਂ ਮੈਂ ਕਹਿਣ ਡਿਆ ਤੁਹਾਨੂੰ ਕਿ ਪੱਕਾ ਅਲਾਈਅੰਸ ਇਹਨਾਂ ਦਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਲਾਈਅੰਸ ਹੋ ਰਿਹਾ ਹੈ। ਕੈਪਟਨ ਨੇ ਵੀ ਕਹਿ ਦਿੱਤਾ ਜੀ। ਹੋਰ ਦੱਸੋ? ਉਹ ਵੀ ਕਹਿਣ ਡਿਆ ਵੀ ਇਹਨਾਂ ਦੀ ਸੋਚ ਦੇ ਨਾਲ ਹੀ ਸਹੀ ਆ, ਤੇ ਗਾਂ ਅਲਾਈਅੰਸ ਹੋਊ ਇਹਨਾਂ ਦਾ, ਪੱਕਾ ਹੋਏਗਾ ਜੀ। ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ ਹੋਈ ਆ ਲਗਾਤਾਰ 14 ਦਿਨ ਤੋਂ, ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਆਏ ਹੋ, ਅੱਗੇ ਸਵਾਗਤ ਕਰਨ ਵਾਸਤੇ ਲੋਕ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਰਹੇ ਨੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ? ਸਾਨੂੰ ਜਦੋਂ ਦੇ ਤੁਰੇ ਆ ਜੀ, ਬਹੁਤ ਸੋਹਣਾ ਇਹਨਾਂ ਨੂੰ, ਬਾਈ ਜੀ ਹੁਣਾਂ ਨੂੰ, ਬਾਈ ਦੀਪ ਸਿੱਧੂ ਦੇ ਨਾਂ ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਆ, ਉਹ ਇਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਆਪਣੇ ਨਾਲ ਤੁਰਨ ਵਾਲੇ ਹੁੰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਵਿਰੋਧ ਵਾਲਾ ਬੰਦਾ ਇਹੋ ਜਿਹਾ ਨਹੀਂ। ਸਾਨੂੰ ਤਾਂ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਤੋਂ, ਜਿੰਨੀਆਂ ਵੀ ਸੰਗਤਾਂ ਹੁਣ ਤੱਕ ਮਿਲੀਆਂ ਨੇ। ਹਾਂ ਬਿਲਕੁਲ, ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਯਾਤਰਾ ਪੰਜਾਬ ਦੇ तमाम ਸਾਰੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਤਾਂ ਖਾਸ ਤੌਰ ਤੇ ਵੱਡਾ ਜ਼ਿਕਰ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਉਹਦੀ ਪ੍ਰਵਾਨਗੀ ਉਹ ਲਾਗੂ ਹੋਣਾ ਚਾਹੀਦਾ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਕੱਲ੍ਹ ਦੇ ਸਮੇਂ ਦੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ ਸਮਾਪਤੀ ਦੀ। ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਕਰੀਬਨ 14 ਦਿਨ ਤੋਂ ਮਰਹੂਮ ਪੰਜਾਬ ਦੇ ਚਿੰਤਕ, ਪੰਜਾਬ ਦੇ ਉਹ ਸੁਹਿਰਦ ਨੌਜਵਾਨ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਪੈਦਲ ਯਾਤਰਾ ਆਰੰਭੀ ਹੋਈ ਆ। ਤਾਂ ਖਾਸ ਤੌਰ ਤੇ ਅੱਜ ਤਕਰੀਬਨ 14ਵਾਂ ਦਿਨ ਹੈ ਤੇ 14ਵੇਂ ਦਿਨ ਦੇ ਵਿੱਚ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਵਿੱਚ ਯਾਤਰਾ ਜਿਹੜੀ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ, ਪੰਜਾਬ ਦੇ ਨੌਜਵਾਨ ਆਪੋ ਆਪਣੇ ਤਰੀਕਿਆਂ ਦੇ ਨਾਲ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਆ। ਸਾਡੇ ਨਾਲ ਸਿੱਖ ਸੰਗਤਾਂ ਨੇ, ਧਰਮੀ ਫੌਜੀ ਨੇ, ਹੋਰ ਅਜ਼ੀਜ਼ ਹਸਤੀਆਂ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਿੰਨੇ ਕੁ ਦਿਨ ਤੋਂ ਲਗਾਤਾਰ ਤੁਸੀਂ ਜੁੜੇ ਹੋਏ ਹੋ? ਮੈਂ ਆਲਮੋਸਟ 22 ਦੇ ਨਾਲ ਦੀਪ ਸਿੱਧੂ ਦੇ ਨਾਲ ਹੀ ਅਸੀਂ ਜੁੜੇ ਹੋਏ ਸੀਗੇ ਸਟਾਰਟਿੰਗ ਤੋਂ ਹੀ। ਸੋ ਉਹਨਾਂ ਦੇ ਜਾਣ ਤੋਂ ਪਿੱਛੋਂ ਅਸੀਂ ਪਰਿਵਾਰ ਦੇ ਨਾਲ ਲਗਾਤਾਰ ਕੰਟੀਨਿਊ ਜੁੜੇ ਹੋਏ ਹਾਂ। ਪਰਿਵਾਰ ਜਿਸ ਤਰ੍ਹਾਂ ਪਰਿਵਾਰ ਦਾ ਹੁਕਮ ਤੇ ਆਦੇਸ਼ ਹੁੰਦਾ ਸੀ ਉਹਨਾਂ ਦੇ ਨਾਲ ਹੀ ਆ। ਸੋ ਹਮੇਸ਼ਾ ਰਹਾਂਗੇ ਵੀ। ਸੋ ਸਮਰਥਨ ਕਿਵੇਂ ਦਾ ਜੀ ਸੰਗਤ ਦਾ? ਦੇਖੋ ਜੀ, ਉਹ ਇਦਾਂ ਦੀ ਹਸਤੀ ਸੀ, ਉਹਨੂੰ ਅੱਖਰਾਂ 'ਚ ਬਿਆਨ ਕਰਨਾ ਬੜਾ ਮੁਸ਼ਕਿਲ ਆ। ਇਮੋਸ਼ਨਲ ਹੋ ਗਏ ਬਾਈ ਜੀ। ਮੈਂ ਬੜਾ ਮੁਸ਼ਕਿਲ ਲੱਗਦਾ ਕਿ ਬਾਈ ਦੀਪ ਦੀਆਂ ਗੱਲਾਂ ਕਰਨੀਆਂ, ਕਿ ਉਹ ਇਦਾਂ ਦਾ ਇੱਕ ਸੂਰਮਾ ਸੀ ਜਿਹਨੂੰ ਭੁਲਾਉਣਾ ਬਹੁਤ ਮੁਸ਼ਕਿਲ ਆ। ਉਹਦਾ ਨਾਂ ਲੈਣ ਤੇ ਦੁਨੀਆ ਆਪ ਮਾਰੇ, ਗਲੀਆਂ ਦੇ ਕੱਖ ਤੱਕ ਉਸ ਦੀ ਮੈਸਿੰਗ ਕਰ ਰਹੇ ਨੇ। ਸੋ ਸਾਨੂੰ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀਆਂ ਨੇ ਕਿ ਉਹ ਯੋਧੇ ਦਾ ਹੋਣਾ ਅੱਜ ਪੰਜਾਬ ਦੇ ਹਾਲਾਤਾਂ ਲਈ ਬਹੁਤ ਜ਼ਰੂਰੀ ਸੀ।
ਪੰਜਾਬ ਦੇ, ਚਾਹੇ ਉਹ ਬੰਦੀ ਸਿੰਘ ਆ, ਚਾਹੇ ਉਹ ਪੰਜਾਬ ਦੀ ਨਸ਼ੇ ਦੀ ਨੌਜਵਾਨੀ ਆ, ਚਾਹੇ ਸਾਡੇ ਹੋਣ ਵਾਲੇ ਸਿੰਘ ਰਿਹਾਈ ਜੋ ਜਿਨ੍ਹਾਂ ਨੂੰ NSA ਲਾ ਕੇ ਕੀਤਾ, ਹੋਰ ਵੀ ਪੰਜਾਬ ਦੇ ਮੁੱਦੇ ਨੇ। ਥੋੜ੍ਹੇ ਦਿਨ ਪਹਿਲਾਂ ਭਾਈ ਬਗੀਚਾ ਸਿੰਘ ਨੇ ਹਰਿਆਣੇ ਦੇ ਵਿੱਚ ਆਪਣੇ ਘਰ ਦੇ ਉੱਤੇ ਝੰਡਾ ਲਾਇਆ ਅਤੇ ਉਹਦੇ 'ਤੇ UAPA ਲਾਤਾ। ਸੋ ਇਹ ਸਾਡੀਆਂ ਘੱਟ ਗਿਣਤੀਆਂ ਦੇ ਨਾਲ, ਜੋ ਸਾਡੀ ਕਮਿਊਨਿਟੀ ਦੇ ਨਾਲ ਜੋ ਇੱਕ ਬੜਾ ਵੱਡਾ ਇਹ ਗਲਤ ਤਰੀਕੇ ਨਾਲ ਸਾਨੂੰ ਪੇਸ਼ ਕਰਕੇ, ਸਾਡੀ ਗਲਤ ਤਰੀਕੇ ਨਾਲ ਸਾਡਾ ਜੋ ਛਵੀ ਆ ਖਰਾਬ ਕੀਤੀ ਜਾਂਦੀ ਆ, ਉਹ ਬੜੀ ਦੁਖਦਾਈ ਆ। ਸੋ ਉਹਦੇ ਲਈ ਚਿੰਤਨ ਹੋਣਾ ਇਕੱਲੇ ਬਾਈ ਦੀਪ ਦੇ ਲਈ ਨਹੀਂ, ਸਾਨੂੰ ਸਾਰਿਆਂ ਲਈ ਜਿਹੜੇ ਉਹ ਪੂਰਨੇ ਪਾ ਕੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪਏਗਾ। ਜਿੰਨੀਆਂ ਵੀ ਜ਼ਿਆਦਤੀਆਂ ਹੋ ਰਹੀਆਂ ਪੰਜਾਬ ਪੱਖੀ ਲੋਕਾਂ ਦੇ ਨਾਲ, ਤਾਂ ਕੀ ਲੱਗਦਾ ਕਿ ਆਖਰ ਫਿਰ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ਉਹਨਾਂ ਦੀ? ਦੇਖੋ ਜੀ, ਇਹ ਸਾਡਾ ਫਰਜ਼ ਇਕੱਲਿਆਂ ਦਾ ਨਹੀਂ, ਇਹ ਸਾਡੀ ਅਵੇਅਰਨੈਸ ਦੀ ਜ਼ਰੂਰਤ ਆ ਜੋ ਸਾਨੂੰ ਸਮਝਣਾ ਪਏਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਬਹੁਤ ਸਮੇਂ ਦੀ ਲੋੜ ਆ। ਜੇਕਰ ਅਸੀਂ ਸਮਝ ਜਾਵਾਂਗੇ, ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਸਾਨੂੰ ਲੋਲੀਪੌਪ ਦਿੱਤੇ ਅਤੇ ਧੱਕਾ ਕੀਤਾ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ। ਜੇ ਅਸੀਂ ਕਿਸਾਨੀ ਅੰਦੋਲਨ ਦੇ ਲਈ ਸੰਘਰਸ਼ ਕੀਤਾ ਤਾਂ ਅਸੀਂ ਇਹੀ ਕਾਨੂੰਨਾਂ ਬਾਬਤ ਕਹਿੰਦੇ ਸੀ ਕਿ ਇਹ ਸਾਡੇ ਲਈ ਸਹੀ ਨਹੀਂ ਹੈ ਅਤੇ ਇਹਨਾਂ ਨੂੰ ਨਾ ਰੱਖ ਦਿੱਤਾ ਜਾਵੇ। ਪਰ ਜਦੋਂ ਸਾਲ 2 ਸਾਲ ਦੇ ਵਿੱਚੋਂ ਸਾਡੇ ਅਨੇਕਾਂ ਸਾਡੇ ਸਿਰਾਂ ਘਰਾਂ ਦੇ ਜਿਹੜੇ ਰੱਖਣ ਵਾਲੇ ਸੀ, ਜਾਂ ਕਹਿ ਲਓ ਪਰਿਵਾਰ ਦੇ ਥੰਮ ਸੀ, ਉਹ ਸਾਡੇ ਵਿੱਚੋਂ ਖੋਏ ਗਏ ਨੇ। ਉੱਥੇ ਬਹੁਤ ਸਾਰੀਆਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਜਿੱਥੇ ਫਿਰ ਇਹਨਾਂ ਨੇ ਗੌਰਮੈਂਟ ਨੇ ਗੋਲੀ ਚਲਾ ਕੇ ਕਾਕਾ ਨਵਦੀਪ ਸਿੰਘ ਜਿਹੜਾ ਉਹਨਾਂ ਨੂੰ ਵੀ ਉਸ ਦੇ ਵਿੱਚ ਸ਼ਹੀਦ ਕੀਤਾ। ਸੋ ਸਰਕਾਰ ਆਪਦੇ ਵਾਅਦਿਆਂ ਤੋਂ ਮੁਨਕਰ ਹੋਈ ਆ ਅਤੇ ਅਕਸਰ ਪਾਤਸ਼ਾਹ ਦੀ ਕਲਾ ਵਰਤੀ ਬਾਈ ਜਿਵੇਂ ਕਹਿੰਦਾ ਹੁੰਦਾ ਸੀ। ਸੋ ਉਹ ਸਮਾਂ ਆਇਆ ਤਾਂ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਕਿ ਜੇਕਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਐਨਾਲਿਸਿਸ ਕਰਕੇ ਜਾਂ ਸਮਝ ਕੇ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ। ਖਾਸ ਤੌਰ 'ਤੇ ਲਗਾਤਾਰ ਪੰਜਾਬ ਦੀਆਂ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ। ਕੀ ਲੱਗਦਾ ਕਿ ਪੰਜਾਬ ਦੇ ਲੋਕ ਕਿਹਨੂੰ ਮੰਨਣਗੇ? ਅਸਲ ਦੇ ਵਿੱਚ ਪੰਜਾਬ ਦੇ ਨਾਲ ਖੜਾ ਕੌਣ ਹੈ? ਪੰਜਾਬ ਦੀ ਸੱਚੀ ਸੁੱਚੀ ਧਿਰ ਕਿਹੜੀ ਆ? ਦੇਖੋ ਜੀ, ਤੁਹਾਨੂੰ ਹਰ ਇੱਕ ਚੀਜ਼ ਦੇ ਨਾਲ ਟਰਾਇਲ ਕਰਨਾ ਪਊਗਾ। ਜੇ ਅੱਜ ਅਸੀਂ ਇੱਕ ਟਰਾਇਲ ਕੀਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ, ਝਾੜੂ ਪਾਰਟੀ ਨੂੰ, ਅਸੀਂ ਵੀ ਝਾੜੂ ਨੂੰ ਅੱਗੇ ਲੈ ਕੇ ਆਈਏ ਕਿ ਸ਼ਾਇਦ ਪੰਜਾਬ ਦਾ ਭਲਾ ਹੋ ਜਾਵੇ, ਪਰ ਉਹ ਵੀ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਆਪਣੇ ਪੰਜਾਬ ਦੇ ਲਈ, ਆਪਣੇ ਪੰਜਾਬ ਤੇ ਪਿੱਠ ਤੇ ਖੜਨ ਵਾਲੀ ਪਾਰਟੀ, ਜਿਹੜੀ ਦਿੱਲੀ ਦਾ ਰਿਮੋਟ ਕੰਟਰੋਲ ਜਿਹਦੇ ਦਿੱਲੀ ਦਾ ਹੱਥ 'ਚ ਨਾ ਹੋਵੇ, ਜਿਹੜੀ ਉਹ ਪਾਰਟੀ ਤੁਹਾਡੀ ਧਿਰ ਬਣ ਕੇ ਚੱਲੂਗੀ, ਉਹ ਤੁਹਾਡਾ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰ ਸਕਦੀ ਹੈ। ਅਦਰਵਾਈਜ਼ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਸਰਕਾਰਾਂ ਇਸ ਪੰਜਾਬ ਤੇ ਪੰਜਾਬ ਦੇ ਪੱਖ ਲਈ ਕਦੇ ਵੀ ਤਤਪਰ ਨਹੀਂ ਹੈ। ਖਾਸ ਤੌਰ 'ਤੇ ਵੀ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੇ ਤਮਾਮ ਸਾਰੇ ਮਸਲਿਆਂ ਦੇ ਹੱਲ ਵਾਸਤੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਖਿੰਡੀਆਂ ਹੋਈਆਂ ਧਿਰਾਂ ਨੇ, ਉਹਨਾਂ ਨੂੰ ਇੱਕ ਕਰਨ ਦੀ ਲੋੜ ਆ। ਕੀ ਲੱਗਦਾ ਕਿ ਜਿਹੜੇ ਪੰਜਾਬ ਪ੍ਰਸਤ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਨੇ, ਉਹ ਇੱਕ ਕੀਤੇ ਕਿੱਦਾਂ ਜਾ ਸਕਦੇ? ਇਹ ਤਾਂ ਜੀ ਦੇਖੋ, ਪ੍ਰਮਾਤਮਾ ਸਮੱਤ ਬਖਸ਼ੇਗਾ, ਸਮਾਂ ਆਊਗਾ। ਪਾਤਸ਼ਾਹ ਨੇ ਕਿਹਾ ਸੀ ਮੇਰਾ 96 ਕਰੋੜੀ ਖਾਲਸਾ, ਹੈ ਨਾ। ਸੋ ਇਹ ਪ੍ਰਮਾਤਮਾ ਕਲਾ ਵਰਤੇਗਾ ਔਰ ਜਲਦੀ ਇਹ ਪ੍ਰਮਾਤਮਾ ਕਿਰਪਾ ਕਰੇਗਾ ਇਹਨਾਂ ਚੀਜ਼ਾਂ ਦੇ ਵਿੱਚੋਂ, ਔਰ ਉਸ ਦੀ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਵੀ ਪੱਤਾ ਵੀ ਨਹੀਂ ਹਿਲਦਾ, ਹੈ ਨਾ। ਅਸੀਂ ਅਕਸਰ ਕਹਿੰਦੇ ਹਾਂ, ਸੋ ਪ੍ਰਮਾਤਮਾ ਮਿਹਰ ਕਰਨਗੇ। ਉਹ ਤਾਂ ਮੈਂ ਦੂਰ ਨਹੀਂ, ਕਿਉਂਕਿ ਸਮਝਣਾ ਸਾਨੂੰ ਪਵੇਗਾ ਅੱਜ ਨਹੀਂ ਤਾਂ ਕੱਲ੍ਹ, ਔਰ ਉਸ ਤੋਂ ਬਿਨਾਂ ਸਾਡਾ ਕੋਈ ਪੰਜਾਬ ਦਾ ਬਣਨ ਵਾਲਾ ਵੀ ਨਹੀਂ ਹੈ। ਬਿਲਕੁਲ, ਇਸ ਨੂੰ ਲੈ ਕੇ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ, ਪੰਜਾਬ ਦੇ ਉਹਨਾਂ ਜਿਹੜੇ ਮੁੱਖ ਮਸਲੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਹੇ ਨੇ, ਉਹਨਾਂ ਮਸਲਿਆਂ ਦੇ ਹੱਲ ਵਾਸਤੇ ਵੱਖ-ਵੱਖ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਤਾਂ ਅੱਜ ਮਰਹੂਮ ਪੰਜਾਬ ਦੇ ਉਹ ਚਿੰਤਕ, ਪੰਜਾਬ ਦੇ ਸੁਹਿਰਦ ਨੌਜਵਾਨ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਦੇ ਵੱਲੋਂ ਇੱਕ ਨਿਵੇਕਲਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ, ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸਲ ਦੇ ਵਿੱਚ ਤਮਾਮ ਸਾਰੇ ਮਸਲਿਆਂ ਦੀ ਜਿਹੜੀ ਜੜ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਆ। ਤਾਂ ਇਹ ਤਮਾਮ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਵਾਸਤੇ ਜੋ ਰੂਪ ਰੇਖਾ ਲਿਖੀ ਹੋਈ ਆ ਟਰਾਲੀ ਦੇ ਰੂਪ ਦੇ ਵਿੱਚ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀਆਂ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਕਰੀਬਨ ਅੱਜ 14ਵੇਂ ਦਿਨ ਦੇ ਵਿੱਚ ਜਿਹੜੀ ਯਾਤਰਾ, ਪੈਦਲ ਯਾਤਰਾ ਤੱਕ ਸ੍ਰੀ ਦਮਦਮਾ ਸਾਹਿਬ, ਸ੍ਰੀ ਸਾਬੋ ਕੀ ਤਲਵੰਡੀ ਤੋਂ ਆਰੰਭ ਕੀਤੀ ਹੋਈ ਸੀ, ਉਹ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ ਇਹ ਦੀਪ ਸਿੱਧੂ ਦੀਆਂ ਤਸਵੀਰਾਂ ਨੇ, ਜੋ ਦੀਪ ਸਿੱਧੂ ਲਗਾਤਾਰ ਪੰਜਾਬ ਦੇ ਤੇ ਪੰਥ ਦੇ ਮਸਲਿਆਂ ਦੀ ਗੱਲ ਕਰਦਾ ਰਿਹਾ, ਪੰਜਾਬ ਦੀ ਨੌਜਵਾਨੀ ਦੇ ਨਾਲ ਸੰਵਾਦ ਰਚਾਉਂਦਾ ਰਿਹਾ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਅੱਜ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ, ਪੰਜਾਬ ਦੀ ਨੌਜਵਾਨੀ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਰੋਪੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਜੁੜਦੇ ਹੋਏ ਨਜ਼ਰ ਆ ਰਹੇ ਆ।
ਭਾਈ ਦੀਪ ਸਿੱਧੂ ਦੇ ਧਰਮੀ ਮਾਤਾ ਕੁਲਬੀਰ ਕੌਰ ਵੀ ਸਾਡੇ ਨਾਲ ਹੈ, ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਪਹਿਲੇ ਦਿਨ ਤੋਂ ਯਾਤਰਾ ਦੇ ਨਾਲ? ਹਾਂ ਬੇਟੇ, ਸੀ 25 ਨੂੰ ਮੈਂ ਦਮਦਮਾ ਸਾਹਿਬ ਪਹੁੰਚ ਗਈ ਸੀ, 26 ਤੋਂ ਅਸੀਂ ਰਵਾਨਗੀ ਕੀਤੀ ਤੇ ਉਸ ਤੋਂ ਬਾਅਦ ਪੈਦਲ ਚੱਲ ਰਹੇ ਹਾਂ ਜੀ। ਤਾਂ ਕੀ ਲੱਗਦਾ ਕਿ ਅੱਜ ਦੀਪ ਤੇ ਚਾਹੇ ਅੱਜ ਸਾਡੇ ਵਿੱਚ ਨਹੀਂ, ਪਰ ਦੀਪ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਲੋਕ ਯਾਦ ਕਰਦੇ ਆ ਜਿਨ੍ਹਾਂ ਨੇ ਦੀਪ ਦੀ ਸੰਗਤ ਮਾਣੀ, ਤਾਂ ਕੀ ਮਹਿਸੂਸ ਕਰਦੇ ਹੋ ਜੀ ਅੱਜ? ਦੇਖੋ, ਜਿਹੜੀ ਦੀਪ ਦੀ ਸੋਚ ਸੀ ਤੇ ਦੀਪ ਦਾ ਤਾਂ ਘੱਟ ਬਹੁਤ ਜ਼ਿਆਦਾ ਹੈ, ਉਹ ਅੱਜ ਵੀ ਅਸੀਂ ਇੱਕ ਤੁਰੇ ਫਿਰਦੇ ਆ। ਉਹਦੀ ਸੋਚ ਵੀ ਜੋ ਉਹ ਇੱਕ ਬੂਟਾ ਲਾ ਕੇ ਗਿਆ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ, ਅਸੀਂ ਉਸ ਨੂੰ ਲੈ ਕੇ ਚੱਲੇ ਆ। ਪਰ ਅਸੀਂ ਇਹੀ ਚਾਹੁੰਦੇ ਆ ਕਿ ਚਲੋ ਵਿੱਚ ਦੀ ਕੁਛ ਅਸੀਂ ਵਿਰਾਮ ਦਿੱਤਾ, ਜਿਵੇਂ ਵੀ ਠਹਿਰ ਹੋਈ ਤੇ ਅਸੀਂ ਉਸ ਦੁੱਖ ਦੇ ਵਿੱਚੋਂ ਥੋੜੇ ਜਿਹਾ ਉੱਭਰੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਚੀਜ਼ ਨੂੰ, ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜੋ ਉਹਨੇ ਸੋਚਿਆ ਸੀ ਉਹ ਅਸੀਂ ਕਰ ਸਕੀਏ। ਜਿਹੜੇ ਨੌਜਵਾਨਾਂ ਨੇ ਦੀਪ ਦੀ ਸੰਗਤ ਮਾਣੀ, ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਈ, ਪੰਜਾਬ ਦੀ ਨੌਜਵਾਨੀ ਨੂੰ ਦੀਪ ਨੇ ਚਿਨਕ ਲਾਈ, ਤਾਂ ਉਹ ਜਿਹੜੇ ਨੌਜਵਾਨ ਆ ਜਿਹੜੇ ਪਹਿਲੇ ਦਿਨ ਤੋਂ ਕਦੇ ਦੀਪ ਦੇ ਨਾਲ ਜੁੜੇ ਹੋਏ ਸੀ, ਉਹ ਨੌਜਵਾਨ ਮਿਲਦੇ ਆ ਅੱਜ? ਹਾਂਜੀ, ਆਏ ਨੇ, ਵਿੱਚ ਵਿੱਚ ਆਉਂਦੇ ਨੇ। ਜਿਵੇਂ ਜਿਵੇਂ ਹੁਣ ਉਹਨਾਂ ਨੇ ਆਪਣੇ ਕੰਮ ਰੁਝਾਨ ਵੀ ਛੇੜੇ ਹੋਏ ਨੇ, ਆਪਣੇ ਕੰਮ ਕਾਰ ਨੇ ਜਿਹੜੇ ਵਿੱਚ ਦੀ ਆਉਂਦੇ ਨੇ, ਮਿਲ ਕੇ ਜਾਂਦੇ ਨੇ। ਹੁਣ ਕੱਲ੍ਹ ਨੂੰ ਉਹਨਾਂ ਨੇ ਵੇਖੋ ਸਾਰਿਆਂ ਨੇ ਪਹੁੰਚਣਾ ਅਨੰਦਪੁਰ ਸਾਹਿਬ, ਜੋ ਸਾਡੀ 10 ਤਰੀਕ ਦੀ ਕੌਲ ਹੈ ਇਕੱਠ ਆ, ਉੱਥੋਂ ਫਿਰ ਅਸੀਂ ਇੱਕ ਵੱਡਾ ਮੈਸੇਜ ਦੇਵਾਂਗੇ। ਇਹ ਜਿਹੜਾ ਸਾਡਾ ਉਹ ਅਸੀਂ ਛਪਾਈਆਂ ਚਿੱਠੀਆਂ, ਇਹ ਜਿਹੜਾ ਪੈਦਲ ਮਾਰਚ ਆ, ਅਸੀਂ ਇਹ ਘਰ ਘਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਜਿਹੜਾ ਸੰਦੇਸ਼ ਆ ਅਸੀਂ ਹਰ ਇੱਕ ਨੂੰ ਜਗਾ ਸਕੀਏ ਵੀ ਸਾਡੇ ਹੱਕ ਕੀ ਨੇ। ਸਾਡੀਆਂ ਮੰਗਾਂ ਨਹੀਂ, ਮੰਗਾਂ ਤਾਂ ਅਸੀਂ ਫਿਰ ਮੰਗ ਤੇ ਬਣ ਜਾਂਗੇ, ਸਾਡੇ ਹੱਕ ਨੇ, ਸਾਡੀ ਖੁਦ ਮੁਖਤਿਆਰੀ ਆ। ਪੰਜਾਬ ਦੀ ਹਰ ਇੱਕ ਗੱਲ ਅਸੀਂ ਆਪ ਕਰ ਸਕੀਏ। ਜਿਵੇਂ ਕਿਸਾਨੀ, ਉਹਦੇ ਵਿੱਚ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ, ਉਹਦੇ ਵਿੱਚ ਜਿਹੜਾ ਕਪੂਰ ਸਿੰਘ ਉਹਨੇ ਲਾਗੂ ਕੀਤੇ ਸੀ, ਉਦੋਂ ਕੁਛ ਵਿੱਚ ਸੋਧ ਹੋਈਆਂ ਤੇ ਉਹ ਚੀਜ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾਇਆ ਪੈਦਲ ਮਾਰਚ ਦੇ ਜ਼ਰੀਏ, ਵੀ ਹਰ ਪਿੰਡ ਪਿੰਡ ਤੱਕ। ਮੈਂ ਇਹੀ ਕਹਿੰਦੀ ਹਾਂ ਵੀ ਜਿਹੜਾ ਸਾਡਾ ਮੈਸੇਜ ਆ ਉਹ ਸੋਸ਼ਲ ਮੀਡੀਆ ਤੇ ਜਾਂ ਕੋਈ ਹੋ ਤੇ ਉਹਦੇ ਤੇ ਵੀ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਹਰੇਕ ਨੂੰ ਪਤਾ ਲੱਗ ਸਕੇ ਵੀ ਸਾਡੇ ਹੱਕ ਕੀ ਨੇ। ਆਨੰਦਪੁਰ ਦੇ ਮਤੇ ਦੀ ਗੱਲ ਤੇ ਪੰਜਾਬ ਦੇ ਲੀਡਰਾਂ ਨੇ ਕਰਨੀ ਸੀ, ਜਿਨ੍ਹਾਂ ਨੇ ਕੁਰਸੀਆਂ ਦੇ ਨਿੱਘ ਮਾਣੇ, ਅੱਜ ਤੁਹਾਨੂੰ ਕਿਉਂ ਗੱਲ ਕਰਨੀ ਪੈ ਰਹੀ ਹੈ ਜੀ? ਦੇਖੋ ਜੀ, ਉਹ ਤਾਂ ਪੰਜਾਬ ਨੂੰ ਭੁੱਲ ਹੀ ਗਏ ਨੇ। ਜੇ ਅੱਜ ਪੰਜਾਬ ਦੇ ਹੁੰਦੇ ਤੇ ਅੱਜ ਸ਼ਾਇਦ ਸਾਨੂੰ ਲੋੜ ਨਹੀਂ ਸੀ ਸੜਕਾਂ ਤੇ ਪੈਦਲ ਮਾਰਚ ਕਰਨ ਦੀ। ਅੱਜ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਹੱਕ ਮੰਗਣੇ ਨੇ। ਜਿਵੇਂ ਸਾਡੇ ਪਾਣੀ ਦਾ ਮੁੱਦਾ, ਦੇਖੋ ਸੈਂਟਰ ਕੋਲੇ 4 ਚੀਜ਼ਾਂ ਹੁੰਦੀਆਂ ਨੇ, ਇੱਕ ਫੌਜ, ਤੇਲ ਦਾ, ਪੈਸੇ ਦਾ, ਜਾਂ ਸੋਸ਼ਲ ਮੀਡੀਆ, ਡਾਕਖਾਨਾ, ਇਹ ਹੁੰਦਾ। ਪਰ ਬਾਕੀ ਮੰਗਾਂ ਤਾਂ ਸਾਡੇ ਪੰਜਾਬ ਦੀ ਸਟੇਟ ਕੋਲ, ਸਰਕਾਰ ਕੋਲੇ ਹੁੰਦੀਆਂ ਨੇ। ਉਹ ਉਹਨਾਂ ਨੂੰ ਕਰਨੀ ਚਾਹੀਦੀ ਸੀ ਹਰ ਗੱਲ। ਤੇ ਉੱਥੇ ਸਾਡੇ ਲੀਡਰ ਜਾ ਕੇ ਜੋ ਦਿੱਲੀ ਤੋਂ ਚੱਲਣਗੇ, ਉਹ ਸਾਡੇ ਪੰਜਾਬ ਦੀ ਗੱਲ ਨਹੀਂ ਕਰਨਗੇ। ਜਦ ਦਿੱਲੀ ਵੱਲ ਪਿੱਠ ਕਰਕੇ ਇੱਥੇ ਦੀ ਗੱਲ ਕਰਨਗੇ, ਫਿਰ ਸਾਡੇ ਹੱਕ ਮਿਲਣਗੇ। ਨਹੀਂ ਤਾਂ ਇਹਨਾਂ ਨੇ ਜਿਵੇਂ BBM ਬੋਰਡ ਹੈ, ਪਾਣੀ ਦੇ ਮੁੱਦੇ ਉਹ ਖਤਮ ਕਰਤਾ, ਯੂਨੀਵਰਸਿਟੀ ਨੂੰ ਖਤਮ ਕਰ ਰਹੇ ਨੇ। ਫਿਰ ਹੁਣ ਸਾਡੇ ਮੁੰਡੇ ਉੱਥੇ ਪੜ੍ਹਨ ਜਾਂਦੇ ਨੇ, ਉਹਨਾਂ ਧਰਨੇ ਥੋੜ੍ਹੀ ਲਾਣ ਜਾਣਾ ਸੀ। ਜੇ ਅਸੀਂ ਯੂਨੀਵਰਸਿਟੀ ਅੱਜ ਨਾ ਬੱਚੇ ਨੌਜਵਾਨ ਉੱਥੇ ਆਵਾਜ਼ ਚੱਕਦੇ, ਸਾਡੇ ਜਿਹੜੇ ਬੱਚੇ ਨੇ ਉੱਥੇ ਇਕੱਲੇ ਸਿੱਖਾਂ ਦੀ ਨਹੀਂ ਯੂਨੀਵਰਸਿਟੀ, ਉੱਥੇ ਹਿੰਦੂ ਦੀ ਵੀ ਆ, ਮੁਸਲਮਾਨ ਦੀ ਆ, ਈਸਾਈ ਦੀ, ਸਾਰੇ ਪੰਜਾਬ ਦੀ ਹੈ। ਬਾਹਰੋਂ ਵੀ ਬੱਚੇ ਹੋਰ ਸਟੇਟਾਂ 'ਚੋਂ ਆ ਕੇ ਪੜ੍ਹ ਸਕਦੇ ਨੇ, ਕਿਉਂ ਉੱਥੇ ਫੀਸ ਥੋੜ੍ਹੀ ਆ। ਹੁਣ ਮਹਿੰਗੀਆਂ ਯੂਨੀਵਰਸਿਟੀਆਂ 'ਚ ਗਰੀਬ ਦਾ ਬੱਚਾ ਕਿੱਥੋਂ ਪੜ੍ਹੇਗਾ? ਸੋ ਉਹ ਸਾਡੀ ਯੂਨੀਵਰਸਿਟੀ ਨੇ ਸਾਡੀ ਬੋਲੀ ਤੇ ਸਾਡੀ ਤੇ ਡਾਕਾ ਮਾਰਿਆ ਜਾ ਰਿਹਾ, ਵੀ ਬਦਲੇ ਜਾ ਰਹੇ ਨੇ। ਫਿਰ ਸਾਡੀ ਚੰਡੀਗੜ੍ਹ ਸਾਨੂੰ ਖਤਮ ਕਰੇ ਜੋ ਪੰਜਾਬ ਦੀ ਹੈ। ਇਹ ਹੁਣ ਕਹਿ ਦਿੰਦੇ ਵੀ ਹਰਿਆਣਾ ਆਪਸ ਵਿੱਚ ਸਮਝੌਤਾ ਕਰਿਆ, ਅਸੀਂ ਕਹਿੰਦੇ ਵੀ ਹਰਿਆਣਾ ਵੀ ਸਾਡਾ, ਹਿਮਾਚਲ ਸਾਨੂੰ ਸਾਡਾ ਪਿਛੋਕੜ ਦੇ ਦਿਓ, ਸਾਨੂੰ ਹਿਮਾਚਲ, ਹਰਿਆਣਾ, ਰਾਜਸਥਾਨ ਨੂੰ ਦੇ ਦਿਓ, ਸਾਡੀ ਇੱਕੋ ਹੀ ਰਾਜਧਾਨੀ ਹੈ। ਅਸੀਂ ਤਾਂ ਕੋਈ ਵੰਡਣੀ ਨਹੀਂ ਚਾਹੁੰਦੇ, ਅਸੀਂ ਤਾਂ ਕਹਿੰਦੇ ਅਸੀਂ ਇੱਕ ਹੋ ਜਾਈਏ। ਸੋ ਸਾਡੇ ਜੋ ਦੀਪ ਦੀ ਸੋਚ ਸੀ ਉਹ ਅਸੀਂ ਲੈ ਕੇ ਚੱਲੇ ਹਾਂ। ਜਦ ਤੱਕ ਦਮ ਹੈ ਸਾਡੇ, ਜਿੰਨੀ ਸਾਡੇ 'ਚ ਪਾਵਰ ਹੋਏਗੀ ਅਸੀਂ ਵਰਤਾਂਗੇ, ਕਰਾਂਗੇ, ਕੰਮ ਵੀ ਕਰਾਂਗੇ। ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਵੀ ਉਹ ਇੱਕ ਬਹਿਣ ਹੈ, ਇਹਦੇ ਵਿੱਚ ਹੌਲੀ ਹੌਲੀ ਸਾਰੇ ਆਉਣਗੇ। ਜੋ ਜਿੰਨੀਆਂ ਜਥੇਬੰਦੀਆਂ ਨੇ, ਜੇ ਕੋਈ ਪੋਲੀਟੀਕਲ ਵੀ ਆਉਣਾ ਚਾਹੁੰਦਾ ਛੱਡ ਕੇ ਆਪਣਾ ਪੋਲੀਟੀਕਲ ਕੰਮ, ਉਹ ਵੀ ਆ ਸਕਦੇ ਇਹਦੇ ਵਿੱਚ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਵੀ ਜ਼ਰੂਰ ਪਹੁੰਚੋ, ਵੱਧ ਤੋਂ ਵੱਧ। ਆਪਣੇ ਸਾਡਾ ਨਾ ਤਾਂ ਦੀਪ ਦਾ ਸੀ, ਨਾ ਹੁਣ ਬਾਈ ਮਨਦੀਪ ਦਾ, ਪੰਜਾਬ ਦਾ ਸਾਰਿਆਂ ਦਾ। ਜੇ ਸਾਡਾ ਕੱਲਿਆਂ ਦੇ ਛੋਡਾ ਵੀ ਹੈ, ਅਸੀਂ ਕਹਿੰਦੇ ਵੀ ਆਓ ਆਪਾਂ ਇੱਕ ਆਪਣੇ ਹੱਕ ਲਈਏ, ਆਵਾਜ਼ ਨੂੰ ਬੁਲੰਦ ਕਰੀਏ ਤੇ ਚੜ੍ਹਦੀ ਕਲਾ ਦੇ ਵਾਲਾ ਪੰਜਾਬ ਲੈ ਕੇ ਜਾਈਏ। ਜੋ ਅਸੀਂ ਰਾਜ ਦੀ ਗੱਲ ਕਰਦੇ, ਸਾਡੀ ਖੁਦ ਮੁਖਤਿਆਰੀ ਹੋਵੇ, ਅਸੀਂ ਆਪਣੇ ਰੇਟ ਹਰ ਇੱਕ ਚੀਜ਼ ਆਪਦੀ ਤੈਅ ਕਰੀਏ, ਸਾਨੂੰ ਪਾਣੀਆਂ ਦਾ ਮੁੱਲ ਮਿਲੇ ਤੇ ਸਾਡਾ ਪੂਰੀ ਪੰਜਾਬ। ਹੁਣ ਇਹ ਲੀਡਰ ਤਾਂ ਲੈ ਲੈ ਕੇ ਪੈਸੇ ਪਾਈ ਕਰਜ਼ਾਈ ਕਰਤਾ ਇਹਨਾਂ ਨੇ ਸਾਰਾ ਪੰਜਾਬ।
ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ, ਕਹਿੰਦੇ ਗਿਣਤੀ ਕੁ ਦੇ ਲੋਕ ਆ ਬਚੇ ਆ ਜਿਹੜੇ ਪੰਜਾਬ ਦੀ ਗੱਲ ਕਰ ਸਕਣ, ਪੰਥ ਦੀ ਗੱਲ ਕਰ ਸਕਣ, ਪਰ ਕਹਿੰਦੇ ਜਿੰਨੇ ਕੁ ਬਚੇ ਉਹਨਾਂ ਨੂੰ ਚਾਹੀਦਾ ਏਕਾ ਕਰਕੇ ਤੇ ਇਕੱਠੇ ਹੋ ਕੇ ਗੱਲ ਕਰਨ। ਦੇਖੋ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਆਓ ਸਾਰੇ ਇਕੱਠੇ ਰਲ ਕੇ ਚੱਲੀਏ। ਬਖਰੇਵੇਂ ਤਾਂ ਦੇਖੋ ਸਾਨੂੰ ਛੱਡਣੇ ਪੈਣੇ ਨੇ ਆਪਣੇ ਆਪਣੇ। ਸਾਨੂੰ ਜੇ ਅਸੀਂ ਅੱਜ ਨਾ ਇਕੱਠੇ ਹੋਏ ਫਿਰ ਕਦੇ ਪੰਜਾਬ ਉੱਠ ਨਹੀਂ ਸਕੇਗਾ। ਇਹ ਮੌਕਾ ਮਿਲਦਾ, ਕਦੇ ਕਦੇ ਲਹਿਰਾਂ ਆਉਂਦੀਆਂ ਨੇ, ਉਹਦੀ ਸਾਨੂੰ ਇਹ ਮੌਕਾ ਮਿਲਦਾ ਗੱਲ ਕਰਨ ਦਾ। ਜਿਹੜੇ ਕੁਛ ਕੁ ਚੱਲੇ ਨੇ ਅਸੀਂ ਕਹਿੰਦੇ ਪ੍ਰਮਾਤਮਾ ਉਹਨਾਂ ਤੋਂ ਵੀ ਮਿਹਰ ਰੱਖੇ। ਬਾਕੀ ਆਉਣ ਵਾਸਤੇ ਬੇਨਤੀ ਕਰਦੇ ਵੀ ਆਓ ਭਾਈ, ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਜਵਾਕਾਂ ਦਾ ਤੇ ਭਵਿੱਖ ਹੈ। ਜਿਵੇਂ ਅੱਜ ਸਾਡਾ ਨੌਜਵਾਨ ਬਾਹਰ ਜਾ ਰਿਹਾ, ਇੱਥੇ ਕੁਛ ਨਹੀਂ ਮਿਲਣਾ, ਸਾਡੀ ਪੜ੍ਹਾਈ ਵੀ ਖਤਮ। ਸਾਨੂੰ ਆਈਲੈਟਸ ਦੇ ਕੇ ਸਾਡਾ ਸਾਰਾ ਪੰਜਾਬ ਖਾਲੀ ਕਰਤਾ ਤੇ ਪੈਸਾ ਸਾਰਾ ਸਾਡਾ ਬਾਹਰ ਦੀਆਂ ਸਟੇਟਾਂ 'ਚ ਜਾ ਰਿਹਾ, ਮਤਲਬ ਕੰਟਰੀਆਂ 'ਚ। ਤੇ ਅਸੀਂ ਤਾਂ ਇਹੀ ਕਹਿੰਦੇ ਵੀ ਆਓ ਸਾਰੇ ਰਲ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿੰਨੇ ਵੀ ਨੇ। ਹੁਣ ਅਸੀਂ ਇਹ ਜਿਹੜੀ ਦੀਪ ਦਾ ਬੂਟਾ ਲਾਇਆ ਬਾਰਿਸ਼ ਪੰਜਾਬ ਜਥੇਬੰਦੀ ਜੋ ਬਾਈ ਨੇ ਬਣਾਈ ਸੀ, ਤੇ ਅਸੀਂ ਉਸ ਬਾਰਿਸ਼ ਪੰਜਾਬ ਜਥੇਬੰਦੀ ਨੂੰ ਲੈ ਕੇ ਤੁਰੇ ਹਾਂ। ਸੋ ਸਾਰਿਆਂ ਨੂੰ ਕਹਿੰਦੇ ਵੀ ਆਓ, ਜੀ ਆਇਆਂ ਨੂੰ। ਅਸੀਂ ਉਹਨਾਂ ਦਾ ਵੱਧ ਚੜ੍ਹ ਕੇ ਧੰਨਵਾਦ ਕਰਾਂਗੇ। ਜਿੰਨੇ ਜੋਗੇ ਹੈਗੇ ਆ ਉਹਨਾਂ ਨੂੰ ਨਾਲ ਬਰੋਬਰ ਰੱਖਾਂਗੇ। ਸੋ ਅਸੀਂ ਤਾਂ ਕਹਿੰਦੇ ਵੀ ਸਾਰੇ ਆਓ ਭਾਈ, ਸਾਰਿਆਂ ਨੂੰ ਮੇਰਾ ਸੱਦਾ ਹੈ। ਮੈਂ ਦੀਪ ਤੁਹਾਡਾ ਵੀ ਸੀ, ਦੀਪ ਮੇਰਾ ਨਹੀਂ ਸੀ, ਦੀਪ ਪਰਿਵਾਰ ਦਾ ਨਹੀਂ ਸੀ, ਦੀਪ ਸਭ ਦਾ ਸੀ। ਦੀਪ ਦੀ ਸੋਚ ਨੂੰ ਲੈ ਕੇ ਆਪਾਂ ਅੱਗੇ ਚੱਲੀਏ। ਜੋ ਸੰਤਾਂ ਨੇ ਗੱਲ ਕਹੀ ਸੀ ਉਹੀ ਦੀਪ ਕਰਦਾ ਸੀ। ਹੁਣ ਅਸੀਂ ਇਹ ਕਹਿੰਦੇ ਵੀ ਆਓ ਸਾਰੇ ਰਲ ਕੇ, ਸਾਰਿਆਂ ਦਾ ਹੱਕ ਹੈ, ਸਾਰੇ ਆਪਣੇ ਹੱਕ ਲਈਏ ਆਪਾਂ। ਪੰਜਾਬ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੀ ਜਿਹੜਾ ਇਸ ਪੈਦਲ ਮਾਰਚ ਦੇ ਵਿੱਚ ਸਮਰਥਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਤਸਵੀਰਾਂ ਗੁਰਦੁਆਰਾ ਭੱਠਾ ਸਾਹਿਬ ਦੀਆਂ ਰੋਪੜ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹਨਾਂ ਤਸਵੀਰਾਂ ਵਿੱਚ ਪੰਜਾਬ ਦੀਆਂ ਉਹ ਸੁਹਿਰਦ ਧਿਰਾਂ ਦੇ ਵੱਖ-ਵੱਖ ਨੁਮਾਇੰਦੇ ਨੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਪੰਜਾਬ ਦੀਆਂ ਜਿਹੜੀਆਂ ਜਾਤੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਗੋਵਾਲ ਸਾਹਿਬ ਨੇ ਸਾਡੇ ਨਾਲ। ਭਾਗੋਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜਿਹੜੀ ਮੁਹਿੰਮ ਮਨਦੀਪ ਸਿੰਘ ਨੇ ਸ਼ੁਰੂ ਕੀਤੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਹੈ। ਮਨਦੀਪ ਨੇ ਵੀ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਜੀ। ਨਵਦੀਪ ਸਿੰਘ ਨੇ ਜੋ ਕੀਤਾ, ਮਨਦੀਪ ਸਿੰਘ ਜੀ ਨੇ ਇਹ ਬਹੁਤ ਵਧੀਆ ਕੀਤਾ ਹੈ। ਜੋ ਪਹਿਲਾਂ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਜੋ ਦੀਪ ਸਿੱਧੂ ਜੀ ਕਰ ਰਹੇ ਸੀ ਉਹਨਾਂ ਦੇ ਪੈਰੇ ਤੇ ਚੱਲ ਰਹੇ ਨੇ ਇਹ। ਅਕਾਲੀ ਦਲ ਅੰਮ੍ਰਿਤਸਰ ਪੂਰੀ ਤਰ੍ਹਾਂ ਇਹਨਾਂ ਦਾ ਸਾਥ ਦੇ ਰਿਹਾ, ਸਾਥ ਦਿੰਦਾ ਰਹੇਗਾ। ਜਿਹੜੀ ਆਪਾਂ ਇਕੱਠ ਦੀ ਗੱਲ ਕਰਦੇ ਹਾਂ, ਸੱਚ ਪਿੱਛੇ ਇਕੱਠ ਬਹੁਤ ਘੱਟ ਹੁੰਦਾ, ਪਰ ਸੱਚ ਸੱਚ ਹੀ ਰਹਿੰਦਾ, ਝੂਠ ਝੂਠ ਹੀ ਰਹਿੰਦਾ। ਭਾਗੋਵਾਲ ਸਾਹਿਬ, ਇਹ ਵੀ ਇੱਕ ਵੱਡਾ ਸਵਾਲ ਰਿਹਾ ਕਿ ਜਿਹੜੇ ਲੋਕਾਂ ਨੇ ਸੱਤਾ ਦਾ ਨਿੱਘ ਹੰਡਾਇਆ ਜਾਂ ਜਿਨ੍ਹਾਂ ਦੀ ਦਾਅਵੇਦਾਰੀ ਹੈ ਕਿ ਅਸੀਂ ਪੰਥ ਪ੍ਰਸਤਾਂ, ਦਾਅਵੇ ਤਾਂ ਬਹੁਤ ਸਾਰੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ, ਪਰ ਆਖਰ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ? ਵੀਰ ਜੀ, ਜਿਹੜਾ ਪੰਥ ਪ੍ਰਸਤ ਬੰਦਾ ਹੋਵੇ ਉਹਨੂੰ ਸਰਕਾਰ ਜਾਂ ਮਾਰ ਦਿੰਦੀ ਹੈ ਜਾਂ ਜੇਲ੍ਹਾਂ 'ਚ ਬੰਦ ਕਰ ਦਿੰਦੀ। ਜੱਗੀ ਜੌਲ ਜੀ ਜੇਲ੍ਹ 'ਚ ਬੰਦ ਹੈ, ਹਰਵਿੰਦਰ ਸੰਧੂ ਵਰਗੇ ਸ਼ਹੀਦ ਕਰ ਦਿੱਤੇ। ਭਾਵੇਂ ਸਾਡੇ ਬੰਦਿਆਂ ਨੇ ਕੀਤੇ, ਪਰ ਪਿੱਛੇ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ। ਸਰਕਾਰਾਂ ਸਿਮਰਜੀਤ ਸਿੰਘ ਮਾਨ 'ਤੇ 100 ਪਰਚਾ ਦਰਜ ਹੈ। ਜਿਹੜਾ ਬੰਦਾ ਸੱਚ ਦੀ ਗੱਲ ਕਰੇਗਾ, ਦੀਪ ਸਿੱਧੂ ਵਰਗੇ ਸ਼ਹੀਦ ਕਰ ਦਿੱਤੇ, ਉਹਨਾਂ ਨੂੰ ਚੁੱਭਦਾ ਸੱਚ ਸਾਡਾ। ਅੰਮ੍ਰਿਤਪਾਲ ਜੇਲ੍ਹ 'ਚ ਬੰਦ ਬੈਠਾ ਹੈ, ਹੋਰ ਬੰਦੀ ਸਿੰਘ ਬੈਠੇ ਨੇ। ਬਲਾਤਕਾਰੀਆਂ ਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਵੀ ਰਿਹਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਫਿਰ ਅਸੀਂ ਗੁਲਾਮ ਨਹੀਂ ਤੇ ਹੋਰ ਕੀ ਹੈ। ਸਾਨੂੰ ਜਾਗਣਾ ਪਵੇਗਾ, ਜਾਗ ਕੇ ਤੁਰਨਾ ਪਊ, ਚੱਲਣਾ ਪਵੇਗਾ। ਇੱਕ ਇਹਦੇ ਵਿੱਚ ਵੱਡੀ ਤਾਕਤ ਹੁੰਦੀ ਹੈ। ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਥ ਪ੍ਰਸਤ ਨੇ, ਪੰਜਾਬ ਦੀ ਹੱਕੀ ਮੰਗਾਂ ਦੀ ਸਮੇਂ-ਸਮੇਂ ਤੇ ਗੱਲ ਕਰਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦੀ ਜਾਤੀ ਹੁੰਦੀ ਹੈ ਤਾਂ ਉਹਦਾ ਵੀ ਵਿਰੋਧ ਕੀਤਾ ਜਾਂਦਾ ਉਹਨਾਂ ਜਥੇਬੰਦੀਆਂ ਦੇ ਵੱਲੋਂ। ਲੱਗਦਾ ਨਹੀਂ ਕਿ ਏਕੇ ਦੇ ਵਿੱਚ ਵੱਡਾ ਬਲ ਹੁੰਦਾ, ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ? ਜਥੇਬੰਦੀਆਂ ਨੂੰ ਸੱਤਾ ਦੀ ਭੁੱਖ ਜ਼ਿਆਦਾ ਹੈ, ਪੰਥ ਦੀ ਭੁੱਖ ਘੱਟ ਹੈ, ਸੱਤਾ ਦੀ ਭੁੱਖ ਜ਼ਿਆਦਾ। ਇਸੇ ਕਰਕੇ ਤੁਸੀਂ ਦੇਖਦੇ ਹੋ ਪੰਥ ਦੀ ਗੱਲ ਬਾਦਲ ਵੀ ਕਰਦਾ ਹੈ, ਪੰਥ ਦੀ ਗੱਲ ਬਾਦਲ ਦੇ ਬਿਨਾਂ ਹੋਰ ਵੀ ਅਕਾਲੀ ਦਲ ਕਰਦੇ ਨੇ, ਪਰ ਪ੍ਰਾਪਤੀ ਕੁਛ ਨਹੀਂ ਹੋ ਰਹੀ। ਜਿੱਥੇ ਕੋਈ ਨੌਜਵਾਨ ਜਿਸ ਨੇ ਕੁਰਬਾਨੀ ਕੀਤੀ ਹੈ ਜਾਂ ਜ਼ੁਲਮ ਦੇ ਖਿਲਾਫ ਗੱਲ ਕਰਦਾ, ਉੱਥੇ ਬਾਦਲ ਪਰਿਵਾਰ ਆਪਣਾ ਵਿਅਕਤੀ ਜ਼ਰੂਰ ਖੜਾ ਕਰਦਾ, ਆਪਣਾ ਕੈਂਡੀਡੇਟ ਜ਼ਰੂਰ ਖੜਾ ਕਰਦਾ। ਉਹਨਾਂ ਦੇ ਅੰਦਰ ਸੱਤਾ ਦੀ ਭੁੱਖ ਹੈ ਵੀ ਸੱਤਾ ਸਾਡੇ ਹੱਥੋਂ ਨਾ ਜਾਵੇ। ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਉਹਨੂੰ ਸੱਤਾ ਮਿਲੇ ਜਾਂ ਨਾ ਮਿਲੇ, ਜਿਵੇਂ ਸਿਮਰਜੀਤ ਸਿੰਘ ਮਾਨ, ਉਹਨਾਂ ਨੂੰ ਸੱਤਾ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਉਹਨਾਂ ਦੀ ਗੱਲ ਜ਼ੁਲਮ ਦੇ ਖਿਲਾਫ ਕਰਨੀ ਹੈ। ਆ ਤਮਾਮ ਸਾਰੀਆਂ ਧਿਰਾਂ ਵੱਡਾ ਸਮਰਥਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਔਰ ਇਸੇ ਨੂੰ ਲੈ ਕੇ ਅੱਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਤਕਰੀਬਨ 14 ਦਿਨ ਦੀ ਇਹ ਵੱਡੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ। ਇਹਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕੀਤਾ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ।
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਦਾ ਟੀਚਾ ਮਿਥਿਆ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਨੇ, ਜੋ ਕਿ ਮਰਹੂਮ ਗਾਇਕ ਤੇ ਮਰਹੂਮ ਪੰਜਾਬ ਦੇ ਚਿੰਤਕ ਦੀਪ ਸਿੱਧੂ ਦੇ ਭਰਾਤਾ ਨੇ। ਗੱਲਬਾਤ ਕਰਦੇ ਹਾਂ ਬਾਈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ 14ਵਾਂ ਦਿਨ ਹੈ, ਲਗਾਤਾਰ ਤੁਸੀਂ ਪੜਾਅ ਦਰ ਪੜਾਅ ਯਾਤਰਾ ਆਰੰਭੀ ਹੋਈ ਆ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮੰਤਵ ਕੀ ਹੈ, ਕੀ ਟੀਚਾ ਮਿੱਥ ਕੇ ਚੱਲੇ ਹੋਏ ਹੋ? ਦੇਖੋ, ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ, ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ, ਤੇ ਅਸੀਂ ਦਿਨੇ ਵੀ ਆਉਂਦੇ ਆ ਸਾਰੀ ਸੰਗਤ ਨੂੰ, ਜਦੋਂ ਜਿਹੜੇ ਪਿੰਡਾਂ ਵੇਦੀ, ਨਗਰ ਵੇਦੀ ਜਾਂ ਅਸੀਂ ਨਿਕਲੀਦਾ ਗਾ ਉੱਥੇ। ਜਿਹੜੇ ਖਾਸ ਤੌਰ ਤੇ ਤੁਹਾਨੂੰ ਗਰਾਊਂਡ ਤੇ ਜਿੰਨੇ ਵੀ ਲੋਕ ਮਿਲੇ, ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਜ਼ਰ ਕੇ ਆਏ ਹੋ, ਮਾਲਵੇ ਦਾ ਦੂਰ ਕੀਤਾ, ਤਾਂ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਵਿਚਰੇ ਹੋ, ਤਾਂ ਖਾਸ ਤੌਰ ਤੇ ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ, ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ, ਇਹ ਤਾਂ ਸਿਰਫ ਇੱਕ ਟੀਚਾ ਹੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ, ਇਹ ਸਭ ਨੂੰ ਜਾਣੂ ਕਰਾਉਣਾ ਸੀ। ਇਸ ਤੋਂ ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ, ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆ ਹੈਗਾ। ਤੇ ਜਦੋਂ ਆਪਣੇ ਹੱਕਾਂ ਦੀ ਵੀ ਆਪਾਂ ਲੜਾਈ ਲੜਨੀ ਕੀ ਹੈ, ਪਹਿਲਾਂ ਆਪਾਂ ਨੂੰ ਇਹ ਤਾਂ ਗੱਲ ਕਲੀਅਰ ਹੋਵੇ ਨਾ। ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ, ਆਪਾਂ ਨੂੰ ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਹਾਂ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਲੱਗਦਾ ਨਹੀਂ ਕਿ ਜੇ ਪੰਜਾਬ ਦੀਆਂ ਧਿਰਾਂ ਨੇ ਪਹਿਰਾ ਦਿੱਤਾ ਹੁੰਦਾ, ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦਾ ਇੱਕ ਰੂਪ ਜਿਸ ਤਰੀਕੇ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਸੀ, ਤਾਂ ਅੱਜ ਪੰਜਾਬ ਦੀ ਰੂਪਰੇਖਾ ਹੋਰ ਤਰੀਕੇ ਦੀ ਹੋਣੀ ਸੀ। ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਚੀਜ਼ ਆ ਵੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਗਾ। ਜੇ ਕਿਤੇ ਆਪਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਗੱਲ ਕਰਦੀਆਂ ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਸਾਹਿਬ ਦੇ ਮਤੇ ਲਈ, ਪਰ ਬਾਅਦ 'ਚ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ। ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦਿੱਤਾ ਹੁੰਦਾ ਤੇ ਉਸ ਨੂੰ ਲਾਗੂ ਕਰਾਇਆ ਹੁੰਦਾ, ਤੇ ਨਾ ਤਾਂ ਆਪਣਾ ਪਾਣੀ ਆਪਣੇ ਤੋਂ ਖੋਏ ਜਾਣੇ ਸੀ, ਜਿਹੜਾ ਆਪਣਾ ਬੋਰਡ ਭਾਖੜਾ ਡੈਮ ਬੋਰਡ ਆ, ਤੇ ਨਾ ਹੀ ਮੈਂ ਕਹਿੰਦਾ ਯੂਨੀਵਰਸਿਟੀ 'ਚ ਜਿਹੜੇ ਨੌਜਵਾਨ ਬੈਠੇ ਆ ਐਜੀਟੇਸ਼ਨ ਤੇ ਬੈਠੇ ਸੀ, ਜਿਨ੍ਹਾਂ ਨੇ, ਚਲੋ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਤਾਂ ਮੋਰਚਾ ਫਤਿਹ ਹੋਇਆ ਨਾ। ਕਿਸਾਨੀ ਵਾਲਾ ਜਿਹੜਾ ਮੋਰਚਾ ਸੀ, ਦੇਖੋ, ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ, ਉਹ ਨਹੀਂ ਪੂਰੇ ਹੋਏਗੇ। ਉਹੀ ਸਰਦਾਰ ਕਪੂਰ ਸਿੰਘ ਨੇ ਆ ਕੇ ਸਾਨੂੰ 1972 ਤੇ 73 ਵਿੱਚ ਉਹ ਲੀਕ ਕੇ ਆਪਾਂ ਨੂੰ ਅਨੰਦਪੁਰ ਸਾਹਿਬ ਵਾਲਾ ਮਤਾ ਦਿੱਤਾ ਹੈਗਾ। ਤੇ ਇਹੀ ਗੱਲ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ, ਪਹਿਲਾਂ ਜਾਣੂ ਕਰਾਈਏ ਤੇ ਆਪਾਂ ਕਿਹਦੇ ਨਾਲ ਕੀ ਲੜਾਈ ਆ, ਫੇਰ ਆਪਾਂ ਅੱਗੇ ਚੱਲੀਏ। ਕੱਲ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਹੋਣਾ ਨੇ ਪ੍ਰਕਾਸ਼ ਸਿੰਘ ਬਾਦਲ ਦਾ ਦਿਨ ਮਨਾਇਆ, ਤਾਂ ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਨੇ ਕਿ ਜੇ ਕੋਈ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ, ਸਭ ਤੋਂ ਮੋਦੀ ਦਾ ਜ਼ਿਕਰ ਕੀਤਾ ਕਿ ਜੋ ਸਭ ਤੋਂ ਵੱਧ ਸਤਿਕਾਰ ਕਰਦਾ ਸੀ ਜਾਂ ਕਿਸੇ ਨੂੰ ਪੈਰੀਂ ਹੱਥ ਲਾ ਕੇ ਸਨਮਾਨ ਕਰਦਾ ਸੀ, ਤੇ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਲੱਗਦਾ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਦੇ ਬਾਵਜੂਦ, ਇੰਨਾ ਜ਼ਿਆਦਾ ਸਤਿਕਾਰਤ ਹੋਣ ਦੇ ਬਾਵਜੂਦ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਦੀ ਗੱਲ ਕਰਨ ਦੇ ਵਿੱਚ ਸਫਲ ਰਹੇ ਆ। ਦੇਖੋ, ਕਿਤੇ ਨਾ ਕਿਤੇ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਚੀਜ਼ ਤੇ ਸਾਨੂੰ 1978 ਵਿੱਚ ਵੀ ਪਹਿਰਾ ਦਿੱਤਾ ਸੀ, ਇਹਨੂੰ ਮਾਨਤਾ ਵੀ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ, ਪਰ ਜਦੋਂ ਉਹਨਾਂ ਦੀ ਉਦੋਂ ਬਾਅਦ 2-3 ਵਾਰੀ ਸਰਕਾਰ ਆਈ ਆ, ਪਰ ਉਦੋਂ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਮੁਨਕਰ ਕਰਤਾ ਨਾ। ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ, ਪਰ ਜਾ ਕੇ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਜਦੋਂ ਸਰਕਾਰ 'ਚ ਸੀ, ਜਦੋਂ ਪਾਵਰ 'ਚ ਸੀ। ਬਾਈ ਜੀ, ਇੱਕ ਜਦੋਂ ਗੱਲ ਚੱਲਦੀ ਆ ਕਿਸਾਨੀ ਅੰਦੋਲਨ ਦੀ, ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਇੱਕ ਵੱਡੀ ਚਿੰਨ੍ਹ ਪੈਦਾ ਕੀਤੀ ਬਾਈ ਦੀਪ ਸਿੱਧੂ ਨੇ। ਦੀਪ ਸਿੱਧੂ ਨੂੰ ਅੱਜ ਵੀ ਬਹੁਤ ਸਾਰਾ ਪੰਜਾਬ ਦਾ ਵੱਡਾ ਤਬਕਾ ਯਾਦ ਕਰਦਾ ਹੈ, ਉਹ ਜਿਹੜੀਆਂ ਡੂੰਘੀਆਂ ਯਾਦਾਂ ਛੱਡ ਕੇ ਗਏ ਨੇ। ਤਾਂ ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ, ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ, ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀਗੀ। ਤੇ ਉਹ ਬਾਈ ਨੇ ਜਦੋਂ ਆਪਦੇ ਸਪੀਚਾਂ 'ਚ, ਆਪਦੇ ਬੋਲਾਂ ਰਾਹੀਂ ਇਹੋ ਜਿਹਾ ਨੌਜਵਾਨੀ ਨੂੰ ਜਗਾਇਆ, ਉਹਨਾਂ ਨੂੰ ਦੱਸਿਆ ਵੀ ਆਪਣੀ ਹੋਂਦ ਤੇ ਹਮਲਾ ਹੋ ਰਿਹਾ, ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪੈਣੀ ਹੈ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨਾ ਪੈਣਾ।
ਰਾਜਸੀ ਲੀਡਰਾਂ ਦੇ ਸਮੇਤ ਜਿੰਨੇ ਵੀ ਹੋਰ ਵੱਖ-ਵੱਖ ਕਿੱਤਿਆਂ ਦੇ ਲੋਕ ਨੇ ਉਹਨਾਂ ਦਾ ਇਹੋ ਸੁਪਨਾ ਹੁੰਦਾ ਕਿ ਲਗਜ਼ਰੀ ਜ਼ਿੰਦਗੀ ਜਿਉਣੀ ਆ, ਵੱਖਰੇ ਤਰੀਕੇ ਦੇ ਜਿਹੜਾ ਮਾਹੌਲ ਹੋਵੇ। ਤਾਂ ਇਸ ਨੂੰ ਲੈ ਕੇ ਜਦੋਂ ਬਾਈ ਦੀਪ ਦੀ ਗੱਲ ਕਰਦੇ ਹਾਂ ਤਾਂ ਗਰਾਊਂਡ ਤੋਂ ਉੱਠ ਕੇ ਜਿਸ ਸਥਾਨ ਦੇ ਉੱਪਰ ਦੀਪ ਪੁੱਜਿਆ ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਰਸਾਨੀ ਦੀ ਗੱਲ ਕੀਤੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਦੇਖੋ, ਇੱਕ ਅੰਦਰ ਚਿੰਗ ਹੁੰਦੀ ਹੈ ਜੀ ਸਾਰਿਆਂ ਤੇ। ਜਦੋਂ ਬਾਈ ਨੂੰ ਮੈਂ ਕਹੂੰਗਾ ਬਹੁਤ ਚੰਗਾ ਦੇਖੋ ਕੰਮਕਾਰ ਸੀਗਾ, ਕਾਰੋਬਾਰ ਸੀਗਾ, ਤੇ ਇੱਕ ਚਿੰਗ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ, ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ। ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਜੇ ਇੱਕ ਬਾਈ ਦੀ ਦੀਪ ਤੇ ਅੱਜ ਮੈਂ ਤੁਹਾਨੂੰ ਕਹੂੰਗਾ ਵੀ ਮੇਰੇ ਨਾਲ ਜਿੰਨੇ ਵੀ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਜਾਂ ਸਾਨੂੰ ਮਿਲ ਰਹੇ ਆ, ਉਹ ਬਾਈ ਦੀਪ ਦੀ ਜਗਾਏ ਹੋਏ ਦੀਪ ਆ। ਵੀ ਉਹਨਾਂ ਨੇ ਉਹ ਸੋਚ, ਹਰੇਕ ਦੇ ਅੰਦਰ ਦਰਦ ਆ, ਉਸ ਨੇ ਉਹ ਦਰਦ ਭਰਿਆ। ਜੇ ਆਪਾਂ ਨੂੰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੰਘਰਸ਼ ਵੇਲੇ ਵੀ 84 ਤੋਂ ਬਾਅਦ ਵੀ ਬਹੁਤ ਨੌਜਵਾਨਾਂ ਨੇ ਆਪਦਾ ਜੀਵਨ ਪੰਥ ਲੈ ਕੇ ਪੰਜਾਬ ਲੇਖੇ ਲਾਇਆ ਨਾ, ਤੇ ਬਾਈ ਨੇ ਵੀ ਉਹੀ ਚੀਜ਼ ਸਮਝੀ ਵੀ ਆਪਣਾ ਫਰਜ਼ ਆ। ਫਰਜ਼ ਨਿਭਾਉਂਦੇ ਹੋਏ ਬਾਈ ਨੇ ਆਪਦਾ ਇਹ ਸਾਰੇ ਕਾਰਜ ਕੀਤੇ ਆ। ਫਰਜ਼ ਮੂਹਰੇ ਜਦੋਂ ਪੰਥ ਆ ਜਾਂਦਾ, ਪੰਜਾਬ ਆ ਜਾਂਦਾ ਨਾ, ਫਿਰ ਆਪਦਾ ਨਿੱਜ ਐਡਾ ਵੱਡਾ ਨਹੀਂ ਰਹਿ ਜਾਂਦਾ ਉਦੋਂ ਉੱਥੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਜੇ ਬਾਈ ਅੱਜ ਦੀਪ ਹੁੰਦੇ ਜਿੱਦਾਂ ਪੰਥ ਦੀ, ਪੰਜਾਬ ਦੀ ਸਿੱਖੀ ਦੀ ਗੱਲ ਕਰਦੇ ਸੀ ਤਾਂ ਉਹ ਉਹਨਾਂ ਦਾ ਸਿੱਖੀ ਦੇ ਵੱਲ ਨੂੰ ਮੋੜਾ ਹੋ ਰਿਹਾ ਸੀ। ਉਹਨਾਂ ਨੇ ਦਾੜੀ ਕੇਸ ਰੱਖਣੇ ਸੀ, ਅੰਮ੍ਰਿਤ ਛਕਣੇ, ਇਦਾਂ ਦੀਆਂ ਚੀਜ਼ਾਂ ਵਾਪਰਨੀਆਂ ਸੀ। ਨਹੀਂ ਦੇਖੋ, ਇਹ ਤਾਂ ਹੁਣ ਥੋੜਾ ਜਿਹਾ ਲਾਸਟ ਦਿਨਾਂ 'ਚ ਜਿਵੇਂ ਆਪਾਂ ਨੂੰ ਲੱਗ ਹੀ ਰਿਹਾਗਾ। ਜਦੋਂ ਘਰੋਂ ਵੀ ਜਾਂਦੇ ਸੀਗੇ ਤਾਂ ਦਸਤਾਰ ਬੰਨ੍ਹਣੀ, ਉਹਨਾਂ ਨੇ ਪੱਗ ਬੰਨ੍ਹਣੀ ਸ਼ੁਰੂ ਕਰਤੀ ਸੀਗੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਜਦੋਂ ਆਪਾਂ ਇਹੋ ਜਿਹੀ ਪੰਥਕ ਸਫ਼ਿਆਂ 'ਚ ਵਿਚਰਨ ਲੱਗ ਜਾਂਦੇ ਤੇ ਆਪ ਮੁਹਾਰੀ ਚੀਜ਼ਾਂ ਹੋ ਜਾਂਦੀਆਂ ਇਹੋ ਜਿਹੀਆਂ। ਪੰਜਾਬ ਦੀ ਜਵਾਨੀ ਵਾਸਤੇ, ਕਿਸਾਨੀ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਈ ਦੀਪ ਨੂੰ ਪਿਆਰ ਕਰਨ ਵਾਲੇ, ਬਾਈ ਦੀਪ ਦੀ ਸੋਚ ਤੇ ਚੱਲਣ ਵਾਲੇ ਆਓ। ਜੇ ਬਾਈ ਦੀਪ ਪੰਜਾਬ ਨੂੰ ਆਪਾਂ ਨੂੰ ਗੱਲ ਕਹਿ ਸਕਦਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤਾਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਜਿਹੜਾ ਇਹ ਆਪਣਾ ਪੈਦਲ ਮਾਰਚ ਆ, ਇਹ ਪੰਜਾਬ ਦੇ ਹੱਕਾਂ ਲਈ ਆ, ਪੰਜਾਬ ਦੀ ਖੁਦ ਮੁਖਤਿਆਰੀ ਲਈ ਆ, ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਗਾ। ਇਸ 'ਚ ਨਿੱਜ ਮੂਹਰੇ ਨਹੀਂ ਰੱਖਣਾ ਚਾਹੀਦਾ, ਚਾਹੇ ਕੋਈ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਜਥੇਬੰਦੀ ਆ, ਚਾਹੇ ਇੰਡੀਵਿਜੂਅਲ ਤੌਰ 'ਤੇ ਆ। ਜੋ ਵੀ ਇਸ 'ਚ ਸ਼ਮੂਲੀਅਤ ਕਰ ਸਕਦਾ ਸਾਡੇ ਨਾਲ ਜ਼ਰੂਰ ਕਰੋ। ਇਹ ਆਪਣੇ ਹੱਕਾਂ ਦੀ ਲੜਾਈ ਆ, ਆਪਾਂ ਨੂੰ ਆਪ ਲੜਨੀ ਪੈਣੀ ਆ। ਬਾਈ ਜੀ, ਲਾਸਟ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਤੌਰ ਤੇ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਪੰਥਕ ਪੋਲਿਟਿਕਸ ਦਾ ਵੈਕੂਅਮ ਆ ਉਹਦੀ ਪੂਰਤੀ ਕਿਵੇਂ ਹੋਊਗੀ, ਕੌਣ ਪੂਰਤੀ ਕਰੂਗਾ, ਕਿਹਦੇ ਵਿੱਚੋਂ ਦੇਖਦੇ ਹੋ ਇਹ ਚੀਜ਼ ਨੂੰ? ਦੇਖੋ, ਇਹ ਤਾਂ ਹਜੇ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ, ਹਜੇ ਇਲੈਕਸ਼ਨਾਂ 'ਚ ਵੀ ਟਾਈਮ ਪਿਆ ਹੈਗਾ, ਤੇ ਜੇ ਆਪਾਂ ਪੰਥਕ ਧਿਰ ਖੜੀ ਕਰਨੀ, ਆਪਾਂ ਲੀਡਰਸ਼ਿਪ ਖੜੀ ਕਰਨੀ ਹੈ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਅਲਾਈਅੰਸ ਦੇ ਨਾਲ ਹੋਊਗਾ, ਵੱਖ-ਵੱਖ ਜਥੇਬੰਦੀ? ਦੇਖੋ, ਉਹ ਤਾਂ ਕੋਈ ਕਿਹਦੇ ਨਾਲ ਕੌਣ ਜੁਆਇਨ ਹੁੰਦਾ, ਕਿਵੇਂ ਚੱਲਦਾ, ਇਹ ਤਾਂ ਜੇ ਆਪਾਂ ਆਪਣੀ ਲੜਾਈ ਵੀ ਬਹੁਤ ਵੱਡੀਆਂ ਧਿਰਾਂ ਨਾਲ ਆ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਜਿਹੜੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾਹੀਨ ਨੇ ਇਸ ਵੇਲੇ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਦੇਖਦੇ ਹੋ ਕਿ ਪੰਜਾਬ ਪੱਖੀ ਲੀਡਰਸ਼ਿਪ ਵਾਲੇ ਗੁਣ ਹੈਗੇ ਆ? ਨਹੀਂ, ਪੰਜਾਬ ਪੱਖੀ ਤਾਂ ਮੈਂ ਉਹੀ ਗੱਲ ਕਰੂੰਗਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਜਾਂ ਪੰਜਾਬ ਦਾ ਪੱਖ ਪੂਰਦੀ ਆ, ਜਿਹੜੀ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਦੀ, ਉਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੀ ਹੈ ਤੇ ਪੰਜਾਬ ਲਈ ਕੰਮ ਕਰ ਸਕਦੀ ਹੈ। ਬਾਈ ਮਨਦੀਪ ਹੋਣੀ ਲਗਾਤਾਰ ਤਕਰੀਬਨ 14 ਦਿਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਚੱਲੇ ਹੋਏ ਨੇ ਤੇ ਖਾਸ ਤੌਰ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਨੇ ਇਸ ਵੇਲੇ। ਤੇ ਇਸ ਤੋਂ ਜਿਹੜਾ ਇਹਨਾਂ ਦਾ ਅਗਲਾ ਪੜਾਅ ਹੈ ਕੀਰਤਪੁਰ ਸਾਹਿਬ ਆ, ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾ ਕੇ ਅਰਦਾਸ ਕਰਨੀ ਹੈ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਵੱਖ-ਵੱਖ ਧਿਰਾਂ ਦੇ ਵੱਲੋਂ ਰੂਪਰੇਖਾ ਅਪਣਾਈ ਜਾ ਸਕਦੀ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।
ਪੰਜਾਬ ਦੇ ਮੁੱਦਿਆਂ ਵਾਸਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਆ। ਪਰ ਹਾਲ ਦੇ ਵਿੱਚ ਮਰਹੂਮ ਪੰਜਾਬ ਦੇ ਉਹ ਚਿੰਤਕ ਜਿਨ੍ਹਾਂ ਨੇ ਪੰਜਾਬ ਨੂੰ ਵੱਡੀ ਇੱਕ ਕਿਸਾਨੀ ਅੰਦੋਲਨ ਵੇਲੇ ਤੋਂ ਚਿੰਨ੍ਹ ਲਾਈ ਉਹ ਸੀ ਦੀਪ ਸਿੰਘ ਸਿੱਧੂ, ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ। ਪਰ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸ਼ੁਰੂ ਕਰ ਦਿੰਦੇ ਹਾਂ। ਤਕਰੀਬਨ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਇਹ ਯਾਤਰਾ ਦੀ ਰਵਾਨਗੀ ਤਕਰੀਬਨ 14 ਦਿਨ ਪਹਿਲਾਂ ਹੋਈ ਸੀ। ਲਗਾਤਾਰ ਵੱਖ-ਵੱਖ ਪੜਾਅ ਕਰਦਿਆਂ ਹੋਇਆ ਇਹ ਜਿਹੜੀ ਯਾਤਰਾ ਹੈ ਅੱਜ ਗੁਰਦੁਆਰਾ ਭੱਠਾ ਸਾਹਿਬ ਸ੍ਰੀ ਰੋਪੜ ਦੇ ਵਿੱਚ ਪਹੁੰਚ ਚੁੱਕੀ ਹੈ। ਔਰ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਉਸ ਅਦਾਕਾਰ, ਪੰਜਾਬ ਦੇ ਉਸ ਨਾਇਕ ਦੀਪ ਸਿੰਘ ਸਿੱਧੂ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ। तमाम ਸਾਰੀਆਂ ਹੋਰ ਤਸਵੀਰਾਂ ਨਜ਼ਰ ਆਉਣਗੀਆਂ। ਔਰ ਵੱਖ-ਵੱਖ ਟਰੈਕਟਰ ਟਰਾਲੀਆਂ ਦੇ ਉੱਪਰ ਇਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਔਰ ਖਾਸ ਤੌਰ ਤੇ ਨੌਜਵਾਨੀ ਵੱਡਾ ਤਬਕਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਵਿੱਚ ਮੌਜੂਦ ਹਾਂ। ਬਾਈ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਖਾਸ ਤੌਰ ਤੇ ਜਿਹੜਾ ਪੰਜਾਬ ਦਾ ਵੱਡਾ ਮਸਲਾ ਲੰਬੇ ਸਮੇਂ ਤੋਂ ਰਿਹਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ, ਖਾਸ ਤੌਰ ਤੇ ਸਾਡੇ ਨਾਲ ਸਿੱਖ ਸ਼ਖਸੀਅਤਾਂ ਨੇ, ਧਰਮੀ ਫੌਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ, ਉਹ ਵੀ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ। 14 ਦਿਨ ਹੋ ਚੁੱਕੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਸਹਿਯੋਗੀਆਂ ਨੂੰ ਵੀ ਤੇ ਜਿੰਨੇ ਵੀ ਦੇਖਣ ਵਾਲੇ ਸਰਵ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ, ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ ਤੁਸੀਂ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪਦਾ ਲਾਲਚ ਨਹੀਂ ਕੀਤਾ। ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਆ। ਕਦੋਂ ਤੋਂ ਜੁੜੇ ਹੋਏ ਹੋ ਜੀ ਇਹਨਾਂ ਨਾਲ? ਜੁੜੇ ਜੀ ਕਾਫੀ ਚਿਰ ਹੋ ਗਿਆ। ਜੁੜੇ ਦੀਪ ਸਿੱਧੂ ਤੋਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਧਰਨਾ ਲਾਇਆ ਸੀ, ਉਦੋਂ ਤਾਂ ਵੈਸੇ ਹੀ ਅਸੀਂ ਫੌਜੀ, ਮੈਂ ਤੇ ਅਵਤਾਰ ਸਿੰਘ ਫੱਕਰ ਸਰ ਵਗੈਰਾ ਜਿਹੜੇ ਸਾਡੇ ਪ੍ਰਧਾਨ ਜੀ ਨੇ, ਅਸੀਂ ਜਾਂਦੇ ਰਹਿੰਦੇ ਹੁੰਦੇ ਸਾਂ ਇਹਨਾਂ ਦੇ ਕੋਲ। ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਸ ਪੰਜਾਬ ਜਥੇਬੰਦੀ ਇਹਨਾਂ ਨੇ ਬਣਾਈ ਆ, ਇਹ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਪ੍ਰਧਾਨ ਜੀ ਨੇ ਰਾਜਾ ਸਿੰਘ ਜੀ, ਫਿਰ ਇਹਨਾਂ ਦੇ ਨਾਲ ਭਤੀਜਾ ਵੀ ਆ ਮੇਰਾ, ਤੇ ਇਹਨਾਂ ਦੇ ਨਾਲ ਜੁੜ ਕੇ ਤੇ ਅਸੀਂ ਫਿਰ ਉਦੋਂ ਦੇ ਇਹਨਾਂ ਨਾਲ ਅਟੈਚ ਹਾਂ ਜੀ। ਖਾਸ ਤੌਰ ਤੇ ਆਨੰਦਪੁਰ ਦੇ ਮਤੇ ਦੀ ਗੱਲ ਆ, ਤਾਂ ਕੀ ਲੱਗਦਾ ਕਿ ਆਨੰਦਪੁਰ ਦੇ ਮਤੇ ਦੇ ਉੱਪਰ ਅੱਜ ਨੌਜਵਾਨੀ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਹਦੇ ਤੇ ਯਤਨ ਕਰਨਾ ਪੈ ਰਿਹਾ? ਤਾਂ ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ?
ਦੇਖੋ ਜੀ, ਜਦੋਂ ਸ਼ੁਰੂ 'ਚ ਇਹ ਆਨੰਦਪੁਰ ਸਾਹਿਬ ਦਾ ਮਤਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ ਜਿਹੜੀ ਰਾਜ ਕਰ ਚੁੱਕੀ ਧਿਰ ਆ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਆਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਛੋਟੇ ਦੁਕਾਨਦਾਰ ਇਹਦੇ 'ਚ ਆਉਂਦੇ ਨੇ, ਜਿਹੜੀ ਆਹ ਸਾਡੀ ਐਜੂਕੇਸ਼ਨ ਸਿਸਟਮ ਆ ਇਹ ਇਹਦੇ 'ਚ ਆਉਂਦਾ। ਜਾਣੀ ਹਰ ਇੱਕ ਚੰਡੀਗੜ੍ਹ, ਹੁਣ ਜਿਵੇਂ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ, ਇਹ ਵੀ ਮਸਲੇ ਇਹ 'ਚ ਆਉਂਦੇ ਨੇ। ਪਾਣੀਆਂ ਦੇ ਮਸਲੇ ਇਹਦੇ 'ਚ ਨੇ। ਦੱਸੋ ਇਹਦੇ 'ਚ ਜਾਣੀ ਕਿਸੇ ਧਰਮ ਨੂੰ ਜਾਣੀ ਉਹੋ ਜਿਹਾ ਵਿਰੋਧ ਕਰਨ ਵਾਲਾ ਤਾਂ ਕੰਮ ਨਹੀਂ ਹੋਣਾ ਚਾਹੀਦਾ। ਹਾਂਜੀ, ਇੱਕ ਆਮ ਬੰਦੇ ਇੰਡੀਵਿਜੂਅਲੀ ਗੱਲ ਕਰਦੇ ਆ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਇੱਕ ਲੱਗਦਾ ਨਹੀਂ ਕਿ ਜਿਹੜੇ ਬੰਦਿਆਂ ਦੇ ਕੋਲੇ ਸੱਤਾ ਹੁੰਦੀ ਆ, ਪਾਵਰ ਹੁੰਦੀ ਆ, ਜਾਂ ਸੱਤਾ ਹਾਸਲ ਕਰਕੇ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਨਾ ਲੱਗਦਾ ਨਹੀਂ ਕਿ ਪੋਸੀਬਲ ਹੋ ਜਾਂਦਾ ਹੈ। ਮੈਂ ਤਾਂ ਕਹਿੰਦਾ ਐ ਵੀ ਪਹਿਲਾਂ ਤਾਂ ਸਾਨੂੰ ਬੜੇ ਵਿਖਾਵੇ ਕਰਦੇ, ਡਰਾਮੇ ਬੜੇ ਕਰਦੇ, ਸਾਡੇ ਲੁਭਾਣੇ ਜੇ ਦਿੰਦੇ ਸਾਨੂੰ ਸਭ ਕੁਝ ਛੁਣਛਣੇ ਜੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਤੇ ਸਾਰਾ ਕੁਝ ਇਹਨੂੰ ਵਿਸਾਰ ਦਿੰਦੇ ਆ। ਇੱਥੋਂ ਤੱਕ ਵੀ ਤੁਸੀਂ ਇਹ ਗੱਲ ਸੁਣੋ, ਜੋ ਸਾਡੀ ਜਿਹੜੀ ਸੀਗੀ ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ। ਪਾਵਰਾਂ ਸਾਰੀਆਂ, ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੋ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ ਆ। ਜਥੇਦਾਰ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਇੱਕ ਹੁਕਮ ਸੁਣਾਇਆ ਸੀ ਵਿਰਸਾ ਸਿੰਘ ਵਲਟੋਏ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਕੱਲ ਜਥੇਦਾਰ ਗੜਗੜ ਸਾਹਿਬ ਨੇ ਉਹ ਤੋਂ ਪਾਬੰਦੀ ਹਟਾਤੀ। ਤਾਂ ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਪਾਬੰਦੀ ਲਗਾਈ ਜਾਂਦੀ ਹੈ, ਬਾਅਦ ਜਥੇਦਾਰ ਸਾਹਿਬ ਦੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤੀ ਜਾਂਦੀ ਹੈ? ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿਵੇਂ ਸੋਚ ਰਹੀਆਂ ਨੇ? ਦੇਖੋ ਜੀ, ਜਿਹੜੀ ਵਿਰਸਾ ਸਿੰਘ ਵਲਟੋਏ ਦੀ ਗੱਲ ਹੈ, ਉਹ ਬਗੜਵਾ ਜ਼ਿਆਦਾ ਕਰਦਾ ਸੀ। ਉਹ ਵੀ ਸਾਡੇ ਸਿੰਘ ਸਾਹਿਬਾਂ ਦੇ ਉੱਪਰ, ਜਿਹੜੇ ਉਸ ਟਾਈਮ ਮੌਜੂਦ ਸਿੰਘ ਸਾਹਿਬ ਸਨ, ਉਹਨਾਂ ਦੇ ਉੱਤੇ ਉਹ ਬਗੜਵਾ ਜ਼ਿਆਦਾ ਕਰਦਾ ਸੀ। ਤੇ ਉਦੋਂ ਜਾਣੀ ਸਾਡੇ ਜਿਹੜੇ 5 ਤਖਤਾਂ ਦੇ ਸਿੰਘ ਸਾਹਿਬ ਸੀ, 5 ਪਿਆਰੇ ਰਲ ਕੇ ਸਿੰਘ ਸਾਹਿਬ, ਉਹਨਾਂ ਨੇ ਉਹਨੂੰ 10 ਸਾਲ ਵਾਸਤੇ ਇਹਨਾਂ ਨੂੰ ਹੀ ਕਿਹਾ ਸੀ ਵੀ ਇਹਨਾਂ ਨੂੰ ਪਾਰਟੀ ਤੋਂ ਅਲੱਗ ਕਰ ਦਿਓ, ਪਾਸੇ ਕਰ ਦਿਓ। ਪਰ ਉਹ ਹੁਣ ਜਿਹੜਾ ਜਥੇਦਾਰ ਸਾਹਿਬ ਨੇ, ਉਹ ਤਾਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਨੇ, ਕਿਉਂਕਿ ਉਹਨਾਂ ਨੇ ਸਾਨੂੰ ਸਿੱਖੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਸਿਰਾਂ ਦੀ ਦਸਤਾਰ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸਿਰਫ ਇਹੀ ਆ ਕਿ ਉਹਨਾਂ ਨੇ ਵੱਡੇ ਘਰ ਨੂੰ, ਬਾਦਲ ਕਿਆਂ ਨੂੰ ਖੁਸ਼ ਕਰਨਾ ਹੈ। ਕਿਵੇਂ ਨਾ ਕਿਵੇਂ ਵਿਰਸਾ ਸਿੰਘ ਆਊਗਾ, ਆਣ ਕੇ ਪ੍ਰਚਾਰ ਕਰੂਗਾ, 4 ਵੋਟਾਂ ਨਾਲ ਜੁੜਨਗੀਆਂ। ਇੱਕ ਉਹ ਮੇਰੇ ਵਾਂਗੂ ਭਕਾਈ ਕਰਨ ਦੇ ਵਿੱਚ ਜ਼ਿਆਦਾ ਤੇਜ਼ ਆ, ਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ। ਤੇ ਸ਼ਾਇਦ ਉਹ ਵਿਰਸਾ ਸਿੰਘ ਨੂੰ ਤਾਈਂ 1 ਸਾਲ ਪਿੱਛੋਂ ਹੀ ਆਪਣੇ ਨਾਲੇ ਇਹ ਤਾਂ ਇਹਨਾਂ ਦੀ ਆਪ ਦੀ ਖੇਡ ਆ ਜੀ, ਘਰ ਦੀ ਖੇਡ ਆ। ਕਦੀ ਦਾਲ ਬਣਾ ਲਓ, ਡੋਲ ਦੋ ਬਣਾ ਲਓ, ਰੋਲ ਦੋ, ਜੋ ਮਰਜ਼ੀ ਕਰੀ। ਜਥੇਦਾਰ ਗੜਗੜ ਸਾਹਿਬ ਨੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ, ਨਾਲ ਅਕਾਲੀ ਆਗੂ ਰਹੇ ਨੇ, ਚਾਹੇ ਉਹ ਅੱਜ ਬੀਜੇਪੀ ਦੇ ਵਿੱਚ ਨੇ, ਮਨਜਿੰਦਰ ਸਿੰਘ ਸਿਰਸਾ ਹੋਣੇ, ਤਾਂ ਉਹਨਾਂ ਨੂੰ ਇੱਕ ਤਕੀਦ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਜਿਹੜੇ ਰਿਹਾਈ ਦਾ ਮਸਲਾ ਉਹਦੇ ਵਿੱਚ ਕੇਜਰੀਵਾਲ ਦੇ ਸਮੇਂ ਤੋਂ ਅੜਚਨਾ ਪਈ ਹੋਈ ਹੈ, ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ। ਤਾਂ ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਪੂਰੀ ਕਲੀਅਰੈਂਸ ਹੋਣੀ ਚਾਹੀਦੀ ਆ। ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਭਾਜਪਾ ਵਾਲੀ, ਉਹਦੇ ਉੱਪਰ ਕੋਈ ਅਸਰ ਹੋ ਜਾਊਗਾ? ਮੈਂ ਤਾਂ ਨਹੀਂ ਸਮਝਦਾ ਕਿ ਕੋਈ ਅਸਰ ਹੋਊਗਾ, ਕਿਉਂਕਿ ਸਾਰੇ ਇੱਕੋ ਜਿਹੇ ਆ ਦਿੱਲੀ, ਭਾਵੇਂ ਉਹ ਮਨਜਿੰਦਰ ਸਰਸਾ ਜਾਂ ਜਥੇਦਾਰ ਸਾਹਿਬ ਨੇ ਜਾਂ ਅਕਾਲੀ ਦਲ ਆ, ਸਾਰੇ ਇੱਕੋ। ਹੁਣ ਗਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖ ਲਿਆ ਜੇ ਕਿਵੇਂ ਇਹਨਾਂ ਦਾ ਏਕਾ ਹੁੰਦਾ। ਸਾਡੇ ਤਾਂ ਮੇਰੀ ਜਿਹੜੀ ਸ਼ੀਟ ਆ ਗਿੱਦੜਵਾ ਵਾਲੀ ਸ਼ੀਟ ਜੀ, ਉੱਥੇ ਇੱਕ ਪਿੰਡ ਆ ਮੇਰਾ ਬਾਦੀਆਂ ਪਿੰਡ ਹੀ ਆ, ਉੱਥੋਂ ਦੀ ਜਿਹੜੀ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ ਸਪੋਰਟਰ ਵੋਟਰ ਕੁੜੀ ਇੱਕ ਸਾਡੇ ਪਿੰਡੋਂ ਜਿਹੜੀ ਆ, ਹੁਣ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਜਾਂ ਕੀ ਵੋਟਾਂ ਹੋ ਰਹੀਆਂ ਇਹਦੇ 'ਚ ਆ, ਉਹਨੂੰ ਅਕਾਲੀ ਦਲ ਦੀ ਟਿਕਟ 'ਤੇ ਲੜਾਇਆ ਜਾ ਰਿਹਾ। ਉੱਥੋਂ ਸਾਫ਼ ਆ ਵੀ ਇਹ ਇੱਕ ਨੇ, ਸਾਰੇ ਇੱਕ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਤਾਂ ਕੋਈ ਤੁਹਾਡੇ ਵਰਗੇ ਸ਼ਖਸੀਅਤਾਂ, ਜਿਵੇਂ ਆਪਾਂ ਹੁਣ ਕਹੀ ਡਏ ਆ ਵੀ ਸਾਡਾ ਖਾਲਸਾ ਰਾਜ ਆਊਗਾ, ਸਾਡੇ ਖਾਲਸਿਆਂ ਦਾ, ਜਿਵੇਂ ਅੰਮ੍ਰਿਤਪਾਲ ਤੇ ਸਾਰਿਆਂ ਨੂੰ ਝਾਕ ਆ, ਜਾਂ ਜਿਵੇਂ ਬਾਈ ਹੋਣੀ ਆ, ਇਹਨਾਂ ਵਰਗੇ ਕੋਈ ਆਉਣਗੇ ਤੇ ਫਿਰ ਭਾਵੇਂ ਸਾਡੇ ਇਹ ਬੰਦੀ ਸਿੰਘ ਰਿਹਾ ਹੋਣ। ਨਹੀਂ ਤੇ ਮੇਰਾ ਤਾਂ ਮੈਂ ਨਹੀਂ ਮੰਨਦਾ ਵੀ ਇਹ ਸਰਕਾਰਾਂ ਕਰ ਦੇਣਗੀਆਂ, ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ 'ਚ ਬੈਨੀਫਿਟ ਆ। ਕਿ ਬੀਜੇਪੀ ਦਾ ਤੇ ਫਿਰ ਅਕਾਲੀ ਦਲ ਦਾ ਅੰਦਰ ਖਾਤੇ ਅਲਾਈਅੰਸ ਹੈ ਜੀ? ਪੱਕਾ ਜੀ ਪੱਕਾ। ਮੈਂ ਤਾਂ ਆਪਦੇ ਪਿੰਡ ਦੀ ਸ਼ੀਟ ਤੋਂ ਮੈਂ ਕਹਿਣ ਡਿਆ ਤੁਹਾਨੂੰ ਕਿ ਪੱਕਾ ਅਲਾਇੰਸ ਇਹਨਾਂ ਦਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਲਾਇੰਸ ਹੋ ਰਿਹਾ ਹੈ। ਕੈਪਟਨ ਨੇ ਵੀ ਕਹਿ ਦਿੱਤਾ ਜੀ। ਹੋਰ ਦੱਸੋ, ਉਹ ਵੀ ਕਹਿਣ ਡਿਆ ਵੀ ਇਹਨਾਂ ਦੀ ਸੋਚ ਦੇ ਨਾਲ ਹੀ ਸਹੀ ਆ, ਤੇ ਗਾਂ ਅਲਾਇੰਸ ਹੋਊ ਇਹਨਾਂ ਦਾ ਪੱਕਾ ਹੋਏਗਾ ਜੀ। ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ ਹੋਈ ਆ ਲਗਾਤਾਰ 14 ਦਿਨ ਤੋਂ, ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਆਏ ਹੋ, ਅੱਗੇ ਸਵਾਗਤ ਕਰਨ ਵਾਸਤੇ ਲੋਕ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਰਹੇ ਨੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ? ਸਾਨੂੰ ਜਦੋਂ ਦੇ ਤੁਰੇ ਆ ਜੀ,
ਬਹੁਤ ਸੋਹਣਾ ਇਹਨਾਂ ਨੂੰ ਬਾਈ ਜੀ ਹੁਣਾਂ ਨੂੰ ਬਾਈ ਦੀਪ ਸਿੱਧੂ ਦੇ ਨਾਂ ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਹਾਂ ਉਹ ਇਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਆਪਣੇ ਨਾਲ ਤੁਰਨ ਵਾਲੇ ਹੁੰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਵਿਰੋਧ ਵਾਲਾ ਬੰਦਾ ਇਹੋ ਜਿਹਾ ਨਹੀਂ। ਸਾਨੂੰ ਤਾਂ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਤੋਂ, ਜਿੰਨੀਆਂ ਵੀ ਸੰਗਤਾਂ ਹੁਣ ਤੱਕ ਮਿਲੀਆਂ ਨੇ। ਹਾਂ ਬਿਲਕੁਲ, ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਯਾਤਰਾ ਪੰਜਾਬ ਦੇ तमाम ਸਾਰੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਤਾਂ ਖਾਸ ਤੌਰ ਤੇ ਵੱਡਾ ਜ਼ਿਕਰ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਉਹਦੀ ਪ੍ਰਵਾਨਗੀ ਉਹ ਲਾਗੂ ਹੋਣਾ ਚਾਹੀਦਾ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਕੱਲ੍ਹ ਦੇ ਸਮੇਂ ਦੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ ਸਮਾਪਤੀ ਦੀ। ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਕਰੀਬਨ 14 ਦਿਨ ਤੋਂ ਮਰਹੂਮ ਪੰਜਾਬ ਦੇ ਚਿੰਤਕ, ਪੰਜਾਬ ਦੇ ਉਹ ਸੁਹਿਰਦ ਨੌਜਵਾਨ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਪੈਦਲ ਯਾਤਰਾ ਆਰੰਭੀ ਹੋਈ ਹੈ। ਤਾਂ ਖਾਸ ਤੌਰ ਤੇ ਅੱਜ ਤਕਰੀਬਨ 14ਵਾਂ ਦਿਨ ਹੈ ਤੇ 14ਵੇਂ ਦਿਨ ਦੇ ਵਿੱਚ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਵਿੱਚ ਇਹ ਯਾਤਰਾ ਜਿਹੜੀ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ, ਪੰਜਾਬ ਦੇ ਨੌਜਵਾਨ ਆਪੋ ਆਪਣੇ ਤਰੀਕਿਆਂ ਦੇ ਨਾਲ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਆ। ਸਾਡੇ ਨਾਲ ਸਿੱਖ ਸੰਗਤਾਂ ਨੇ, ਧਰਮੀ ਫੌਜੀ ਨੇ, ਹੋਰ ਅਜ਼ੀਜ਼ ਹਸਤੀਆਂ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਿੰਨੇ ਕੁ ਦਿਨ ਤੋਂ ਲਗਾਤਾਰ ਤੁਸੀਂ ਜੁੜੇ ਹੋਏ ਹੋ? ਮੈਂ ਆਲਮੋਸਟ ਬਾਈ ਦੇ ਨਾਲ ਦੀਪ ਸਿੱਧੂ ਦੇ ਨਾਲ ਹੀ ਅਸੀਂ ਜੁੜੇ ਹੋਏ ਸੀਗੇ ਸਟਾਰਟਿੰਗ ਤੋਂ ਹੀ। ਸੋ ਉਹਨਾਂ ਦੇ ਜਾਣ ਤੋਂ ਪਿੱਛੋਂ ਅਸੀਂ ਪਰਿਵਾਰ ਦੇ ਨਾਲ ਲਗਾਤਾਰ ਕੰਟੀਨਿਊ ਜੁੜੇ ਹੋਏ ਹਾਂ। ਪਰਿਵਾਰ ਜਿਸ ਤਰ੍ਹਾਂ ਪਰਿਵਾਰ ਦਾ ਹੁਕਮ ਤੇ ਆਦੇਸ਼ ਹੁੰਦਾ ਸੀ ਉਹਨਾਂ ਦੇ ਨਾਲ ਹੀ ਆ। ਸੋ ਹਮੇਸ਼ਾ ਰਹਾਂਗੇ ਵੀ। ਸੋ ਸਮਰਥਨ ਕਿਵੇਂ ਦਾ ਜੀ ਸੰਗਤ ਦਾ? ਦੇਖੋ ਜੀ, ਉਹ ਇਦਾਂ ਦੀ ਹਸਤੀ ਸੀ, ਉਹਨੂੰ ਅੱਖਰਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਆ। ਇਮੋਸ਼ਨਲ ਹੋ ਗਏ ਬਾਈ ਜੀ। ਮੈਂ ਬੜਾ ਮੁਸ਼ਕਲ ਲੱਗਦਾ ਕਿ ਬਾਈ ਦੀਪ ਦੀਆਂ ਗੱਲਾਂ ਕਰਨੀਆਂ, ਕਿ ਉਹ ਇਦਾਂ ਦਾ ਇੱਕ ਸੂਰਮਾ ਸੀ ਜਿਹਨੂੰ ਭੁਲਾਉਣਾ ਬਹੁਤ ਮੁਸ਼ਕਲ ਆ। ਉਹਦਾ ਨਾਂ ਲੈਣ ਤੇ ਦੁਨੀਆ ਆਪ ਮਾਰੇ ਗਲੀਆਂ ਦੇ ਕੱਖ ਤੱਕ ਉਸ ਦੀ ਮੈਸਿੰਗ ਕਰ ਰਹੇ ਨੇ। ਸੋ ਸਾਨੂੰ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀਆਂ ਨੇ ਕਿ ਉਹ ਯੋਧੇ ਦਾ ਹੋਣਾ ਅੱਜ ਪੰਜਾਬ ਦੇ ਹਾਲਾਤਾਂ ਲਈ ਬਹੁਤ ਜ਼ਰੂਰੀ ਸੀ। ਪੰਜਾਬ ਦੇ ਚਾਹੇ ਉਹ ਬੰਦੀ ਸਿੰਘ ਆ, ਚਾਹੇ ਉਹ ਪੰਜਾਬ ਦੀ ਨਸ਼ੇ ਦੀ ਨੌਜਵਾਨੀ ਆ, ਚਾਹੇ ਸਾਡੇ ਹੋਣ ਵਾਲੇ ਸਿੰਘ ਰਿਹਾਈ ਜੋ ਜਿਨ੍ਹਾਂ ਨੂੰ NSA ਲਾ ਕੇ ਕੀਤਾ, ਹੋਰ ਵੀ ਪੰਜਾਬ ਦੇ ਮੁੱਦੇ ਨੇ। ਥੋੜ੍ਹੇ ਦਿਨ ਪਹਿਲਾਂ ਭਾਈ ਬਗੀਚਾ ਸਿੰਘ ਨੇ ਹਰਿਆਣੇ ਦੇ ਵਿੱਚ ਆਪਣੇ ਘਰ ਦੇ ਉੱਤੇ ਝੰਡਾ ਲਾਇਆ ਤੇ ਉਹਦੇ ਤੇ UAPA ਲਾਤਾ। ਸੋ ਇਹ ਸਾਡੀਆਂ ਘੱਟ ਗਿਣਤੀਆਂ ਦੇ ਨਾਲ, ਜੋ ਸਾਡੀ ਕਮਿਊਨਿਟੀ ਦੇ ਨਾਲ ਜੋ ਇੱਕ ਬੜਾ ਵੱਡਾ ਇਹ ਗਲਤ ਤਰੀਕੇ ਨਾਲ ਸਾਨੂੰ ਪੇਸ਼ ਕਰਕੇ, ਸਾਡੀ ਗਲਤ ਤਰੀਕੇ ਨਾਲ ਸਾਡਾ ਜੋ ਛਵੀ ਆ ਖਰਾਬ ਕੀਤੀ ਜਾਂਦੀ ਆ, ਉਹ ਬੜੀ ਦੁਖਦਾਈ ਆ। ਸੋ ਉਹਦੇ ਲਈ ਚਿੰਤਨ ਹੋਣਾ ਇਕੱਲੇ ਬਾਈ ਦੀਪ ਦੇ ਲਈ ਨਹੀਂ, ਸਾਨੂੰ ਸਾਰਿਆਂ ਲਈ ਜਿਹੜੇ ਉਹ ਪੂਰਨੇ ਪਾ ਕੇ ਕਿ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪਏਗਾ। ਜਿੰਨੀਆਂ ਵੀ ਜ਼ਿਆਦਤੀਆਂ ਹੋ ਰਹੀਆਂ ਪੰਜਾਬ ਪੱਖੀ ਲੋਕਾਂ ਦੇ ਨਾਲ, ਤਾਂ ਕੀ ਲੱਗਦਾ ਕਿ ਆਖਰ ਫਿਰ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ਉਹਨਾਂ ਦੀ? ਦੇਖੋ ਜੀ, ਇਹ ਸਾਡਾ ਫਰਜ਼ ਇਕੱਲਿਆਂ ਦਾ ਨਹੀਂ, ਇਹ ਸਾਡੀ ਅਵੇਅਰਨੈਸ ਦੀ ਜ਼ਰੂਰਤ ਆ ਜੋ ਸਾਨੂੰ ਸਮਝਣਾ ਪਏਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਬਹੁਤ ਸਮੇਂ ਦੀ ਲੋੜ ਆ। ਜੇਕਰ ਅਸੀਂ ਸਮਝ ਜਾਵਾਂਗੇ ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਸਾਨੂੰ ਲੋਲੀਪੌਪ ਦਿੱਤੇ ਅਤੇ ਧੱਕਾ ਕੀਤਾ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ। ਜੇ ਅਸੀਂ ਕਿਸਾਨੀ ਅੰਦੋਲਨ ਦੇ ਲਈ ਸੰਘਰਸ਼ ਕੀਤਾ ਤਾਂ ਅਸੀਂ ਇਹੀ ਕਾਨੂੰਨਾਂ ਬਾਬਤ ਕਹਿੰਦੇ ਸੀ ਕਿ ਇਹ ਸਾਡੇ ਲਈ ਸਹੀ ਨਹੀਂ ਹੈ ਤੇ ਇਹਨਾਂ ਨੂੰ ਨਾ ਰੱਖ ਦਿੱਤਾ ਜਾਵੇ। ਪਰ ਜਦੋਂ ਸਾਲ 2 ਸਾਲ ਦੇ ਵਿੱਚੋਂ ਸਾਡੇ ਅਨੇਕਾਂ ਸਾਡੇ ਸਿਰਾਂ ਘਰਾਂ ਦੇ ਜਿਹੜੇ ਰੱਖਣ ਵਾਲੇ ਸੀ ਜਾਂ ਕਹਿ ਲਓ ਪਰਿਵਾਰ ਦੇ ਥੰਮ ਸੀ, ਉਹ ਸਾਡੇ ਵਿੱਚੋਂ ਖੋਏ ਗਏ ਨੇ। ਉੱਥੇ ਬਹੁਤ ਸਾਰੀਆਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਜਿੱਥੇ ਫਿਰ ਇਹਨਾਂ ਨੇ ਗੌਰਮੈਂਟ ਨੇ ਗੋਲੀ ਚਲਾ ਕੇ ਕਾਕਾ ਨਵਦੀਪ ਸਿੰਘ ਜਿਹੜਾ ਉਹਨਾਂ ਨੂੰ ਵੀ ਉਸ ਦੇ ਵਿੱਚ ਸ਼ਹੀਦ ਕੀਤਾ। ਸੋ ਸਰਕਾਰ ਆਪਦੇ ਵਾਅਦਿਆਂ ਤੋਂ ਮੁਨਕਰ ਹੋਈ ਆ ਤੇ ਅਕਸਰ ਪਾਤਸ਼ਾਹ ਦੀ ਕਲਾ ਵਰਤੀ ਬਾਈ ਜਿਵੇਂ ਕਹਿੰਦਾ ਹੁੰਦਾ ਸੀ। ਸੋ ਉਹ ਸਮਾਂ ਆਇਆ ਤਾਂ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਕਿ ਜੇਕਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਐਨਾਲਿਸਿਸ ਕਰਕੇ ਜਾਂ ਸਮਝ ਕੇ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ। ਖਾਸ ਤੌਰ ਤੇ ਲਗਾਤਾਰ ਪੰਜਾਬ ਦੀਆਂ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ। ਕੀ ਲੱਗਦਾ ਕਿ ਪੰਜਾਬ ਦੇ ਲੋਕ ਕਿਹਨੂੰ ਮੰਨਣਗੇ? ਅਸਲ ਦੇ ਵਿੱਚ ਪੰਜਾਬ ਦੇ ਨਾਲ ਖੜਾ ਕੌਣ ਹੈ? ਪੰਜਾਬ ਦੀ ਸੱਚੀ ਸੁੱਚੀ ਧਿਰ ਕਿਹੜੀ ਆ? ਦੇਖੋ ਜੀ, ਤੁਹਾਨੂੰ ਹਰ ਇੱਕ ਚੀਜ਼ ਦੇ ਨਾਲ ਟ੍ਰਾਇਲ ਕਰਨਾ ਪਊਗਾ। ਜੇ ਅੱਜ ਅਸੀਂ ਇੱਕ ਟ੍ਰਾਇਲ ਕੀਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ, ਝਾੜੂ ਪਾਰਟੀ ਨੂੰ ਅਸੀਂ ਵੀ ਝਾੜੂ ਨੂੰ ਅੱਗੇ ਲੈ ਕੇ ਆਈਏ ਕਿ ਸ਼ਾਇਦ ਪੰਜਾਬ ਦਾ ਭਲਾ ਹੋ ਜਾਵੇ, ਪਰ ਉਹ ਵੀ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਆਪਣੇ ਪੰਜਾਬ ਦੇ ਲਈ, ਆਪਣੇ ਪੰਜਾਬ ਤੇ ਪਿੱਠ ਤੇ ਖੜਨ ਵਾਲੀ ਪਾਰਟੀ ਜਿਹੜੀ ਦਿੱਲੀ ਦਾ ਰਿਮੋਟ ਕੰਟਰੋਲ ਜਿਹਦੇ ਦਿੱਲੀ ਦਾ ਹੱਥ 'ਚ ਨਾ ਹੋਵੇ,
ਜਿਹੜੀ ਉਹ ਪਾਰਟੀ ਤੁਹਾਡੀ ਧਿਰ ਬਣ ਕੇ ਚੱਲੂਗੀ ਉਹ ਤੁਹਾਡਾ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰ ਸਕਦੀ ਹੈ। ਅਦਰਵਾਈਜ਼ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਸਰਕਾਰਾਂ ਇਸ ਪੰਜਾਬ ਤੇ ਪੰਜਾਬ ਦੇ ਪੱਖ ਲਈ ਕਦੇ ਵੀ ਤਤਪਰ ਨਹੀਂ ਹੈ। ਖਾਸ ਤੌਰ ਤੇ ਵੀ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੇ तमाम ਸਾਰੇ ਮਸਲਿਆਂ ਦੇ ਹੱਲ ਵਾਸਤੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਖਿੰਡੀਆਂ ਹੋਈਆਂ ਧਿਰਾਂ ਨੇ ਉਹਨਾਂ ਨੂੰ ਇੱਕ ਕਰਨ ਦੀ ਲੋੜ ਆ। ਕੀ ਲੱਗਦਾ ਕਿ ਜਿਹੜੇ ਪੰਜਾਬ ਪ੍ਰਸਤ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਨੇ ਉਹ ਇੱਕ ਕੀਤੇ ਕਿੱਦਾਂ ਜਾ ਸਕਦੇ? ਇਹ ਤਾਂ ਜੀ ਦੇਖੋ ਪ੍ਰਮਾਤਮਾ ਸਮਤ ਬਖਸ਼ੇਗਾ, ਸਮਾਂ ਆਊਗਾ। ਪਾਤਸ਼ਾਹ ਨੇ ਕਿਹਾ ਸੀ ਮੇਰਾ 96 ਕਰੋੜੀ ਖਾਲਸਾ ਹੈ ਨਾ, ਸੋ ਇਹ ਪ੍ਰਮਾਤਮਾ ਕਲਾ ਵਰਤੇਗਾ ਔਰ ਜਲਦੀ ਇਹ ਪ੍ਰਮਾਤਮਾ ਕਿਰਪਾ ਕਰੇਗਾ ਇਹਨਾਂ ਚੀਜ਼ਾਂ ਦੇ ਵਿੱਚੋਂ। ਔਰ ਉਸ ਦੀ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਪੱਤਾ ਵੀ ਨਹੀਂ ਹਿਲਦਾ ਹੈ ਨਾ, ਅਸੀਂ ਅਕਸਰ ਕਹਿੰਦੇ ਹਾਂ। ਸੋ ਪ੍ਰਮਾਤਮਾ ਮਿਹਰ ਕਰਨਗੇ, ਉਹ ਤਾਂ ਮੈਂ ਦੂਰ ਨਹੀਂ, ਕਿਉਂਕਿ ਸਮਝਣਾ ਸਾਨੂੰ ਪਵੇਗਾ ਅੱਜ ਨਹੀਂ ਤਾਂ ਕੱਲ੍ਹ। ਔਰ ਉਸ ਤੋਂ ਬਿਨਾਂ ਸਾਡਾ ਕੋਈ ਪੰਜਾਬ ਦਾ ਬਣਨ ਵਾਲਾ ਵੀ ਨਹੀਂ ਹੈ। ਬਿਲਕੁਲ, ਇਸ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਪੰਜਾਬ ਦੇ ਉਹਨਾਂ ਜਿਹੜੇ ਮੁੱਖ ਮਸਲੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਹੇ ਨੇ ਉਹਨਾਂ ਮਸਲਿਆਂ ਦੇ ਹੱਲ ਵਾਸਤੇ ਵੱਖ-ਵੱਖ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਤਾਂ ਅੱਜ ਮਰਹੂਮ ਪੰਜਾਬ ਦੇ ਉਹ ਚਿੰਤਕ, ਪੰਜਾਬ ਦੇ ਸੁਹਿਰਦ ਨੌਜਵਾਨ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਦੇ ਵੱਲੋਂ ਇੱਕ ਨਿਵੇਕਲਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ, ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸਲ ਦੇ ਵਿੱਚ तमाम ਸਾਰੇ ਮਸਲਿਆਂ ਦੀ ਜਿਹੜੀ ਜੜ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਆ। ਤਾਂ ਇਹ तमाम ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਵਾਸਤੇ ਜੋ ਰੂਪਰੇਖਾ ਲਿਖੀ ਹੋਈ ਆ ਟਰਾਲੀ ਦੇ ਰੂਪ ਦੇ ਵਿੱਚ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀਆਂ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਕਰੀਬਨ ਅੱਜ 14ਵੇਂ ਦਿਨ ਦੇ ਵਿੱਚ ਜਿਹੜੀ ਯਾਤਰਾ ਪੈਦਲ ਯਾਤਰਾ ਤੱਕ ਸ੍ਰੀ ਦਮਦਮਾ ਸਾਹਿਬ ਸ੍ਰੀ ਸਾਬੋ ਕੀ ਤਲਵੰਡੀ ਤੋਂ ਆਰੰਭ ਕੀਤੀ ਹੋਈ ਸੀ ਉਹ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ ਇਹ ਦੀਪ ਸਿੱਧੂ ਦੀਆਂ ਤਸਵੀਰਾਂ ਨੇ, ਜੋ ਦੀਪ ਸਿੱਧੂ ਲਗਾਤਾਰ ਪੰਜਾਬ ਦੇ ਤੇ ਪੰਥ ਦੇ ਮਸਲਿਆਂ ਦੀ ਗੱਲ ਕਰਦਾ ਰਿਹਾ, ਪੰਜਾਬ ਦੀ ਨੌਜਵਾਨੀ ਦੇ ਨਾਲ ਸੰਵਾਦ ਰਚਾਉਂਦਾ ਰਿਹਾ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਅੱਜ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ, ਪੰਜਾਬ ਦੀ ਨੌਜਵਾਨੀ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਰੋਪੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਜੁੜਦੇ ਹੋਏ ਨਜ਼ਰ ਆ ਰਹੇ ਆ। ਭਾਈ ਦੀਪ ਸਿੱਧੂ ਦੇ ਧਰਮੀ ਮਾਤਾ ਕੁਲਬੀਰ ਕੌਰ ਵੀ ਸਾਡੇ ਨਾਲ ਹੈ, ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਪਹਿਲੇ ਦਿਨ ਤੋਂ ਯਾਤਰਾ ਦੇ ਨਾਲ? ਹਾਂ ਬੇਟੇ, ਸੀ 25 ਨੂੰ ਮੈਂ ਦਮਦਮਾ ਸਾਹਿਬ ਪਹੁੰਚ ਗਈ ਸੀ, 26 ਤੋਂ ਅਸੀਂ ਰਵਾਨਗੀ ਕੀਤੀ ਤੇ ਉਸ ਤੋਂ ਬਾਅਦ ਪੈਦਲ ਚੱਲ ਰਹੇ ਹਾਂ ਜੀ। ਤਾਂ ਕੀ ਲੱਗਦਾ ਕਿ ਅੱਜ ਦੀਪ ਤੇ ਚਾਹੇ ਅੱਜ ਸਾਡੇ ਵਿੱਚ ਨਹੀਂ, ਪਰ ਦੀਪ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਲੋਕ ਯਾਦ ਕਰਦੇ ਆ ਜਿਨ੍ਹਾਂ ਨੇ ਦੀਪ ਦੀ ਸੰਗਤ ਮਾਣੀ। ਤਾਂ ਕੀ ਮਹਿਸੂਸ ਕਰਦੇ ਹੋ ਜੀ ਅੱਜ? ਦੇਖੋ, ਜਿਹੜੇ ਦੀਪ ਦੀ ਸੋਚ ਸੀ ਤੇ ਦੀਪ ਤੋਂ ਤਾਂ ਘੱਟ ਬਹੁਤ ਜ਼ਿਆਦਾ ਹੈ, ਉਹ ਅੱਜ ਵੀ ਅਸੀਂ ਇੱਕ ਤੁਰੇ ਫਿਰਦੇ ਹਾਂ। ਉਹਦੀ ਸੋਚ ਵੀ ਜੋ ਉਹ ਇੱਕ ਬੂਟਾ ਲਾ ਕੇ ਗਿਆ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ, ਅਸੀਂ ਉਸ ਨੂੰ ਲੈ ਕੇ ਚੱਲੇ ਹਾਂ। ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਚਲੋ ਵਿੱਚ ਦੀ ਕੁਛ ਅਸੀਂ ਵਿਰਾਮ ਦਿੱਤਾ, ਜਿਵੇਂ ਵੀ ਠਹਿਰ ਹੋਈ ਤੇ ਅਸੀਂ ਉਸ ਦੁੱਖ ਦੇ ਵਿੱਚੋਂ ਥੋੜੇ ਜਿਹਾ ਉੱਭਰੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਚੀਜ਼ ਨੂੰ, ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜੋ ਉਹਨੇ ਸੋਚਿਆ ਸੀ ਉਹ ਅਸੀਂ ਕਰ ਸਕੀਏ। ਜਿਹੜੇ ਨੌਜਵਾਨਾਂ ਨੇ ਦੀਪ ਦੀ ਸੰਗਤ ਮਾਣੀ, ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਈ, ਪੰਜਾਬ ਦੀ ਨੌਜਵਾਨੀ ਨੂੰ ਦੀਪ ਨੇ ਚਿਣਕ ਲਾਈ। ਤਾਂ ਉਹ ਜਿਹੜੇ ਨੌਜਵਾਨ ਆ ਜਿਹੜੇ ਪਹਿਲੇ ਦਿਨ ਤੋਂ ਕਦੇ ਦੀਪ ਦੇ ਨਾਲ ਜੁੜੇ ਹੋਏ ਸੀ, ਉਹ ਨੌਜਵਾਨ ਮਿਲਦੇ ਆ ਅੱਜ? ਹਾਂਜੀ, ਆਏ ਨੇ, ਵਿੱਚ ਆਉਂਦੇ ਨੇ। ਜਿਵੇਂ ਹੁਣ ਉਹਨਾਂ ਨੇ ਆਪਣੇ ਕੰਮ ਰੁਝਾਨ ਵੀ ਛੇੜੇ ਹੋਏ ਨੇ, ਆਪਣੇ ਕੰਮਕਾਰ ਨੇ ਜਿਹੜੇ ਵਿੱਚ ਦੀ ਆਉਂਦੇ ਨੇ, ਮਿਲ ਕੇ ਜਾਂਦੇ ਨੇ। ਹੁਣ ਕੱਲ੍ਹ ਨੂੰ ਉਹਨਾਂ ਨੇ ਵੇਖੋ ਸਾਰਿਆਂ ਨੇ ਪਹੁੰਚਣਾ ਅਨੰਦਪੁਰ ਸਾਹਿਬ, ਜੋ ਸਾਡੀ 10 ਤਰੀਕ ਦੀ ਕਾਲ ਹੈ ਇਕੱਠ ਆ, ਉੱਥੋਂ ਫਿਰ ਅਸੀਂ ਇੱਕ ਵੱਡਾ ਮੈਸੇਜ ਦੇਵਾਂਗੇ। ਇਹ ਜਿਹੜਾ ਸਾਡਾ ਉਹ ਅਸੀਂ ਛਪਾਈਆਂ ਚਿੱਠੀਆਂ, ਇਹ ਜਿਹੜਾ ਪੈਦਲ ਮਾਰਚ ਅਸੀਂ ਇਹ ਘਰ ਘਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਜਿਹੜਾ ਸੰਦੇਸ਼ ਆ ਅਸੀਂ ਹਰ ਇੱਕ ਨੂੰ ਜਗਾ ਸਕੀਏ ਵੀ ਸਾਡੇ ਹੱਕ ਕੀ ਨੇ। ਸਾਡੀਆਂ ਮੰਗਾਂ ਨਹੀਂ, ਮੰਗਾਂ ਤਾਂ ਅਸੀਂ ਫਿਰ ਮੰਗ ਤੇ ਬਣ ਜਾਂਗੇ, ਸਾਡੇ ਹੱਕ ਨੇ, ਸਾਡੀ ਖੁਦ ਮੁਖਤਿਆਰੀ ਪੰਜਾਬ ਦੀ ਹਰ ਇੱਕ ਗੱਲ ਅਸੀਂ ਆਪ ਕਰ ਸਕੀਏ। ਜਿਵੇਂ ਕਿਸਾਨੀ, ਉਹਦੇ ਵਿੱਚ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਉਹਦੇ ਵਿੱਚ ਜਿਹੜਾ ਕਪੂਰ ਸਿੰਘ ਉਹਨੇ ਲਾਗੂ ਕੀਤੇ ਸੀ, ਉਦੋਂ ਕੁਛ ਵਿੱਚ ਸੋਧ ਹੋਈਆਂ ਤੇ ਉਹ ਚੀਜ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾਇਆ ਪੈਦਲ ਮਾਰਚ ਦੇ ਜ਼ਰੀਏ ਵੀ ਹਰ ਪਿੰਡ ਤੱਕ। ਮੈਂ ਇਹੀ ਕਹਿੰਦੀ ਹਾਂ ਵੀ ਜਿਹੜਾ ਸਾਡਾ ਮੈਸੇਜ ਆ
ਉਹ ਸੋਸ਼ਲ ਮੀਡੀਆ ਤੇ ਜਾਂ ਕੋਈ ਹੋ ਤੇ ਉਹਦੇ ਤੇ ਵੀ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਹਰੇਕ ਨੂੰ ਪਤਾ ਲੱਗ ਸਕੇ ਵੀ ਸਾਡੇ ਹੱਕ ਕੀ ਨੇ। ਆਨੰਦਪੁਰ ਦੇ ਮਤੇ ਦੀ ਗੱਲ ਤੇ ਪੰਜਾਬ ਦੇ ਲੀਡਰਾਂ ਨੇ ਕਰਨੀ ਸੀ, ਜਿਨ੍ਹਾਂ ਨੇ ਕੁਰਸੀਆਂ ਤੇ ਨਿੱਘ ਮਾਣੇ। ਅੱਜ ਤੁਹਾਨੂੰ ਕਿਉਂ ਗੱਲ ਕਰਨੀ ਪੈ ਰਹੀ ਹੈ ਜੀ? ਦੇਖੋ ਜੀ, ਉਹ ਤਾਂ ਪੰਜਾਬ ਨੂੰ ਭੁੱਲ ਹੀ ਗਏ ਨੇ। ਜੇ ਅੱਜ ਪੰਜਾਬ ਦੇ ਹੁੰਦੇ ਤੇ ਅੱਜ ਸ਼ਾਇਦ ਸਾਨੂੰ ਲੋੜ ਨਹੀਂ ਸੀ ਸੜਕਾਂ ਤੇ ਪੈਦਲ ਮਾਰਚ ਕਰਨ ਦੀ। ਅੱਜ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਹੱਕ ਮੰਗਣੇ ਨੇ। ਜਿਵੇਂ ਸਾਡੇ ਪਾਣੀ ਦਾ ਮੁੱਦਾ ਦੇਖੋ, ਸੈਂਟਰ ਕੋਲੇ 4 ਚੀਜ਼ਾਂ ਹੁੰਦੀਆਂ ਨੇ, ਇੱਕ ਫੌਜ, ਤੇਲ ਦਾ, ਪੈਸੇ ਦਾ, ਜਾਂ ਸੋਸ਼ਲ ਮੀਡੀਆ, ਡਾਕਖਾਨਾ, ਇਹ ਹੁੰਦਾ। ਪਰ ਬਾਕੀ ਮੰਗਾਂ ਤਾਂ ਸਾਡੇ ਪੰਜਾਬ ਦੀ ਸਟੇਟ ਕੋਲ ਸਰਕਾਰ ਕੋਲੇ ਹੁੰਦੀਆਂ ਨੇ। ਉਹ ਉਹਨਾਂ ਨੂੰ ਕਰਨੀ ਚਾਹੀਦੀ ਸੀ ਹਰ ਗੱਲ। ਤੇ ਉੱਥੇ ਸਾਡੇ ਲੀਡਰ ਜਾ ਕੇ ਜੋ ਦਿੱਲੀ ਤੋਂ ਚੱਲਣਗੇ ਉਹ ਸਾਡੇ ਪੰਜਾਬ ਦੀ ਗੱਲ ਨਹੀਂ ਕਰਨਗੇ। ਜਾਂ ਤਾਂ ਦਿੱਲੀ ਵੱਲ ਪਿੱਠ ਕਰਕੇ ਇੱਥੇ ਦੀ ਗੱਲ ਕਰਨਗੇ, ਫਿਰ ਸਾਡੇ ਹੱਕ ਮਿਲਣਗੇ। ਨਹੀਂ ਤਾਂ ਇਹਨਾਂ ਨੇ ਜਿਵੇਂ BBM ਬੋਰਡ ਹੈ, ਪਾਣੀ ਦੇ ਮੁੱਦੇ ਉਹ ਖਤਮ ਕਰਤਾ, ਯੂਨੀਵਰਸਿਟੀ ਨੂੰ ਖਤਮ ਕਰ ਰਹੇ ਨੇ। ਫਿਰ ਹੁਣ ਸਾਡੇ ਮੁੰਡੇ ਉੱਥੇ ਪੜ੍ਹਨ ਜਾਂਦੇ ਨੇ, ਉਹਨਾਂ ਧਰਨੇ ਥੋੜੀ ਲਾਣ ਜਾਣਾ ਸੀ। ਜੇ ਅਸੀਂ ਯੂਨੀਵਰਸਿਟੀ ਅੱਜ ਨਾ ਬੱਚੇ ਨੌਜਵਾਨ ਉੱਥੇ ਆਵਾਜ਼ ਚੱਕਦੇ, ਸਾਡੇ ਜਿਹੜੇ ਬੱਚੇ ਨੇ ਉੱਥੇ ਇਕੱਲੇ ਸਿੱਖਾਂ ਦੀ ਨਹੀਂ ਯੂਨੀਵਰਸਿਟੀ, ਉੱਥੇ ਹਿੰਦੂ ਦੀ ਵੀ ਹੈ, ਮੁਸਲਮਾਨ ਦੀ ਹੈ, ਈਸਾਈ ਦੀ, ਸਾਰੇ ਪੰਜਾਬ ਦੀ ਹੈ। ਬਾਹਰੋਂ ਵੀ ਬੱਚੇ ਹੋਰ ਸਟੇਟਾਂ 'ਚੋਂ ਆ ਕੇ ਪੜ੍ਹ ਸਕਦੇ ਨੇ। ਕਿਉਂ? ਉੱਥੇ ਫੀਸ ਥੋੜੀ ਆ। ਹੁਣ ਮਹਿੰਗੀਆਂ ਯੂਨੀਵਰਸਿਟੀਆਂ 'ਚ ਗਰੀਬ ਦਾ ਬੱਚਾ ਕਿੱਥੋਂ ਪੜ੍ਹੇਗਾ? ਸੋ ਉਹ ਸਾਡੀ ਯੂਨੀਵਰਸਿਟੀ ਨੇ ਸਾਡੀ ਬੋਲੀ ਤੇ ਸਾਡੀ ਤੇ ਡਾਕਾ ਮਾਰਿਆ ਜਾ ਰਿਹਾ, ਵੀ ਬਦਲੇ ਜਾ ਰਹੇ ਨੇ। ਫਿਰ ਸਾਡੀ ਚੰਡੀਗੜ੍ਹ ਸਾਨੂੰ ਖਤਮ ਕਰੇ ਜੋ ਪੰਜਾਬ ਦੀ ਹੈ। ਇਹ ਹੁਣ ਕਹਿ ਦਿੰਦੇ ਵੀ ਹਰਿਆਣਾ ਆਪਸ ਵਿੱਚ ਸਮਝੌਤਾ ਕਰਿਆ ਸੀ। ਕਹਿੰਦੇ ਵੀ ਹਰਿਆਣਾ ਵੀ ਸਾਡਾ, ਹਿਮਾਚਲ ਸਾਨੂੰ ਸਾਡਾ ਪਿਛੋਕੜ ਦੇ ਦਿਓ। ਸਾਨੂੰ ਹਿਮਾਚਲ, ਹਰਿਆਣਾ, ਰਾਜਸਥਾਨ ਨੂੰ ਦੇ ਦਿਓ, ਸਾਡੀ ਇੱਕੋ ਹੀ ਰਾਜਧਾਨੀ ਹੈ। ਅਸੀਂ ਤਾਂ ਕੋਈ ਵੰਡਣੀ ਨਹੀਂ ਚਾਹੁੰਦੇ, ਅਸੀਂ ਤਾਂ ਕਹਿੰਦੇ ਅਸੀਂ ਇੱਕ ਹੋ ਜਾਈਏ। ਸੋ ਸਾਡੇ ਜੋ ਦੀਪ ਦੀ ਸੋਚ ਸੀ ਉਹ ਅਸੀਂ ਲੈ ਕੇ ਚੱਲੇ ਹਾਂ। ਜਦ ਤੱਕ ਦਮ ਹੈ ਸਾਡੇ 'ਚ, ਜਿੰਨੀ ਸਾਡੇ 'ਚ ਪਾਵਰ ਹੋਏਗੀ ਅਸੀਂ ਵਰਤਾਂਗੇ, ਕਰਾਂਗੇ, ਕੰਮ ਵੀ ਕਰਾਂਗੇ। ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਵੀ ਆਓ, ਇੱਕ ਬਹਿਣ ਹੈ, ਇਹਦੇ ਵਿੱਚ ਹੌਲੀ ਹੌਲੀ ਸਾਰੇ ਆਉਣਗੇ। ਜੋ ਜਿੰਨੀਆਂ ਜਥੇਬੰਦੀਆਂ ਨੇ, ਜੇ ਕੋਈ ਪੋਲੀਟੀਕਲ ਵੀ ਆਉਣਾ ਚਾਹੁੰਦਾ ਛੱਡ ਕੇ ਆਪਣਾ ਪੋਲੀਟੀਕਲ ਕੰਮ, ਉਹ ਵੀ ਆ ਸਕਦੇ ਇਹਦੇ ਵਿੱਚ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਵੀ ਜ਼ਰੂਰ ਪਹੁੰਚੋ, ਵੱਧ ਤੋਂ ਵੱਧ ਆਪਣੇ। ਸਾਡਾ ਨਾ ਤਾਂ ਦੀਪ ਦਾ ਸੀ, ਨਾ ਹੁਣ ਬਾਈ ਮਨਦੀਪ ਦਾ ਹੈ, ਪੰਜਾਬ ਤਾਂ ਸਾਰਿਆਂ ਦਾ। ਜੇ ਸਾਡਾ ਕੱਲਿਆਂ ਦਾ ਨਹੀਂ, ਤੁਹਾਡਾ ਵੀ ਹੈ। ਅਸੀਂ ਕਹਿੰਦੇ ਵੀ ਆਓ, ਆਪਾਂ ਇੱਕ ਆਪਣੇ ਹੱਕ ਲਈਏ, ਆਵਾਜ਼ ਨੂੰ ਬੁਲੰਦ ਕਰੀਏ ਤੇ ਚੜ੍ਹਦੀ ਕਲਾ ਦੇ ਵਾਲਾ ਪੰਜਾਬ ਲੈ ਕੇ ਜਾਈਏ। ਜੋ ਅਸੀਂ ਰਾਜ ਦੀ ਗੱਲ ਕਰਦੇ, ਸਾਡੀ ਖੁਦ ਮੁਖਤਿਆਰੀ ਹੋਵੇ, ਅਸੀਂ ਆਪਣੇ ਰੇਟ ਹਰ ਇੱਕ ਚੀਜ਼ ਆਪਦੀ ਤੈਅ ਕਰੀਏ, ਸਾਨੂੰ ਪਾਣੀਆਂ ਦਾ ਮੁੱਲ ਮਿਲੇ ਤੇ ਸਾਡਾ ਪੂਰੀ ਪੰਜਾਬ। ਹੁਣ ਇਹ ਲੀਡਰ ਤਾਂ ਲੈ ਕੇ ਪੈਸੇ ਪਾਈ ਕਰਜ਼ਾਈ ਕਰਤਾ ਇਹਨਾਂ ਨੇ ਸਾਰਾ ਪੰਜਾਬ। ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ, ਕਹਿੰਦੇ ਗਿਣਤੀ ਦੇ ਲੋਕ ਆ, ਬਚੇ ਆ ਜਿਹੜੇ ਪੰਜਾਬ ਦੀ ਗੱਲ ਕਰ ਸਕਣ, ਪੰਥ ਦੀ ਗੱਲ ਕਰ ਸਕਣ। ਪਰ ਕਹਿੰਦੇ ਜਿੰਨੇ ਕੁ ਬਚੇ ਉਹਨਾਂ ਨੂੰ ਚਾਹੀਦਾ ਏਕਾ ਕਰਕੇ ਤੇ ਇਕੱਠੇ ਹੋ ਕੇ ਗੱਲ ਕਰਨ। ਦੇਖੋ, ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਆਓ ਸਾਰੇ ਇਕੱਠੇ ਰਲ ਕੇ ਚੱਲੀਏ। ਵਖਰੇਵੇਂ ਤਾਂ ਦੇਖੋ ਸਾਨੂੰ ਛੱਡਣੇ ਪੈਣੇ ਨੇ ਆਪਣੇ ਆਪਣੇ। ਸਾਨੂੰ ਜੇ ਅਸੀਂ ਅੱਜ ਨਾ ਇਕੱਠੇ ਹੋਏ ਫਿਰ ਕਦੇ ਪੰਜਾਬ ਉੱਠ ਨਹੀਂ ਸਕੇਗਾ। ਇਹ ਮੌਕਾ ਮਿਲਦਾ, ਕਦੇ ਕਦੇ ਲਹਿਰਾਂ ਹੁੰਦੀਆਂ ਨੇ, ਉਹਦੀ ਸਾਨੂੰ ਇਹ ਮੌਕਾ ਮਿਲਦਾ ਗੱਲ ਕਰਨ ਦਾ। ਜਿਹੜੇ ਕੁਛ ਕੁ ਚੱਲੇ ਨੇ, ਅਸੀਂ ਕਹਿੰਦੇ ਪ੍ਰਮਾਤਮਾ ਉਹਨਾਂ ਤੋਂ ਵੀ ਮਿਹਰ ਰੱਖੇ। ਬਾਕੀ ਆਉਣ ਵਾਸਤੇ ਬੇਨਤੀ ਕਰਦੇ ਵੀ ਆਓ ਭਾਈ, ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਜਵਾਕਾਂ ਦਾ ਤੇ ਭਵਿੱਖ ਹੈ। ਜਿਵੇਂ ਅੱਜ ਸਾਡਾ ਨੌਜਵਾਨ ਬਾਹਰ ਜਾ ਰਿਹਾ, ਇੱਥੇ ਕੁਛ ਨਹੀਂ ਮਿਲਣਾ, ਸਾਡੀ ਪੜ੍ਹਾਈ ਵੀ ਖਤਮ। ਸਾਨੂੰ ਆਈਲੈਟਸ ਦੇ ਕੇ ਸਾਡਾ ਸਾਰਾ ਪੰਜਾਬ ਖਾਲੀ ਕਰਤਾ ਤੇ ਪੈਸਾ ਸਾਰਾ ਸਾਡਾ ਬਾਹਰ ਦੀਆਂ ਸਟੇਟਾਂ 'ਚ ਜਾ ਰਿਹਾ, ਮਤਲਬ ਕੰਟਰੀਆਂ 'ਚ। ਤੇ ਅਸੀਂ ਤਾਂ ਇਹੀ ਕਹਿੰਦੇ ਵੀ ਆਓ ਸਾਰੇ ਰਲ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿੰਨੇ ਵੀ ਨੇ। ਹੁਣ ਅਸੀਂ ਇਹ ਜਿਹੜੀ ਦੀਪ ਦਾ ਬੂਟਾ ਲਾਇਆ, ਬਾਰਿਸ਼ ਪੰਜਾਬ ਜਥੇਬੰਦੀ ਜੋ ਬਾਈ ਨੇ ਬਣਾਈ ਸੀ, ਤੇ ਅਸੀਂ ਉਸ ਬਾਰਿਸ਼ ਪੰਜਾਬ ਜਥੇਬੰਦੀ ਨੂੰ ਲੈ ਕੇ ਤੁਰੇ ਹਾਂ। ਸੋ ਸਾਰਿਆਂ ਨੂੰ ਕਹਿੰਦੇ ਵੀ ਆਓ, ਜੀ ਆਇਆਂ ਨੂੰ। ਅਸੀਂ ਉਹਨਾਂ ਦਾ ਵੱਧ ਚੜ ਕੇ ਧੰਨਵਾਦ ਕਰਾਂਗੇ। ਜਿੰਨੇ ਜੋਗੇ ਹੈਗੇ ਆ ਉਹਨਾਂ ਨੂੰ ਨਾਲ ਬਰੋਬਰ ਰੱਖਾਂਗੇ। ਸੋ ਅਸੀਂ ਤਾਂ ਕਹਿੰਦੇ ਵੀ ਸਾਰੇ ਆਓ ਭਾਈ, ਸਾਰਿਆਂ ਨੂੰ ਮੇਰਾ ਸੱਦਾ ਹੈ। ਮੈਂ ਦੀਪ ਤੁਹਾਡਾ ਵੀ ਸੀ, ਦੀਪ ਮੇਰਾ ਨਹੀਂ ਸੀ, ਦੀਪ ਪਰਿਵਾਰ ਦਾ ਨਹੀਂ ਸੀ, ਦੀਪ ਸਭ ਦਾ ਸੀ। ਦੀਪ ਦੀ ਸੋਚ ਨੂੰ ਲੈ ਕੇ ਆਪਾਂ ਅੱਗੇ ਚੱਲੀਏ। ਜੋ ਸੰਤਾਂ ਨੇ ਗੱਲ ਕਹੀ ਸੀ ਉਹੀ ਦੀਪ ਕਰਦਾ ਸੀ। ਹੁਣ ਅਸੀਂ ਇਹ ਕਹਿੰਦੇ ਵੀ ਆਓ ਸਾਰੇ ਰਲ ਕੇ, ਸਾਰਿਆਂ ਦਾ ਹੱਕ ਹੈ, ਸਾਰੇ ਆਪਣੇ ਹੱਕ ਲਈਏ ਆਪਾਂ। ਪੰਜਾਬ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੀ ਜਿਹੜਾ ਇਸ ਪੈਦਲ ਮਾਰਚ ਦੇ ਵਿੱਚ ਸਮਰਥਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਤਸਵੀਰਾਂ ਗੁਰਦੁਆਰਾ ਭੱਠਾ ਸਾਹਿਬ ਦੀਆਂ ਰੋਪੜ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹਨਾਂ ਤਸਵੀਰਾਂ ਵਿੱਚ ਪੰਜਾਬ ਦੀਆਂ ਉਹ ਸੁਹਿਰਦ ਧਿਰਾਂ ਦੇ ਵੱਖ-ਵੱਖ ਨੁਮਾਇੰਦੇ ਨੇ, ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਪੰਜਾਬ ਦੀਆਂ ਜਿਹੜੀਆਂ ਜਾਤੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਗੋਵਾਲ ਸਾਹਿਬ ਨੇ ਸਾਡੇ ਨਾਲ। ਭਾਗੋਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜਿਹੜੀ ਮੁਹਿੰਮ ਮਨਦੀਪ ਸਿੰਘ ਨੇ ਸ਼ੁਰੂ ਕੀਤੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਹੈ। ਮਨਦੀਪ ਨੇ ਵੀ ਇੱਕ ਨਿਵੇਕਲੀ ਪਹਿਲ ਕਰਨੀ ਕੀਤੀ ਹੈ ਜੀ। ਨਵਦੀਪ ਸਿੰਘ ਨੇ ਜੋ ਕੀਤਾ, ਮਨਦੀਪ ਸਿੰਘ ਜੀ ਨੇ, ਇਹ ਬਹੁਤ ਵਧੀਆ ਕੀਤਾ ਹੈ।
ਜੋ ਪਹਿਲਾਂ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਜੋ ਦੀਪ ਸਿੱਧੂ ਜੀ ਕਰ ਰਹੇ ਸੀ ਉਹਨਾਂ ਦੇ ਪੈਰੇ ਤੇ ਚੱਲ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਪੂਰੀ ਤਰ੍ਹਾਂ ਇਹਨਾਂ ਦਾ ਸਾਥ ਦੇ ਰਿਹਾ, ਸਾਥ ਦਿੰਦਾ ਰਹੇਗਾ। ਜਿਹੜੀ ਆਪਾਂ ਇਕੱਠ ਦੀ ਗੱਲ ਕਰਦੇ ਹਾਂ, ਸੱਚ ਪਿੱਛੇ ਇਕੱਠ ਬਹੁਤ ਘੱਟ ਹੁੰਦਾ, ਪਰ ਸੱਚ ਸੱਚ ਹੀ ਰਹਿੰਦਾ, ਝੂਠ ਝੂਠ ਹੀ ਰਹਿੰਦਾ। ਭਾਗਵਾਲ ਸਾਹਿਬ, ਇਹ ਵੀ ਇੱਕ ਵੱਡਾ ਸਵਾਲ ਰਿਹਾ ਕਿ ਜਿਹੜੇ ਲੋਕਾਂ ਨੇ ਸੱਤਾ ਦਾ ਨਿੱਘ ਹੰਡਾਇਆ ਜਾਂ ਜਿਨ੍ਹਾਂ ਦੀ ਦਾਅਵੇਦਾਰੀ ਹੈ ਕਿ ਅਸੀਂ ਪੰਥ ਪ੍ਰਸਤਾਂ, ਦਾਅਵੇ ਤਾਂ ਬਹੁਤ ਸਾਰੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ, ਪਰ ਆਖਰ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ? ਵੀਰ ਜੀ, ਜਿਹੜਾ ਪੰਥ ਪ੍ਰਸਤ ਬੰਦਾ ਹੋਵੇ ਉਹਨੂੰ ਸਰਕਾਰ ਜਾਂ ਮਾਰ ਦਿੰਦੀ ਆ ਜਾਂ ਜੇਲ੍ਹਾਂ 'ਚ ਬੰਦ ਕਰ ਦਿੰਦੀ। ਜੱਗੀ ਜੌਲ ਜੀ ਜੇਲ੍ਹ 'ਚ ਬੰਦ ਹੈ, ਹਰਵਿੰਦਰ ਸੰਧੂ ਵਰਗੇ ਸ਼ਹੀਦ ਕਰ ਦਿੱਤੇ, ਭਾਵੇਂ ਸਾਡੇ ਬੰਦਿਆਂ ਨੇ ਕੀਤੇ, ਪਰ ਪਿੱਛੇ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ। ਸਰਕਾਰਾਂ ਸਿਮਰਜੀਤ ਸਿੰਘ ਮਾਨ 'ਤੇ 100 ਪਰਚਾ ਦਰਜ ਹੈ। ਜਿਹੜਾ ਬੰਦਾ ਸੱਚ ਦੀ ਗੱਲ ਕਰੇਗਾ, ਦੀਪ ਸਿੱਧੂ ਵਰਗੇ ਸ਼ਹੀਦ ਕਰ ਦਿੱਤੇ, ਉਹਨਾਂ ਨੂੰ ਚੁੱਭਦਾ ਸੱਚ ਸਾਡਾ। ਅੰਮ੍ਰਿਤਪਾਲ ਜੇਲ੍ਹ 'ਚ ਬੰਦ ਬੈਠਾ ਹੈ, ਹੋਰ ਬੰਦੀ ਸਿੰਘ ਬੈਠੇ ਨੇ, ਬਲਾਤਕਾਰੀਆਂ ਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਵੀ ਰਿਹਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਫਿਰ ਅਸੀਂ ਗੁਲਾਮ ਨਹੀਂ ਤੇ ਹੋਰ ਕੀ ਹੈ। ਸਾਨੂੰ ਜਾਗਣਾ ਪਵੇ, ਜਾਗ ਕੇ ਤੁਰਨਾ ਪਵੇ, ਚੱਲਣਾ ਪਵੇਗਾ। ਇੱਕ ਇਹਦੇ ਵਿੱਚ ਵੱਡੀ ਤਾਕਤ ਹੁੰਦੀ ਹੈ, ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਥ ਪ੍ਰਸਤ ਨੇ, ਪੰਜਾਬ ਦੀ ਹੱਕੀ ਮੰਗਾਂ ਦੀ ਸਮੇਂ-ਸਮੇਂ ਤੇ ਗੱਲ ਕਰਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦੀ ਜਾਤੀ ਹੁੰਦੀ ਹੈ ਤਾਂ ਉਹਦਾ ਵੀ ਵਿਰੋਧ ਕੀਤਾ ਜਾਂਦਾ ਉਹਨਾਂ ਜਥੇਬੰਦੀਆਂ ਦੇ ਵੱਲੋਂ। ਲੱਗਦਾ ਨਹੀਂ ਕਿ ਏਕੇ ਦੇ ਵਿੱਚ ਵੱਡਾ ਬਲ ਹੁੰਦਾ, ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਆ? ਜਥੇਬੰਦੀਆਂ ਨੂੰ ਸੱਤਾ ਦੀ ਭੁੱਖ ਜ਼ਿਆਦਾ ਹੈ, ਪੰਥ ਦੀ ਭੁੱਖ ਘੱਟ ਹੈ, ਸੱਤਾ ਦੀ ਭੁੱਖ ਜ਼ਿਆਦਾ। ਇਸੇ ਕਰਕੇ ਤੁਸੀਂ ਦੇਖਦੇ ਹੋ ਪੰਥ ਦੀ ਗੱਲ ਬਾਦਲ ਵੀ ਕਰਦਾ ਹੈ, ਪੰਥ ਦੀ ਗੱਲ ਬਾਦਲ ਦੇ ਬਿਨਾਂ ਹੋਰ ਵੀ ਅਕਾਲੀ ਦਲ ਕਰਦੇ ਨੇ, ਪਰ ਪ੍ਰਾਪਤੀ ਕੁਛ ਨਹੀਂ ਹੋ ਰਹੀ। ਜਿੱਥੇ ਕੋਈ ਨੌਜਵਾਨ ਜਿਸ ਨੇ ਕੁਰਬਾਨੀ ਕੀਤੀ ਹੈ ਜਾਂ ਜ਼ੁਲਮ ਦੇ ਖਿਲਾਫ ਗੱਲ ਕਰਦਾ, ਉੱਥੇ ਬਾਦਲ ਪਰਿਵਾਰ ਆਪਣਾ ਵਿਅਕਤੀ ਜ਼ਰੂਰ ਖੜਾ ਕਰਦਾ, ਆਪਣਾ ਕੈਂਡੀ ਜ਼ਰੂਰ ਖੜਾ ਕਰਦਾ। ਉਹਨਾਂ ਦੇ ਅੰਦਰ ਸੱਤਾ ਦੀ ਭੁੱਖ ਹੈ ਵੀ ਸੱਤਾ ਸਾਡੇ ਹੱਥੋਂ ਨਾ ਜਾਵੇ। ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਉਹਨੂੰ ਸੱਤਾ ਮਿਲੇ ਜਾਂ ਨਾ ਮਿਲੇ, ਜਿਵੇਂ ਸਿਮਰਜੀਤ ਸਿੰਘ ਮਾਨ, ਉਹਨਾਂ ਨੂੰ ਸੱਤਾ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਉਹਨਾਂ ਨੇ ਗੱਲ ਜ਼ੁਲਮ ਦੇ ਖਿਲਾਫ ਕਰਨੀ ਹੈ। ਆ ਤਮਾਮ ਸਾਰੀਆਂ ਧਿਰਾਂ ਵੱਡਾ ਸਮਰਥਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸੇ ਨੂੰ ਲੈ ਕੇ ਅੱਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਤਕਰੀਬਨ 14 ਦਿਨ ਦੀ ਇਹ ਵੱਡੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ। ਇਹਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕੀਤਾ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਦਾ ਟੀਚਾ ਮਿੱਥਿਆ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਨੇ, ਜੋ ਕਿ ਮਰਹੂਮ ਗਾਇਕ ਤੇ ਮਰਹੂਮ ਪੰਜਾਬ ਦੇ ਚਿੰਤਕ ਦੀਪ ਸਿੱਧੂ ਦੇ ਭਰਾਤਾ ਨੇ। ਗੱਲਬਾਤ ਕਰਦੇ ਹਾਂ ਬਾਈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ 14ਵਾਂ ਦਿਨ ਹੈ, ਲਗਾਤਾਰ ਤੁਸੀਂ ਪੜਾਅ ਦਰ ਪੜਾਅ ਯਾਤਰਾ ਆਰੰਭੀ ਹੋਈ ਹੈ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮੰਤਵ ਕੀ ਹੈ, ਕੀ ਟੀਚਾ ਮਿੱਥ ਕੇ ਚੱਲੇ ਹੋਏ ਹੋ? ਦੇਖੋ, ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ, ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ, ਤੇ ਅਸੀਂ ਦਿਨੇ ਵੀ ਆਉਂਦੇ ਹਾਂ ਸਾਰੀ ਸੰਗਤ ਨੂੰ, ਜਦੋਂ ਜਿਹੜੇ ਪਿੰਡਾਂ ਵੇਦੀ, ਨਗਰ ਵੇਦੀ ਜਾਂ ਅਸੀਂ ਨਿਕਲੀਦਾ ਗਾ ਉੱਥੇ। ਜਿਹੜੇ ਖਾਸ ਤੌਰ ਤੇ ਤੁਹਾਨੂੰ ਗਰਾਊਂਡ ਤੇ ਜਿੰਨੇ ਵੀ ਲੋਕ ਮਿਲੇ, ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਜ਼ਰ ਕੇ ਆਏ ਹੋ, ਮਾਲਵੇ ਦਾ ਦੂਰ ਕੀਤਾ, ਤਾਂ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਵਿਚਰੇ ਹੋ, ਤਾਂ ਖਾਸ ਤੌਰ ਤੇ ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ, ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ। ਅਜੇ ਤਾਂ ਸਿਰਫ ਇੱਕ ਟੀਚਾ ਹੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ, ਇਹ ਸਭ ਨੂੰ ਜਾਣੂ ਕਰਾਉਣਾ ਸੀ। ਇਸ ਤੋਂ ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆ ਹੈਗਾ। ਤੇ ਜਦੋਂ ਆਪਣੇ ਹੱਕਾਂ ਦੀ ਵੀ ਆਪਾਂ ਲੜਾਈ ਲੜਨੀ ਕੀ ਹੈ, ਪਹਿਲਾਂ ਆਪਾਂ ਨੂੰ ਇਹ ਤਾਂ ਗੱਲ ਕਲੀਅਰ ਹੋਵੇ ਨਾ। ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ, ਆਪਾਂ ਨੂੰ ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਹਾਂ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਲੱਗਦਾ ਨਹੀਂ ਕਿ ਜੇ ਪੰਜਾਬ ਦੀਆਂ ਧਿਰਾਂ ਨੇ ਪਹਿਰਾ ਦਿੱਤਾ ਹੁੰਦਾ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦਾ ਇੱਕ ਰੂਪ ਜਿਸ ਤਰੀਕੇ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਸੀ, ਤਾਂ ਅੱਜ ਪੰਜਾਬ ਦੀ ਰੂਪਰੇਖਾ ਹੋਰ ਤਰੀਕੇ ਦੀ ਹੋਣੀ ਸੀ। ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਚੀਜ਼ ਆ ਵੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਗਾ। ਜੇ ਕਿਤੇ ਆਪਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਗੱਲ ਕਰਦੀਆਂ ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਸਾਹਿਬ ਦੇ ਮਤੇ ਲਈ, ਪਰ ਬਾਅਦ 'ਚ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ। ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦਿੱਤਾ ਹੁੰਦਾ ਤੇ ਉਸ ਨੂੰ ਲਾਗੂ ਕਰਾਇਆ ਹੁੰਦਾ, ਤੇ ਨਾ ਤਾਂ ਆਪਣਾ ਪਾਣੀ ਆਪਣੇ ਤੋਂ ਖੋਏ ਜਾਣੇ ਸੀ, ਜਿਹੜਾ ਆਪਣਾ ਬੋਰਡ ਭਾਖੜਾ ਡੈਮ ਬੋਰਡ ਆ,
ਤੇ ਨਾ ਹੀ ਮੈਂ ਕਹਿੰਦਾ ਯੂਨੀਵਰਸਿਟੀ 'ਚ ਜਿਹੜੇ ਨੌਜਵਾਨ ਬੈਠੇ ਆ ਐਜੀਟੇਸ਼ਨ ਤੇ ਬੈਠੇ ਸੀ ਜਿਨ੍ਹਾਂ ਨੇ, ਚਲੋ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਤਾਂ ਮੋਰਚਾ ਫਤਿਹ ਹੋਇਆ ਨਾ। ਕਿਸਾਨੀ ਵਾਲਾ ਜਿਹੜਾ ਮੋਰਚਾ ਸੀ, ਦੇਖੋ ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ, ਉਹ ਨਹੀਂ ਪੂਰੇ ਹੋਏਗੇ। ਉਹੀ ਸਰਦਾਰ ਕਪੂਰ ਸਿੰਘ ਨੇ ਆ ਕੇ ਸਾਨੂੰ 1972 ਤੇ 73 ਵਿੱਚ ਉਹ ਲੀਕ ਕੇ ਆਪਾਂ ਨੂੰ ਅਨੰਦਪੁਰ ਸਾਹਿਬ ਵਾਲਾ ਮਤਾ ਦਿੱਤਾ ਹੈਗਾ। ਤੇ ਇਹੀ ਗੱਲ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ, ਪਹਿਲਾਂ ਜਾਣੂ ਕਰਾਈਏ ਤੇ ਆਪਾਂ ਕਿਹਦੇ ਨਾਲ ਕੀ ਲੜਾਈ ਆ, ਫੇਰ ਆਪਾਂ ਅੱਗੇ ਚੱਲੀਏ। ਕੱਲ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਪ੍ਰਕਾਸ਼ ਸਿੰਘ ਬਾਦਲ ਦਾ ਦਿਨ ਮਨਾਇਆ, ਤਾਂ ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਨੇ ਕਿ ਜੇ ਕੋਈ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ ਸਭ ਤੋਂ ਮੋਦੀ ਦਾ ਜ਼ਿਕਰ ਕੀਤਾ ਕਿ ਜੋ ਸਭ ਤੋਂ ਵੱਧ ਸਤਿਕਾਰ ਕਰਦਾ ਸੀ ਜਾਂ ਕਿਸੇ ਨੂੰ ਪੈਰੀਂ ਹੱਥ ਲਾ ਕੇ ਸਨਮਾਨ ਕਰਦਾ ਸੀ, ਤੇ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਲੱਗਦਾ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਦੇ ਬਾਵਜੂਦ, ਇੰਨਾ ਜ਼ਿਆਦਾ ਸਤਿਕਾਰਤ ਹੋਣ ਦੇ ਬਾਵਜੂਦ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਦੀ ਗੱਲ ਕਰਨ ਦੇ ਵਿੱਚ ਸਫਲ ਰਹੇ ਆ। ਦੇਖੋ ਕਿਤੇ ਨਾ ਕਿਤੇ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਚੀਜ਼ ਤੇ ਸਾਨੂੰ 1978 ਵਿੱਚ ਵੀ ਪਹਿਰਾ ਦਿੱਤਾ ਸੀ, ਇਹਨੂੰ ਮਾਨਤਾ ਵੀ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ। ਪਰ ਜਦੋਂ ਉਹਨਾਂ ਦੀ ਉਦੋਂ ਬਾਅਦ 2-3 ਵਾਰੀ ਸਰਕਾਰ ਆਈ ਆ, ਪਰ ਉਦੋਂ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਮੁਨਕਰ ਕਰਤਾ ਨਾ। ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ, ਪਰ ਜਾ ਕੇ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਜਦੋਂ ਸਰਕਾਰ 'ਚ ਸੀ, ਜਦੋਂ ਪਾਵਰ 'ਚ ਸੀ। ਬਾਈ ਜੀ, ਇੱਕ ਜਦੋਂ ਗੱਲ ਚੱਲਦੀ ਆ ਕਿਸਾਨੀ ਅੰਦੋਲਨ ਦੀ, ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਇੱਕ ਵੱਡੀ ਚਿੰਨ੍ਹ ਪੈਦਾ ਕੀਤੀ ਬਾਈ ਦੀਪ ਸਿੱਧੂ ਨੇ। ਦੀਪ ਸਿੱਧੂ ਨੂੰ ਅੱਜ ਵੀ ਬਹੁਤ ਸਾਰਾ ਪੰਜਾਬ ਦਾ ਵੱਡਾ ਤਬਕਾ ਯਾਦ ਕਰਦਾ, ਉਹ ਜਿਹੜੀਆਂ ਡੂੰਘੀਆਂ ਯਾਦਾਂ ਛੱਡ ਕੇ ਗਏ ਨੇ। ਤਾਂ ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀਗੀ। ਤੇ ਉਹ ਬਾਈ ਨੇ ਜਦੋਂ ਆਪਦੇ ਸਪੀਚਾਂ 'ਚ ਆਪਦੇ ਬੋਲਾਂ ਰਾਹੀਂ ਇਹੋ ਜਿਹਾ ਨੌਜਵਾਨੀ ਨੂੰ ਜਗਾਇਆ, ਉਹਨਾਂ ਨੂੰ ਦੱਸਿਆ ਵੀ ਆਪਣੀ ਹੋਂਦ ਤੇ ਹਮਲਾ ਹੋ ਰਿਹਾ, ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪੈਣੀ ਹੈ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨਾ ਪੈਣਾ। ਰਾਜਸੀ ਲੀਡਰਾਂ ਦੇ ਸਮੇਤ ਜਿੰਨੇ ਵੀ ਹੋਰ ਵੱਖ-ਵੱਖ ਕਿੱਤਿਆਂ ਦੇ ਲੋਕ ਨੇ, ਉਹਨਾਂ ਦਾ ਇਹੋ ਸੁਪਨਾ ਹੁੰਦਾ ਕਿ ਲਗਜ਼ਰੀ ਜ਼ਿੰਦਗੀ ਜਿਉਣੀ ਹੈ, ਵੱਖਰੇ ਤਰੀਕੇ ਦੇ ਜਿਹੜਾ ਮਾਹੌਲ ਹੋਵੇ। ਤਾਂ ਇਸੇ ਨੂੰ ਲੈ ਕੇ ਜਦੋਂ ਬਾਈ ਦੀਪ ਦੀ ਗੱਲ ਕਰਦੇ ਹਾਂ, ਤਾਂ ਗਰਾਊਂਡ ਤੋਂ ਉੱਠ ਕੇ ਜਿਸ ਸਥਾਨ ਦੇ ਉੱਪਰ ਦੀਪ ਪੁੱਜਿਆ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਰਸਾਨੀ ਦੀ ਗੱਲ ਕੀਤੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਦੇਖੋ ਇੱਕ ਅੰਦਰ ਚਿੰਗ ਹੁੰਦੀ ਹੈ ਜੀ ਸਾਰਿਆਂ ਤੇ। ਜਦੋਂ ਬਾਈ ਨੂੰ ਮੈਂ ਕਹੂੰਗਾ ਬਹੁਤ ਚੰਗਾ ਉਹਦੇ ਕੋਲ ਕੰਮਕਾਰ ਸੀਗਾ, ਕਾਰੋਬਾਰ ਸੀਗਾ, ਤੇ ਇੱਕ ਚਿੰਗ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ, ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ, ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਜੇ ਇੱਕ ਬਾਈ ਦੀ ਦੀਪ ਤੇ ਅੱਜ ਮੈਂ ਤੁਹਾਨੂੰ ਕਹੂੰਗਾ ਵੀ ਮੇਰੇ ਨਾਲ ਜਿੰਨੇ ਵੀ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਜਾਂ ਸਾਨੂੰ ਮਿਲ ਰਹੇ, ਉਹ ਬਾਈ ਦੀਪ ਦੀ ਜਗਾਏ ਹੋਏ ਦੀਪ ਆ। ਵੀ ਉਹਨਾਂ ਨੇ ਉਹ ਸੋਚ, ਹਰੇਕ ਦੇ ਅੰਦਰ ਦਰਦ ਆ, ਉਸਨੇ ਉਹ ਦਰਦ ਭਰਿਆ। ਜੇ ਆਪਾਂ ਨੂੰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਸੰਘਰਸ਼ ਵੇਲੇ ਵੀ 84 ਤੋਂ ਬਾਅਦ ਵੀ ਬਹੁਤ ਨੌਜਵਾਨਾਂ ਨੇ ਆਪਦਾ ਜੀਵਨ ਪੰਥ ਲੈ ਕੇ ਪੰਜਾਬ ਲੇਖੇ ਲਾਇਆ ਨਾ, ਤੇ ਬਾਈ ਨੇ ਵੀ ਉਹੀ ਚੀਜ਼ ਸਮਝੀ ਵੀ ਆਪਣਾ ਫਰਜ਼ ਆ, ਫਰਜ਼ ਨਿਭਾਉਂਦੇ ਹੋਏ ਬਾਈ ਨੇ ਆਪਦਾ ਇਹ ਸਾਰੇ ਕਾਰਜ ਕੀਤੇ ਆ। ਫਰਜ਼ ਮੂਹਰੇ ਜਦੋਂ ਪੰਥ ਆ ਜਾਂਦਾ, ਪੰਜਾਬ ਆ ਜਾਂਦਾ ਨਾ, ਫਿਰ ਆਪਦਾ ਨਿੱਜ ਐਡਾ ਵੱਡਾ ਨਹੀਂ ਰਹਿ ਜਾਂਦਾ ਉਦੋਂ ਉੱਥੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਜੇ ਬਾਈ ਅੱਜ ਦੀਪ ਹੁੰਦੇ, ਜਿੱਦਾਂ ਪੰਥ ਦੀ, ਪੰਜਾਬ ਦੀ, ਸਿੱਖੀ ਦੀ ਗੱਲ ਕਰਦੇ ਸੀ, ਤਾਂ ਉਹ ਉਹਨਾਂ ਦਾ ਸਿੱਖੀ ਦੇ ਵੱਲ ਨੂੰ ਮੋੜਾ ਹੋ ਰਿਹਾ ਸੀ। ਉਹਨਾਂ ਨੇ ਦਾੜੀ ਕੇਸ ਰੱਖਣੇ ਸੀ, ਅੰਮ੍ਰਿਤ ਛਕਣੇ, ਤਾਂ ਇਦਾਂ ਦੀਆਂ ਚੀਜ਼ਾਂ ਵਾਪਰਨੀਆਂ ਸੀ। ਨਹੀਂ ਦੇਖੋ ਇਹ ਤਾਂ ਹੁਣ ਥੋੜਾ ਜਿਹਾ ਲਾਸਟ ਦਿਨਾਂ 'ਚ ਜਿਵੇਂ ਆਪਾਂ ਨੂੰ ਲੱਗ ਹੀ ਰਿਹਾ ਗਾ, ਜਦੋਂ ਘਰੋਂ ਵੀ ਜਾਂਦੇ ਸੀਗੇ ਤਾਂ ਦਸਤਾਰ ਬੰਨ੍ਹਣੀ, ਉਹਨਾਂ ਨੇ ਪੱਗ ਬੰਨ੍ਹਣੀ ਸ਼ੁਰੂ ਕਰਤੀ ਸੀਗੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਜਦੋਂ ਆਪਾਂ ਇਹੋ ਜਿਹੀ ਪੰਥਕ ਸਫ਼ਿਆਂ 'ਚ ਵਿਚਰਨ ਲੱਗ ਜਾਂਦੇ ਤੇ ਆਪ ਮੁਹਾਰੀ ਚੀਜ਼ਾਂ ਹੋ ਜਾਂਦੀਆਂ ਇਹੋ ਜਿਹੀਆਂ। ਪੰਜਾਬ ਦੀ ਜਵਾਨੀ ਵਾਸਤੇ, ਕਿਸਾਨੀ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਈ ਦੀਪ ਨੂੰ ਪਿਆਰ ਕਰਨ ਵਾਲੇ, ਬਾਈ ਦੀਪ ਦੀ ਸੋਚ ਤੇ ਚੱਲਣ ਵਾਲੇ ਆਓ। ਜੇ ਬਾਈ ਦੀਪ ਪੰਜਾਬ ਨੂੰ ਆਪਾਂ ਨੂੰ ਗੱਲ ਕਹਿ ਸਕਦਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤਾਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਜਿਹੜਾ ਇਹ ਆਪਣਾ ਪੈਦਲ ਮਾਰਚ ਆ, ਇਹ ਪੰਜਾਬ ਦੇ ਹੱਕਾਂ ਲਈ ਆ, ਪੰਜਾਬ ਦੀ ਖੁਦ ਮੁਖਤਿਆਰੀ ਲਈ ਆ, ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਗਾ। ਇਸ 'ਚ ਨਿੱਜ ਮੂਹਰੇ ਨਹੀਂ ਰੱਖਣਾ ਚਾਹੀਦਾ, ਚਾਹੇ ਕੋਈ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਜਥੇਬੰਦੀ ਆ, ਚਾਹੇ ਇੰਡੀਵਿਜੂਅਲ ਤੌਰ ਤੇ ਆ।
ਜੋ ਵੀ ਇਸ 'ਚ ਸ਼ਮੂਲੀਅਤ ਕਰ ਸਕਦਾ ਸਾਡੇ ਨਾਲ ਜ਼ਰੂਰ ਕਰੋ। ਇਹ ਆਪਣੇ ਹੱਕਾਂ ਦੀ ਲੜਾਈ ਆ, ਆਪਾਂ ਨੂੰ ਆਪ ਲੜਨੀ ਪੈਣੀ ਆ। ਬਾਈ ਜੀ ਲਾਸਟ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਤੌਰ ਤੇ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਪੰਥਕ ਪੋਲਿਟਿਕਸ ਦਾ ਵੈਕੂਅਮ ਆ ਉਹਦੀ ਪੂਰਤੀ ਕਿਵੇਂ ਹੋਊਗੀ, ਕੌਣ ਉਹ ਪੂਰਤੀ ਕਰੂਗਾ, ਕਿਹਦੇ ਵਿੱਚੋਂ ਦੇਖਦੇ ਹੋ ਇਹ ਚੀਜ਼ ਨੂੰ? ਦੇਖੋ ਇਹ ਤਾਂ ਹਜੇ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ ਹਜੇ ਇਲੈਕਸ਼ਨਾਂ 'ਚ ਵੀ ਟਾਈਮ ਪਿਆ ਹੈਗਾ ਤੇ ਜੇ ਆਪਾਂ ਪੰਥਕ ਧਿਰ ਖੜੀ ਕਰਨੀ, ਆਪਾਂ ਲੀਡਰਸ਼ਿਪ ਖੜੀ ਕਰਨੀ ਹੈ ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਅਲਾਈਅੰਸ ਦੇ ਨਾਲ ਹੋਊਗਾ, ਵੱਖ-ਵੱਖ ਜਥੇਬੰਦੀਆਂ? ਦੇਖੋ ਉਹ ਤਾਂ ਕੋਈ ਕਿਹਦੇ ਨਾਲ ਕੌਣ ਜੁਆਇਨ ਹੁੰਦਾ, ਕਿਵੇਂ ਚੱਲਦਾ, ਇਹ ਤਾਂ ਜੇ ਆਪਾਂ ਆਪਣੀ ਲੜਾਈ ਵੀ ਬਹੁਤ ਵੱਡੀਆਂ ਧਿਰਾਂ ਨਾਲ ਆ ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਜਿਹੜੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾਹੀਨ ਨੇ ਇਸ ਵੇਲੇ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਦੇਖਦੇ ਹੋ ਕਿ ਪੰਜਾਬ ਪੱਖੀ ਲੀਡਰਸ਼ਿਪ ਵਾਲੇ ਗੁਣ ਹੈਗੇ ਆ? ਨਹੀਂ, ਪੰਜਾਬ ਪੱਖੀ ਤਾਂ ਮੈਂ ਉਹੀ ਗੱਲ ਕਰੂੰਗਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਜਾਂ ਪੰਜਾਬ ਦਾ ਪੱਖ ਪੂਰਦੀ ਆ, ਜਿਹੜੀ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਦੀ, ਉਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੀ ਹੈ ਤੇ ਪੰਜਾਬ ਲਈ ਕੰਮ ਕਰ ਸਕਦੀ ਹੈ। ਬਾਈ ਮਨਦੀਪ ਹੋਣੀ ਲਗਾਤਾਰ ਤਕਰੀਬਨ 14 ਦਿਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਚਲੇ ਹੋਏ ਨੇ ਤੇ ਖਾਸ ਤੌਰ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਨੇ ਇਸ ਵੇਲੇ। ਤੇ ਇਸ ਤੋਂ ਜਿਹੜਾ ਇਹਨਾਂ ਦਾ ਅਗਲਾ ਪੜਾਅ ਹੈ ਕੀਰਤਪੁਰ ਸਾਹਿਬ ਆ ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾ ਕੇ ਅਰਦਾਸ ਕਰਨੀ ਹੈ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਵੱਖ-ਵੱਖ ਧਿਰਾਂ ਦੇ ਵੱਲੋਂ ਰੂਪਰੇਖਾ ਅਪਣਾਈ ਜਾ ਸਕਦੀ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।
ਪੰਜਾਬ ਦੇ ਮੁੱਦਿਆਂ ਵਾਸਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਆ। ਪਰ ਹਾਲ ਦੇ ਵਿੱਚ ਮਰਹੂਮ ਪੰਜਾਬ ਦੇ ਉਹ ਚਿੰਤਕ ਜਿਨ੍ਹਾਂ ਨੇ ਪੰਜਾਬ ਨੂੰ ਵੱਡੀ ਇੱਕ ਕਿਸਾਨੀ ਅੰਦੋਲਨ ਵੇਲੇ ਤੋਂ ਚਿੰਨ੍ਹ ਲਾਈ, ਉਹ ਸੀ ਦੀਪ ਸਿੰਘ ਸਿੱਧੂ, ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ। ਪਰ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸ਼ੁਰੂ ਕਰ ਦਿੰਦੇ ਹਾਂ। ਤਕਰੀਬਨ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਇਹ ਯਾਤਰਾ ਦੀ ਰਵਾਨਗੀ ਤਕਰੀਬਨ 14 ਦਿਨ ਪਹਿਲਾਂ ਹੋਈ ਸੀ। ਲਗਾਤਾਰ ਵੱਖ-ਵੱਖ ਪੜਾਅ ਕਰਦਿਆਂ ਹੋਇਆ ਇਹ ਜਿਹੜੀ ਯਾਤਰਾ ਹੈ ਅੱਜ ਗੁਰਦੁਆਰਾ ਭੱਠਾ ਸਾਹਿਬ ਸ੍ਰੀ ਰੋਪੜ ਦੇ ਵਿੱਚ ਪਹੁੰਚ ਚੁੱਕੀ ਹੈ। ਔਰ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਉਸ ਅਦਾਕਾਰ, ਪੰਜਾਬ ਦੇ ਉਸ ਨਾਇਕ ਦੀਪ ਸਿੰਘ ਸਿੱਧੂ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ। तमाम ਸਾਰੀਆਂ ਹੋਰ ਤਸਵੀਰਾਂ ਨਜ਼ਰ ਆਉਣਗੀਆਂ ਔਰ ਵੱਖ-ਵੱਖ ਟਰੈਕਟਰ ਟਰਾਲੀਆਂ ਦੇ ਉੱਪਰ ਇਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਔਰ ਖਾਸ ਤੌਰ ਤੇ ਨੌਜਵਾਨੀ ਵੱਡਾ ਤਬਕਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਵਿੱਚ ਮੌਜੂਦ ਹਾਂ। ਬਾਈ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਖਾਸ ਤੌਰ ਤੇ ਜਿਹੜਾ ਪੰਜਾਬ ਦਾ ਵੱਡਾ ਮਸਲਾ ਲੰਬੇ ਸਮੇਂ ਤੋਂ ਰਿਹਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ, ਖਾਸ ਤੌਰ ਤੇ ਸਾਡੇ ਨਾਲ ਸਿੱਖ ਸ਼ਖਸੀਅਤਾਂ ਨੇ, ਧਰਮੀ ਫੌਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ, ਉਹ ਵੀ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ। 14 ਦਿਨ ਹੋ ਚੁੱਕੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਸਹਿਯੋਗੀਆਂ ਨੂੰ ਵੀ ਤੇ ਜਿੰਨੇ ਵੀ ਦੇਖਣ ਵਾਲੇ ਸਰਵ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ, ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ ਤੁਸੀਂ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪਦਾ ਲਾਲਚ ਨਹੀਂ ਕੀਤਾ। ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਹਾਂ। ਕਦੋਂ ਕਦੋਂ ਜੁੜੇ ਹੋਏ ਹੋ ਜੀ ਇਹਨਾਂ ਨਾਲ? ਜੁੜੇ ਜੀ ਕਾਫੀ ਚਿਰ ਹੋ ਗਿਆ। ਜੁੜੇ ਦੀਪ ਸਿੱਧੂ ਤੋਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਧਰਨਾ ਲਾਇਆ ਸੀ, ਉਦੋਂ ਤਾਂ ਵੈਸੇ ਹੀ ਅਸੀਂ ਫੌਜੀ, ਮੈਂ ਤੇ ਅਵਤਾਰ ਸਿੰਘ ਫੱਕਰ ਸਰ ਵਗੈਰਾ ਜਿਹੜੇ ਸਾਡੇ ਪ੍ਰਧਾਨ ਜੀ ਨੇ, ਅਸੀਂ ਜਾਂਦੇ ਰਹਿੰਦੇ ਹੁੰਦੇ ਸਾਂ ਇਹਨਾਂ ਦੇ ਕੋਲ। ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਸ ਪੰਜਾਬ ਜਥੇਬੰਦੀ ਇਹਨਾਂ ਨੇ ਬਣਾਈ ਆ, ਇਹ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਪ੍ਰਧਾਨ ਜੀ ਨੇ ਰਾਜਾ ਸਿੰਘ ਜੀ, ਫਿਰ ਇਹਨਾਂ ਦੇ ਨਾਲ ਭਤੀਜਾ ਵੀ ਆ ਮੇਰਾ, ਤੇ ਇਹਨਾਂ ਦੇ ਨਾਲ ਜੁੜ ਕੇ ਤੇ ਅਸੀਂ ਫਿਰ ਉਦੋਂ ਦੇ ਇਹਨਾਂ ਨਾਲ ਅਟੈਚ ਹਾਂ ਜੀ। ਖਾਸ ਤੌਰ ਤੇ ਆਨੰਦਪੁਰ ਦੇ ਮਤੇ ਦੀ ਗੱਲ ਆ, ਤਾਂ ਕੀ ਲੱਗਦਾ ਕਿ ਆਨੰਦਪੁਰ ਦੇ ਮਤੇ ਦੇ ਉੱਪਰ ਅੱਜ ਨੌਜਵਾਨੀ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਹਦੇ ਤੇ ਯਤਨ ਕਰਨਾ ਪੈ ਰਿਹਾ? ਤਾਂ ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ? ਦੇਖੋ ਜੀ, ਜਦੋਂ ਸ਼ੁਰੂ 'ਚ ਇਹ ਆਨੰਦਪੁਰ ਸਾਹਿਬ ਦਾ ਮਤਾ, ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ, ਜਿਹੜੀ ਰਾਜ ਕਰ ਚੁੱਕੀ ਧਿਰ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਆਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਛੋਟੇ ਦੁਕਾਨਦਾਰ ਇਹਦੇ 'ਚ ਆਉਂਦੇ ਨੇ, ਜਿਹੜੀ ਆਹ ਸਾਡੀ ਐਜੂਕੇਸ਼ਨ ਸਿਸਟਮ ਆ, ਇਹ ਇਹਦੇ 'ਚ ਆਉਂਦਾ। ਜਾਣੀ ਹਰ ਇੱਕ ਚੰਡੀਗੜ੍ਹ, ਹੁਣ ਜਿਵੇਂ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ, ਇਹ ਵੀ ਮਸਲੇ ਇਹ 'ਚ ਆਉਂਦੇ ਨੇ। ਪਾਣੀਆਂ ਦੇ ਮਸਲੇ ਇਹਦੇ 'ਚ ਨੇ। ਦੱਸੋ ਇਹਦੇ 'ਚ ਜਾਣੀ ਕਿਸੇ ਧਰਮ ਨੂੰ ਜਾਣੀ ਉਹੋ ਜਿਹਾ ਵਿਰੋਧ ਕਰਨ ਵਾਲਾ ਤਾਂ ਕੰਮ ਨਹੀਂ ਹੋਣਾ ਚਾਹੀਦਾ। ਹਾਂਜੀ, ਇੱਕ ਆਮ ਬੰਦੇ ਇੰਡੀਵਿਜੂਅਲੀ ਗੱਲ ਕਰਦੇ ਆ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਇੱਕ ਲੱਗਦਾ ਨਹੀਂ ਕਿ ਜਿਹੜੇ ਬੰਦਿਆਂ ਦੇ ਕੋਲੇ ਸੱਤਾ ਹੁੰਦੀ ਆ, ਪਾਵਰ ਹੁੰਦੀ ਆ, ਜਾਂ ਸੱਤਾ ਹਾਸਲ ਕਰਕੇ ਇਹ ਜਿਹੜੀਆਂ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਨਾ, ਲੱਗਦਾ ਨਹੀਂ ਕਿ ਪੋਸੀਬਲ ਹੋ ਜਾਂਦਾ ਹੈ? ਮੈਂ ਤਾਂ ਕਹਿੰਦਾ ਐ ਵੀ ਪਹਿਲਾਂ ਤਾਂ ਸਾਨੂੰ ਬੜੇ ਵਿਖਾਵੇ ਕਰਦੇ, ਡਰਾਮੇ ਬੜੇ ਕਰਦੇ, ਸਾਡੇ ਲੁਭਾਣੇ ਜੇ ਦਿੰਦੇ ਸਾਨੂੰ ਸਭ ਕੁਝ ਛੁਣਛਣੇ ਜੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਤੇ ਸਾਰਾ ਕੁਝ ਹੀ ਇਹਨੂੰ ਵਿਸਾਰ ਦਿੰਦੇ ਆ। ਇੱਥੋਂ ਤੱਕ ਵੀ ਤੁਸੀਂ ਇਹ ਗੱਲ ਸੁਣੋ, ਜੋ ਸਾਡੀ ਜਿਹੜੀ ਸੀਗੀ ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ। ਪਾਵਰਾਂ ਸਾਰੀਆਂ, ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੋ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ ਆ।
ਜਥੇਦਾਰ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਇੱਕ ਹੁਕਮ ਸੁਣਾਇਆ ਸੀ ਵਿਰਸਾ ਸਿੰਘ ਵਲਟੋਏ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਕੱਲ ਜਥੇਦਾਰ ਗੜਗੜ ਸਾਹਿਬ ਨੇ ਉਹ ਤੋਂ ਪਾਬੰਦੀ ਹਟਾਤੀ। ਤਾਂ ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਪਾਬੰਦੀ ਲਗਾਈ ਜਾਂਦੀ ਹੈ, ਬਾਅਦ ਜਥੇਦਾਰ ਸਾਹਿਬ ਦੇ ਜਿਹੜੇ ਦੂਜੇ ਆਉਂਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤੀ ਜਾਂਦੀ ਹੈ? ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿਵੇਂ ਸੋਚ ਰਹੀਆਂ ਨੇ? ਦੇਖੋ ਜੀ, ਜਿਹੜੀ ਵਿਰਸਾ ਸਿੰਘ ਵਲਟੋਏ ਦੀ ਗੱਲ ਹੈ ਉਹ ਬਗੜਵਾ ਜ਼ਿਆਦਾ ਕਰਦਾ ਸੀ। ਉਹ ਵੀ ਸਾਡੇ ਸਿੰਘ ਸਾਹਿਬਾਂ ਦੇ ਉੱਪਰ, ਜਿਹੜੇ ਉਸ ਟਾਈਮ ਮੌਜੂਦ ਸਿੰਘ ਸਾਹਿਬ ਸਨ, ਉਹਨਾਂ ਦੇ ਉੱਤੇ ਉਹ ਬਗੜਵਾ ਜ਼ਿਆਦਾ ਕਰਦਾ ਸੀ। ਤੇ ਉਦੋਂ ਜਣੀ ਸਾਡੇ ਜਿਹੜੇ 5 ਤਖਤਾਂ ਦੇ ਸਿੰਘ ਸਾਹਿਬ ਸੀ, 5 ਪਿਆਰੇ ਰਲ ਕੇ ਸਿੰਘ ਸਾਹਿਬ, ਉਹਨਾਂ ਨੇ ਉਹਨੂੰ 10 ਸਾਲ ਵਾਸਤੇ ਇਹਨਾਂ ਨੂੰ ਹੀ ਕਿਹਾ ਸੀ ਵੀ ਇਹਨਾਂ ਨੂੰ ਪਾਰਟੀ ਤੋਂ ਅਲੱਗ ਕਰ ਦਿਓ, ਪਾਸੇ ਕਰ ਦਿਓ। ਪਰ ਉਹ ਹੁਣ ਜਿਹੜਾ ਜਥੇਦਾਰ ਸਾਹਿਬ ਨੇ ਉਹ ਤਾਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਨੇ, ਕਿਉਂਕਿ ਉਹਨਾਂ ਨੇ ਸਾਨੂੰ ਸਿੱਖੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਸਿਰਾਂ ਦੀ ਦਸਤਾਰ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸਿਰਫ ਇਹੀ ਆ ਕਿ ਉਹਨਾਂ ਨੇ ਵੱਡੇ ਘਰ ਨੂੰ, ਬਾਦਲਕਿਆਂ ਨੂੰ ਖੁਸ਼ ਕਰਨਾ ਹੈ। ਕਿਵੇਂ ਨਾ ਕਿਵੇਂ ਵਿਰਸਾ ਸਿੰਘ ਆਊਗਾ, ਆਣ ਕੇ ਪ੍ਰਚਾਰ ਕਰੂਗਾ, 4 ਵੋਟਾਂ ਨਾਲ ਜੁੜਨਗੀਆਂ। ਇੱਕ ਉਹ ਮੇਰੇ ਵਾਂਗੂ ਭਕਾਈ ਕਰਨ ਦੇ ਵਿੱਚ ਜ਼ਿਆਦਾ ਤੇਜ਼ ਆ ਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ। ਤੇ ਸ਼ਾਇਦ ਉਹ ਵਿਰਸਾ ਸਿੰਘ ਨੂੰ ਤਾਈਂ 1 ਸਾਲ ਪਿੱਛੋਂ ਹੀ ਆਪਣੇ ਨਾਲੇ ਇਹ ਤਾਂ ਇਹਨਾਂ ਦੀ ਆਪ ਦੀ ਖੇਡ ਆ ਜੀ, ਘਰ ਦੀ ਖੇਡ ਆ। ਕਦੀ ਦਾਲ ਬਣਾ ਲਓ, ਡੋਲ ਦੋ ਬਣਾ ਲਓ, ਡੋਲ ਦੋ, ਜੋ ਮਰਜ਼ੀ ਕਰੀ। ਜਥੇਦਾਰ ਗੜਗੜ ਸਾਹਿਬ ਨੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ, ਨਾਲ ਅਕਾਲੀ ਆਗੂ ਰਹੇ ਨੇ, ਚਾਹੇ ਉਹ ਅੱਜ ਬੀਜੇਪੀ ਦੇ ਵਿੱਚ ਨੇ, ਮਨਜਿੰਦਰ ਸਿੰਘ ਸਿਰਸਾ ਹੋਣੀ, ਤਾਂ ਉਹਨਾਂ ਨੂੰ ਇੱਕ ਤਕੀਦ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਜਿਹੜੇ ਰਿਹਾਈ ਦਾ ਮਸਲਾ ਉਹਦੇ ਵਿੱਚ ਕੇਜਰੀਵਾਲ ਦੇ ਸਮੇਂ ਤੋਂ ਅੜਚਨਾ ਪਈ ਹੋਈ ਹੈ, ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ। ਤਾਂ ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਪੂਰੀ ਕਲੀਅਰੈਂਸ ਹੋਣੀ ਚਾਹੀਦੀ ਆ। ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਭਾਜਪਾ ਵਾਲੀ, ਉਹਦੇ ਉੱਪਰ ਕੋਈ ਅਸਰ ਹੋ ਜਾਊਗਾ? ਮੈਂ ਤਾਂ ਨਹੀਂ ਸਮਝਦਾ ਕਿ ਕੋਈ ਅਸਰ ਹੋਊਗਾ, ਕਿਉਂਕਿ ਸਾਰੇ ਇੱਕੋ ਜਿਹੇ ਆ ਦਿੱਲੀ, ਭਾਵੇਂ ਉਹ ਮਨਜਿੰਦਰ ਸਰਸਾ ਜਾਂ ਜਥੇਦਾਰ ਸਾਹਿਬ ਨੇ ਜਾਂ ਅਕਾਲੀ ਦਲ ਆ, ਸਾਰੇ ਇੱਕੋ। ਹੁਣ ਗਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖ ਲਿਆ ਜੇ ਕਿਵੇਂ ਇਹਨਾਂ ਦਾ ਏਕਾ ਹੁੰਦਾ। ਸਾਡੇ ਤਾਂ ਮੇਰੀ ਜਿਹੜੀ ਸੀਟ ਆ ਗਿੱਦੜਬਾਹਾ ਵਾਲੀ ਸੀਟ ਜੀ, ਉੱਥੇ ਇੱਕ ਪਿੰਡ ਆ ਮੇਰਾ, ਬਾਦੀਆਂ ਪਿੰਡ ਹੀ ਆ, ਉੱਥੋਂ ਦੀ ਜਿਹੜੀ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ ਸਪੋਰਟਰ ਵੋਟਰ ਕੁੜੀ ਇੱਕ ਸਾਡੇ ਪਿੰਡੋਂ ਜਿਹੜੀ ਆ, ਹੁਣ ਜਿਹੜੀ ਆ ਜ਼ਿਲ੍ਹਾ ਪ੍ਰੀਸ਼ਦ ਜਾਂ ਕੀ ਵੋਟਾਂ ਹੋ ਰਹੀਆਂ ਇਹਦੇ 'ਚ ਆ, ਉਹਨੂੰ ਅਕਾਲੀ ਦਲ ਦੀ ਟਿਕਟ 'ਤੇ ਲੜਾਇਆ ਜਾ ਰਿਹਾ। ਉੱਥੋਂ ਸਾਫ਼ ਆ ਵੀ ਇਹ ਇੱਕ ਨੇ, ਸਾਰੇ ਇੱਕ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਤਾਂ ਕੋਈ ਤੁਹਾਡੇ ਵਰਗੇ ਸ਼ਖਸੀਅਤਾਂ, ਜਿਵੇਂ ਆਪਾਂ ਹੁਣ ਕਹੀ ਡਏ ਆ ਵੀ ਸਾਡਾ ਖਾਲਸਾ ਰਾਜ ਆਊਗਾ, ਸਾਡੇ ਖਾਲਸਿਆਂ ਦਾ, ਜਿਵੇਂ ਅੰਮ੍ਰਿਤਪਾਲ ਤੇ ਸਾਰਿਆਂ ਨੂੰ ਝਾਕ ਆ, ਜਾਂ ਜਿਵੇਂ ਬਾਈ ਹੋਣੀ ਆ, ਇਹਨਾਂ ਵਰਗੇ ਕੋਈ ਆਉਣਗੇ ਤੇ ਫਿਰ ਭਾਵੇਂ ਸਾਡੇ ਇਹ ਬੰਦੀ ਸਿੰਘ ਰਿਹਾ ਹੋਣ। ਨਹੀਂ ਤੇ ਮੇਰਾ ਤਾਂ ਮੈਂ ਨਹੀਂ ਮੰਨਦਾ ਵੀ ਇਹ ਸਰਕਾਰਾਂ ਕਰ ਦੇਣਗੀਆਂ, ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ 'ਚ ਬੈਨੀਫਿਟ ਆ। ਕਿ ਬੀਜੇਪੀ ਦਾ ਤੇ ਫਿਰ ਅਕਾਲੀ ਦਲ ਦਾ ਅੰਦਰ ਖਾਤੇ ਅਲਾਈਅੰਸ ਹੈ ਜੀ? ਪੱਕਾ ਜੀ ਪੱਕਾ। ਮੈਂ ਤਾਂ ਆਪਦੇ ਪਿੰਡ ਦੀ ਸੀਟ ਤੋਂ ਮੈਂ ਕਹਿਣ ਡਿਆ ਤੁਹਾਨੂੰ ਕਿ ਪੱਕਾ ਅਲਾਈਅੰਸ ਹੈ ਇਹਨਾਂ ਦਾ। ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਲਾਈਅੰਸ ਹੋ ਰਿਹਾ ਹੈ। ਕੈਪਟਨ ਨੇ ਵੀ ਕਹਿ ਦਿੱਤਾ ਜੀ। ਹੋਰ ਦੱਸੋ? ਉਹ ਵੀ ਕਹਿਣ ਡਿਆ ਵੀ ਇਹਨਾਂ ਦੀ ਸੋਚ ਦੇ ਨਾਲ ਹੀ ਸਹੀ ਆ, ਤੇ ਗਾਂ ਅਲਾਈਅੰਸ ਹੋਊ ਇਹਨਾਂ ਦਾ, ਪੱਕਾ ਹੋਏਗਾ ਜੀ। ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ ਹੋਈ ਆ ਲਗਾਤਾਰ 14 ਦਿਨ ਤੋਂ, ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਆਏ ਹੋ, ਅੱਗੇ ਸਵਾਗਤ ਕਰਨ ਵਾਸਤੇ ਲੋਕ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਰਹੇ ਨੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ? ਸਾਨੂੰ ਜਦੋਂ ਦੇ ਤੁਰੇ ਆ ਜੀ, ਬਹੁਤ ਸੋਹਣਾ ਇਹਨਾਂ ਨੂੰ, ਬਾਈ ਜੀ ਹੁਣਾਂ ਨੂੰ, ਬਾਈ ਦੀਪ ਸਿੱਧੂ ਦੇ ਨਾਂ ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਆ, ਉਹ ਇਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਆਪਣੇ ਨਾਲ ਤੁਰਨ ਵਾਲੇ ਹੁੰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਵਿਰੋਧ ਵਾਲਾ ਬੰਦਾ ਇਹੋ ਜਿਹਾ ਨਹੀਂ। ਸਾਨੂੰ ਤਾਂ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਤੋਂ, ਜਿੰਨੀਆਂ ਵੀ ਸੰਗਤਾਂ ਹੁਣ ਤੱਕ ਮਿਲੀਆਂ ਨੇ। ਹਾਂ, ਬਿਲਕੁਲ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤਾਂ ਖਾਸ ਤੌਰ ਤੇ ਯਾਤਰਾ ਪੰਜਾਬ ਦੇ तमाम ਸਾਰੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਤਾਂ ਖਾਸ ਤੌਰ ਤੇ ਵੱਡਾ ਜ਼ਿਕਰ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਹੈ ਉਹਦੀ ਪ੍ਰਵਾਨਗੀ ਉਹ ਲਾਗੂ ਹੋਣਾ ਚਾਹੀਦਾ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਕੱਲ ਦੇ ਸਮੇਂ ਦੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ ਸਮਾਪਤੀ ਦੀ। ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਕਰੀਬਨ 14 ਦਿਨ ਤੋਂ ਮਰਹੂਮ ਪੰਜਾਬ ਦੇ ਚਿੰਤਕ, ਪੰਜਾਬ ਦੇ ਉਹ ਸੁਹਿਰਦ ਨੌਜਵਾਨ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਪੈਦਲ ਯਾਤਰਾ ਆਰੰਭੀ ਹੋਈ ਆ। ਤਾਂ ਖਾਸ ਤੌਰ ਤੇ ਅੱਜ ਤਕਰੀਬਨ 14ਵਾਂ ਦਿਨ ਹੈ ਤੇ 14ਵੇਂ ਦਿਨ ਦੇ ਵਿੱਚ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਵਿੱਚ ਯਾਤਰਾ ਜਿਹੜੀ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ, ਪੰਜਾਬ ਦੇ ਨੌਜਵਾਨ ਆਪੋ ਆਪਣੇ ਤਰੀਕਿਆਂ ਦੇ ਨਾਲ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਆ। ਸਾਡੇ ਨਾਲ ਸਿੱਖ ਸੰਗਤਾਂ ਨੇ, ਧਰਮੀ ਫੌਜੀ ਨੇ, ਹੋਰ ਅਜ਼ੀਜ਼ ਹਸਤੀਆਂ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਿੰਨੇ ਕੁ ਦਿਨ ਤੋਂ ਲਗਾਤਾਰ ਤੁਸੀਂ ਜੁੜੇ ਹੋਏ ਹੋ? ਮੈਂ ਆਲਮੋਸਟ ਬਾਈ ਦੇ ਨਾਲ, ਦੀਪ ਸਿੱਧੂ ਦੇ ਨਾਲ ਹੀ ਅਸੀਂ ਜੁੜੇ ਹੋਏ ਸੀਗੇ ਸਟਾਰਟਿੰਗ ਤੋਂ ਹੀ।
ਸੋ ਉਹਨਾਂ ਦੇ ਜਾਣ ਤੋਂ ਪਿੱਛੋਂ ਅਸੀਂ ਪਰਿਵਾਰ ਦੇ ਨਾਲ ਲਗਾਤਾਰ ਕੰਟੀਨਿਊ ਜੁੜੇ ਹੋਏ ਹਾਂ। ਪਰਿਵਾਰ ਜਿਸ ਤਰ੍ਹਾਂ ਪਰਿਵਾਰ ਦਾ ਹੁਕਮ ਤੇ ਆਦੇਸ਼ ਹੁੰਦਾ ਸੀ ਉਹਨਾਂ ਦੇ ਨਾਲ ਹੀ ਹਾਂ। ਸੋ ਹਮੇਸ਼ਾ ਰਹਾਂਗੇ ਵੀ। ਤਾਂ ਸਮਰਥਨ ਕਿਵੇਂ ਦਾ ਜੀ ਸੰਗਤ ਦਾ? ਦੇਖੋ ਜੀ, ਉਹ ਇਦਾਂ ਦੀ ਹਸਤੀ ਸੀ, ਉਹਨੂੰ ਅੱਖਰਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਆ। ਇਮੋਸ਼ਨਲ ਹੋ ਗਏ ਭਾਈ ਜੀ। ਮੈਂ ਬੜਾ ਮੁਸ਼ਕਲ ਲੱਗਦਾ ਕਿ ਬਾਈ ਦੀਪ ਦੀਆਂ ਗੱਲਾਂ ਕਰਨੀਆਂ, ਕਿ ਉਹ ਇਦਾਂ ਦਾ ਇੱਕ ਸੂਰਮਾ ਸੀ ਜਿਹਨੂੰ ਭੁਲਾਉਣਾ ਬਹੁਤ ਮੁਸ਼ਕਲ ਆ। ਉਹਦਾ ਨਾਂ ਲੈਣ ਤੇ ਦੁਨੀਆ ਆਪ ਮਾਰੇ, ਗਲੀਆਂ ਦੇ ਕੱਖ ਤੱਕ ਉਸ ਦੀ ਮੈਸਿੰਗ ਕਰ ਰਹੇ ਨੇ। ਸੋ ਸਾਨੂੰ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀਆਂ ਨੇ ਕਿ ਉਹ ਯੋਧੇ ਦਾ ਹੋਣਾ ਅੱਜ ਪੰਜਾਬ ਦੇ ਹਾਲਾਤਾਂ ਲਈ ਬਹੁਤ ਜ਼ਰੂਰੀ ਸੀ। ਪੰਜਾਬ ਦੇ ਚਾਹੇ ਉਹ ਬੰਦੀ ਸਿੰਘ ਆ, ਚਾਹੇ ਉਹ ਪੰਜਾਬ ਦੀ ਨਸ਼ੇ ਦੀ ਨੌਜਵਾਨੀ ਆ, ਚਾਹੇ ਸਾਡੇ ਹੋਣ ਵਾਲੇ ਸਿੰਘ ਰਿਹਾਈ ਜੋ ਜਿਨ੍ਹਾਂ ਨੂੰ NSA ਲਾ ਕੇ ਕੀਤਾ, ਹੋਰ ਵੀ ਪੰਜਾਬ ਦੇ ਮੁੱਦੇ ਨੇ। ਥੋੜ੍ਹੇ ਦਿਨ ਪਹਿਲਾਂ ਭਾਈ ਬਗੀਚਾ ਸਿੰਘ ਨੇ ਹਰਿਆਣੇ ਦੇ ਵਿੱਚ ਆਪਣੇ ਘਰ ਦੇ ਉੱਤੇ ਝੰਡਾ ਲਾਇਆ ਤੇ ਉਹਦੇ ਤੇ UAPA ਲਾਤਾ। ਸੋ ਇਹ ਸਾਡੀਆਂ ਘੱਟ ਗਿਣਤੀਆਂ ਦੇ ਨਾਲ, ਜੋ ਸਾਡੀ ਕਮਿਊਨਿਟੀ ਦੇ ਨਾਲ ਜੋ ਇੱਕ ਬੜਾ ਵੱਡਾ ਇਹ ਗਲਤ ਤਰੀਕੇ ਨਾਲ ਸਾਨੂੰ ਪੇਸ਼ ਕਰਕੇ, ਸਾਡੀ ਗਲਤ ਤਰੀਕੇ ਨਾਲ ਸਾਡਾ ਜੋ ਛਵੀ ਆ ਖਰਾਬ ਕੀਤੀ ਜਾਂਦੀ ਆ, ਉਹ ਬੜੀ ਦੁਖਦਾਈ ਆ। ਸੋ ਉਹਦੇ ਲਈ ਚਿੰਤਨ ਹੋਣਾ ਇਕੱਲੇ ਬਾਈ ਦੀਪ ਦੇ ਲਈ ਨਹੀਂ, ਸਾਨੂੰ ਸਾਰਿਆਂ ਲਈ ਜਿਹੜੇ ਉਹ ਪੂਰਨੇ ਪਾ ਕੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪਏਗਾ। ਜਿੰਨੀਆਂ ਵੀ ਜ਼ਿਆਦਤੀਆਂ ਹੋ ਰਹੀਆਂ ਪੰਜਾਬ ਪੱਖੀ ਲੋਕਾਂ ਦੇ ਨਾਲ, ਤਾਂ ਕੀ ਲੱਗਦਾ ਕਿ ਆਖਰ ਫਿਰ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ਉਹਨਾਂ ਦੀ? ਦੇਖੋ ਜੀ, ਇਹ ਸਾਡਾ ਫਰਜ਼ ਇਕੱਲਿਆਂ ਦਾ ਨਹੀਂ, ਇਹ ਸਾਡੀ ਅਵੇਅਰਨੈਸ ਦੀ ਜ਼ਰੂਰਤ ਆ ਜੋ ਸਾਨੂੰ ਸਮਝਣਾ ਪਏਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਬਹੁਤ ਸਮੇਂ ਦੀ ਲੋੜ ਆ। ਜੇਕਰ ਅਸੀਂ ਸਮਝ ਜਾਵਾਂਗੇ ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਸਾਨੂੰ ਲੋਲੀਪੌਪ ਦਿੱਤੇ ਅਤੇ ਧੱਕਾ ਕੀਤਾ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ। ਜੇ ਅਸੀਂ ਕਿਸਾਨੀ ਅੰਦੋਲਨ ਦੇ ਲਈ ਸੰਘਰਸ਼ ਕੀਤਾ ਤਾਂ ਅਸੀਂ ਇਹੀ ਕਾਨੂੰਨਾਂ ਬਾਬਤ ਕਹਿੰਦੇ ਸੀ ਕਿ ਇਹ ਸਾਡੇ ਲਈ ਸਹੀ ਨਹੀਂ ਹੈ ਅਤੇ ਇਹਨਾਂ ਨੂੰ ਨਾ ਰੱਖ ਦਿੱਤਾ ਜਾਵੇ। ਪਰ ਜਦੋਂ ਸਾਲ 2 ਸਾਲ ਦੇ ਵਿੱਚੋਂ ਸਾਡੇ ਅਨੇਕਾਂ ਸਾਡੇ ਸਿਰਾਂ ਘਰਾਂ ਦੇ ਜਿਹੜੇ ਰੱਖਣ ਵਾਲੇ ਸੀ ਜਾਂ ਕਹਿ ਲਓ ਪਰਿਵਾਰ ਦੇ ਥੰਮ ਸੀ, ਉਹ ਸਾਡੇ ਵਿੱਚੋਂ ਖੋਏ ਗਏ ਨੇ। ਉੱਥੇ ਬਹੁਤ ਸਾਰੀਆਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਜਿੱਥੇ ਫਿਰ ਇਹਨਾਂ ਨੇ ਗੌਰਮੈਂਟ ਨੇ ਗੋਲੀ ਚਲਾ ਕੇ ਕਾਕਾ ਨਵਦੀਪ ਸਿੰਘ ਜਿਹੜਾ ਉਹਨਾਂ ਨੂੰ ਵੀ ਉਸ ਦੇ ਵਿੱਚ ਸ਼ਹੀਦ ਕੀਤਾ। ਸੋ ਸਰਕਾਰ ਆਪਦੇ ਵਾਅਦਿਆਂ ਤੋਂ ਮੁਨਕਰ ਹੋਈ ਆ ਤੇ ਅਕਸਰ ਪਾਤਸ਼ਾਹ ਦੀ ਕਲਾ ਵਰਤੀ ਬਾਈ ਜਿਵੇਂ ਕਹਿੰਦਾ ਹੁੰਦਾ ਸੀ। ਸੋ ਉਹ ਸਮਾਂ ਆਇਆ ਤਾਂ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਕਿ ਜੇਕਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਐਨਾਲਿਸਿਸ ਕਰਕੇ ਜਾਂ ਸਮਝ ਕੇ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ। ਖਾਸ ਤੌਰ ਤੇ ਲਗਾਤਾਰ ਪੰਜਾਬ ਦੀਆਂ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ। ਕੀ ਲੱਗਦਾ ਕਿ ਪੰਜਾਬ ਦੇ ਲੋਕ ਕਿਹਨੂੰ ਮੰਨਣਗੇ? ਅਸਲ ਦੇ ਵਿੱਚ ਪੰਜਾਬ ਦੇ ਨਾਲ ਖੜਾ ਕੌਣ ਹੈ? ਪੰਜਾਬ ਦੀ ਸੱਚੀ ਸੁੱਚੀ ਧਿਰ ਕਿਹੜੀ ਆ? ਦੇਖੋ ਜੀ, ਤੁਹਾਨੂੰ ਹਰ ਇੱਕ ਚੀਜ਼ ਦੇ ਨਾਲ ਟ੍ਰਾਇਲ ਕਰਨਾ ਪਊਗਾ। ਜੇ ਅੱਜ ਅਸੀਂ ਇੱਕ ਟ੍ਰਾਇਲ ਕੀਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਝਾੜੂ ਪਾਰਟੀ ਨੂੰ ਅਸੀਂ ਵੀ ਝਾੜੂ ਨੂੰ ਅੱਗੇ ਲੈ ਕੇ ਆਈਏ ਕਿ ਸ਼ਾਇਦ ਪੰਜਾਬ ਦਾ ਭਲਾ ਹੋ ਜਾਵੇ, ਪਰ ਉਹ ਵੀ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਆਪਣੇ ਪੰਜਾਬ ਦੇ ਲਈ, ਆਪਣੇ ਪੰਜਾਬ ਤੇ ਪਿੱਠ ਤੇ ਖੜਨ ਵਾਲੀ ਪਾਰਟੀ ਜਿਹੜੀ ਦਿੱਲੀ ਦਾ ਰਿਮੋਟ ਕੰਟਰੋਲ ਜਿਹਦੇ ਦਿੱਲੀ ਦਾ ਹੱਥ 'ਚ ਨਾ ਹੋਵੇ, ਜਿਹੜੀ ਉਹ ਪਾਰਟੀ ਤੁਹਾਡੀ ਧਿਰ ਬਣ ਕੇ ਚੱਲੂਗੀ, ਉਹ ਤੁਹਾਡਾ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰ ਸਕਦੀ ਹੈ। ਅਦਰਵਾਈਜ਼ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਸਰਕਾਰਾਂ ਇਸ ਪੰਜਾਬ ਤੇ ਪੰਜਾਬ ਦੇ ਪੱਖ ਲਈ ਕਦੇ ਵੀ ਤਤਪਰ ਨਹੀਂ ਹੈ। ਖਾਸ ਤੌਰ ਤੇ ਵੀ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੇ ਤਮਾਮ ਸਾਰੇ ਮਸਲਿਆਂ ਦੇ ਹੱਲ ਵਾਸਤੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਖਿੰਡੀਆਂ ਹੋਈਆਂ ਧਿਰਾਂ ਨੇ, ਉਹਨਾਂ ਨੂੰ ਇੱਕ ਕਰਨ ਦੀ ਲੋੜ ਆ। ਕੀ ਲੱਗਦਾ ਕਿ ਜਿਹੜੇ ਪੰਜਾਬ ਪ੍ਰਸਤ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਨੇ, ਉਹ ਇੱਕ ਕੀਤੇ ਕਿੱਦਾਂ ਜਾ ਸਕਦੇ? ਇਹ ਤਾਂ ਜੀ ਦੇਖੋ, ਪ੍ਰਮਾਤਮਾ ਸਮਤ ਬਖਸ਼ੇਗਾ, ਸਮਾਂ ਆਊਗਾ। ਪਾਤਸ਼ਾਹ ਨੇ ਕਿਹਾ ਸੀ ਮੇਰਾ 96 ਕਰੋੜੀ ਖਾਲਸਾ ਹੈ ਨਾ। ਸੋ ਇਹ ਪ੍ਰਮਾਤਮਾ ਕਲਾ ਵਰਤੇਗਾ ਔਰ ਜਲਦੀ ਇਹ ਪ੍ਰਮਾਤਮਾ ਕਿਰਪਾ ਕਰੇਗਾ ਇਹਨਾਂ ਚੀਜ਼ਾਂ ਦੇ ਵਿੱਚੋਂ। ਔਰ ਉਸ ਦੀ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਵੀ ਪੱਤਾ ਵੀ ਨਹੀਂ ਹਿਲਦਾ ਹੈ ਨਾ, ਅਸੀਂ ਅਕਸਰ ਕਹਿੰਦੇ ਹਾਂ। ਸੋ ਪ੍ਰਮਾਤਮਾ ਮਿਹਰ ਕਰਨਗੇ, ਉਹ ਤਾਂ ਮੈਂ ਦੂਰ ਨਹੀਂ, ਕਿਉਂਕਿ ਸਮਝਣਾ ਸਾਨੂੰ ਪਵੇਗਾ ਅੱਜ ਨਹੀਂ ਤਾਂ ਕੱਲ੍ਹ। ਔਰ ਉਸ ਤੋਂ ਬਿਨਾਂ ਸਾਡਾ ਕੋਈ ਪੰਜਾਬ ਦਾ ਬਣਨ ਵਾਲਾ ਵੀ ਨਹੀਂ ਹੈ। ਬਿਲਕੁਲ, ਇਸ ਨੂੰ ਲੈ ਕੇ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ, ਪੰਜਾਬ ਦੇ ਉਹਨਾਂ ਜਿਹੜੇ ਮੁੱਖ ਮਸਲੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਹੇ ਨੇ, ਉਹਨਾਂ ਮਸਲਿਆਂ ਦੇ ਹੱਲ ਵਾਸਤੇ ਵੱਖ-ਵੱਖ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਤਾਂ ਅੱਜ ਮਰਹੂਮ ਪੰਜਾਬ ਦੇ ਉਹ ਚਿੰਤਕ, ਪੰਜਾਬ ਦੇ ਸੁਹਿਰਦ ਨੌਜਵਾਨ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਦੇ ਵੱਲੋਂ ਇੱਕ ਨਿਵੇਕਲਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ, ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸਲ ਦੇ ਵਿੱਚ तमाम सारे मसलियां की जिहड़ी जड़ है वो आनंदपुर साहब का मता आ। तो तमाम सारिया तस्वीरां देख सकते हो कि पंजाब के वध अधिकारां की गल वास्ते जो रूपरेखा लिखी हुई है ट्राली के रूप के विच। तो ये तस्वीरां तुहाडे नाल गुरुद्वारा श्री भट्ठा साहब रोपड़ दीयां सांझियां कर रहे हैं। इन्हां तस्वीरां दे विच देख सकते हो कि तकरीबन अज
14ਵੇਂ ਦਿਨ ਦੇ ਵਿੱਚ ਜਿਹੜੀ ਯਾਤਰਾ ਪੈਦਲ ਯਾਤਰਾ ਤੱਕ ਸ੍ਰੀ ਦਮਦਮਾ ਸਾਹਿਬ ਸ੍ਰੀ ਸਾਬੋ ਕੀ ਤਲਵੰਡੀ ਤੋਂ ਆਰੰਭ ਕੀਤੀ ਹੋਈ ਸੀ ਉਹ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ ਇਹ ਦੀਪ ਸਿੱਧੂ ਦੀਆਂ ਤਸਵੀਰਾਂ ਨੇ ਜੋ ਦੀਪ ਸਿੱਧੂ ਲਗਾਤਾਰ ਪੰਜਾਬ ਦੇ ਤੇ ਪੰਥ ਦੇ ਮਸਲਿਆਂ ਦੀ ਗੱਲ ਕਰਦਾ ਰਿਹਾ, ਪੰਜਾਬ ਦੀ ਨੌਜਵਾਨੀ ਦੇ ਨਾਲ ਸੰਵਾਦ ਰਚਾਉਂਦਾ ਰਿਹਾ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਅੱਜ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਚਿੰਨ੍ਹ ਪੈਦਾ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਰੋਪੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਜੁੜਦੇ ਹੋਏ ਨਜ਼ਰ ਆ ਰਹੇ ਆ। ਭਾਈ ਦੀਪ ਸਿੱਧੂ ਦੇ ਧਰਮੀ ਮਾਤਾ ਕੁਲਬੀਰ ਕੌਰ ਵੀ ਸਾਡੇ ਨਾਲ ਹੈ, ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਪਹਿਲੇ ਦਿਨ ਤੋਂ ਯਾਤਰਾ ਦੇ ਨਾਲ? ਹਾਂ ਬੇਟੇ, ਸੀ 25 ਨੂੰ ਮੈਂ ਦਮਦਮਾ ਸਾਹਿਬ ਪਹੁੰਚ ਗਈ ਸੀ, 26 ਤੋਂ ਅਸੀਂ ਰਵਾਨਗੀ ਕੀਤੀ ਤੇ ਉਸ ਤੋਂ ਬਾਅਦ ਪੈਦਲ ਚੱਲ ਰਹੇ ਹਾਂ ਜੀ। ਤਾਂ ਕੀ ਲੱਗਦਾ ਕਿ ਅੱਜ ਦੀਪ ਤੇ ਚਾਹੇ ਅੱਜ ਸਾਡੇ ਵਿੱਚ ਨਹੀਂ ਪਰ ਦੀਪ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਲੋਕ ਯਾਦ ਕਰਦੇ ਆ ਜਿਨ੍ਹਾਂ ਨੇ ਦੀਪ ਦੀ ਸੰਗਤ ਮਾਣੀ, ਤਾਂ ਕੀ ਮਹਿਸੂਸ ਕਰਦੇ ਹੋ ਜੀ ਅੱਜ? ਦੇਖੋ, ਜਿਹੜੀ ਦੀਪ ਦੀ ਸੋਚ ਸੀ ਤੇ ਦੀਪ ਦਾ ਤਾਂ ਘਾਟਾ ਬਹੁਤ ਜ਼ਿਆਦਾ ਹੈ। ਉਹ ਅੱਜ ਵੀ ਅਸੀਂ ਇੱਕ ਤੁਰੇ ਫਿਰਦੇ ਆ। ਉਹਦੀ ਸੋਚ ਵੀ ਜੋ ਉਹ ਇੱਕ ਬੂਟਾ ਲਾ ਕੇ ਗਿਆ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ, ਅਸੀਂ ਉਸ ਨੂੰ ਲੈ ਕੇ ਚੱਲੇ ਆ। ਪਰ ਅਸੀਂ ਇਹੀ ਚਾਹੁੰਦੇ ਆ ਕਿ ਚਲੋ ਵਿੱਚ ਦੀ ਕੁਛ ਅਸੀਂ ਵਿਰਾਮ ਦਿੱਤਾ, ਜਿਵੇਂ ਵੀ ਠਹਿਰ ਹੋਈ ਤੇ ਅਸੀਂ ਉਸ ਦੁੱਖ ਦੇ ਵਿੱਚੋਂ ਥੋੜੇ ਜਿਹਾ ਉੱਭਰੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਚੀਜ਼ ਨੂੰ, ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜੋ ਉਹਨੇ ਸੋਚਿਆ ਸੀ ਉਹ ਅਸੀਂ ਕਰ ਸਕੀਏ। ਜਿਹੜੇ ਨੌਜਵਾਨਾਂ ਨੇ ਦੀਪ ਦੀ ਸੰਗਤ ਮਾਣੀ, ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਈ, ਪੰਜਾਬ ਦੀ ਨੌਜਵਾਨੀ ਨੂੰ ਦੀਪ ਨੇ ਚਿਣਕ ਲਾਈ, ਤਾਂ ਉਹ ਜਿਹੜੇ ਨੌਜਵਾਨ ਆ ਜਿਹੜੇ ਪਹਿਲੇ ਦਿਨ ਤੋਂ ਕਦੇ ਦੀਪ ਦੇ ਨਾਲ ਜੁੜੇ ਹੋਏ ਸੀ, ਉਹ ਨੌਜਵਾਨ ਮਿਲਦੇ ਆ ਅੱਜ? ਹਾਂਜੀ, ਆਏ ਨੇ, ਵਿੱਚ ਵਿੱਚ ਆਉਂਦੇ ਨੇ। ਜਿਵੇਂ ਜਿਵੇਂ ਹੁਣ ਉਹਨਾਂ ਨੇ ਆਪਣੇ ਕੰਮ ਰੁਝਾਨ ਵੀ ਛੇੜੇ ਹੋਏ ਨੇ, ਆਪਣੇ ਕੰਮ ਕਾਰ ਨੇ ਜਿਹੜੇ ਵਿੱਚ ਦੀ ਆਉਂਦੇ ਨੇ, ਮਿਲ ਕੇ ਜਾਂਦੇ ਨੇ। ਹੁਣ ਕੱਲ੍ਹ ਨੂੰ ਉਹਨਾਂ ਨੇ ਵੇਖੋ ਸਾਰਿਆਂ ਨੇ ਪਹੁੰਚਣਾ ਅਨੰਦਪੁਰ ਸਾਹਿਬ, ਜੋ ਸਾਡੀ 10 ਤਰੀਕ ਦੀ ਕੌਲ ਹੈ ਇਕੱਠ ਆ, ਉੱਥੋਂ ਫਿਰ ਅਸੀਂ ਇੱਕ ਵੱਡਾ ਮੈਸੇਜ ਦੇਵਾਂਗੇ। ਇਹ ਜਿਹੜਾ ਸਾਡਾ ਉਹ ਅਸੀਂ ਛਪਾਈਆਂ ਚਿੱਠੀਆਂ, ਇਹ ਜਿਹੜਾ ਪੈਦਲ ਮਾਰਚ ਹੈ, ਅਸੀਂ ਇਹ ਘਰ ਘਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਜਿਹੜਾ ਸੰਦੇਸ਼ ਆ ਅਸੀਂ ਹਰ ਇੱਕ ਨੂੰ ਜਗਾ ਸਕੀਏ ਵੀ ਸਾਡੇ ਹੱਕ ਕੀ ਨੇ। ਸਾਡੀਆਂ ਮੰਗਾਂ ਨਹੀਂ, ਮੰਗਾਂ ਤਾਂ ਅਸੀਂ ਫਿਰ ਮੰਗ ਤੇ ਬਣ ਜਾਂਗੇ, ਸਾਡੇ ਹੱਕ ਨੇ, ਸਾਡੀ ਖੁਦ ਮੁਖਤਿਆਰੀ ਆ। ਪੰਜਾਬ ਦੀ ਹਰ ਇੱਕ ਗੱਲ ਅਸੀਂ ਆਪ ਕਰ ਸਕੀਏ। ਜਿਵੇਂ ਕਿਸਾਨੀ, ਉਹਦੇ ਵਿੱਚ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ, ਉਹਦੇ ਵਿੱਚ ਜਿਹੜਾ ਕਪੂਰ ਸਿੰਘ ਉਹਨੇ ਲਾਗੂ ਕੀਤੇ ਸੀ, ਉਦੋਂ ਕੁਛ ਵਿੱਚ ਸੋਧ ਹੋਈਆਂ ਤੇ ਉਹ ਚੀਜ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾਇਆ ਪੈਦਲ ਮਾਰਚ ਦੇ ਜ਼ਰੀਏ, ਵੀ ਹਰ ਪਿੰਡ ਪਿੰਡ ਤੱਕ। ਮੈਂ ਇਹੀ ਕਹਿੰਦੀ ਹਾਂ ਵੀ ਜਿਹੜਾ ਸਾਡਾ ਮੈਸੇਜ ਹੈ ਉਹ ਸੋਸ਼ਲ ਮੀਡੀਆ ਤੇ ਜਾਂ ਕੋਈ ਹੋ ਤੇ ਉਹਦੇ ਤੇ ਵੀ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਹਰੇਕ ਨੂੰ ਪਤਾ ਲੱਗ ਸਕੇ ਵੀ ਸਾਡੇ ਹੱਕ ਕੀ ਨੇ। ਆਨੰਦਪੁਰ ਦੇ ਮਤੇ ਦੀ ਗੱਲ ਤੇ ਪੰਜਾਬ ਦੇ ਲੀਡਰਾਂ ਨੇ ਕਰਨੀ ਸੀ, ਜਿਨ੍ਹਾਂ ਨੇ ਕੁਰਸੀਆਂ ਦੇ ਨਿੱਘ ਮਾਣੇ, ਅੱਜ ਤੁਹਾਨੂੰ ਕਿਉਂ ਗੱਲ ਕਰਨੀ ਪੈ ਰਹੀ ਹੈ ਜੀ? ਦੇਖੋ ਜੀ, ਉਹ ਤਾਂ ਪੰਜਾਬ ਨੂੰ ਭੁੱਲ ਹੀ ਗਏ ਨੇ। ਜੇ ਅੱਜ ਪੰਜਾਬ ਦੇ ਹੁੰਦੇ ਤੇ ਅੱਜ ਸ਼ਾਇਦ ਸਾਨੂੰ ਲੋੜ ਨਹੀਂ ਸੀ ਸੜਕਾਂ ਤੇ ਪੈਦਲ ਮਾਰਚ ਕਰਨ ਦੀ। ਅੱਜ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਹੱਕ ਮੰਗਣੇ ਨੇ। ਜਿਵੇਂ ਸਾਡੇ ਪਾਣੀ ਦਾ ਮੁੱਦਾ, ਦੇਖੋ ਸੈਂਟਰ ਕੋਲੇ 4 ਚੀਜ਼ਾਂ ਹੁੰਦੀਆਂ ਨੇ, ਇੱਕ ਫੌਜ, ਤੇਲ ਦਾ, ਪੈਸੇ ਦਾ, ਜਾਂ ਸੋਸ਼ਲ ਮੀਡੀਆ, ਡਾਕਖਾਨਾ, ਇਹ ਹੁੰਦਾ। ਪਰ ਬਾਕੀ ਮੰਗਾਂ ਤਾਂ ਸਾਡੇ ਪੰਜਾਬ ਦੀ ਸਟੇਟ ਕੋਲ, ਸਰਕਾਰ ਕੋਲੇ ਹੁੰਦੀਆਂ ਨੇ। ਉਹ ਉਹਨਾਂ ਨੂੰ ਕਰਨੀ ਚਾਹੀਦੀ ਸੀ ਹਰ ਗੱਲ। ਤੇ ਉੱਥੇ ਸਾਡੇ ਲੀਡਰ ਜਾ ਕੇ ਜੋ ਦਿੱਲੀ ਤੋਂ ਚੱਲਣਗੇ ਉਹ ਸਾਡੇ ਪੰਜਾਬ ਦੀ ਗੱਲ ਨਹੀਂ ਕਰਨਗੇ। ਜਦ ਦਿੱਲੀ ਵੱਲ ਪਿੱਠ ਕਰਕੇ ਇੱਥੇ ਦੀ ਗੱਲ ਕਰਨਗੇ ਫਿਰ ਸਾਡੇ ਹੱਕ ਮਿਲਣਗੇ। ਨਹੀਂ ਤਾਂ ਇਹਨਾਂ ਨੇ ਜਿਵੇਂ BBM ਬੋਰਡ ਹੈ, ਪਾਣੀ ਦੇ ਮੁੱਦੇ ਉਹ ਖਤਮ ਕਰਤਾ, ਯੂਨੀਵਰਸਿਟੀ ਨੂੰ ਖਤਮ ਕਰ ਰਹੇ ਨੇ। ਫਿਰ ਹੁਣ ਸਾਡੇ ਮੁੰਡੇ ਉੱਥੇ ਪੜ੍ਹਨ ਜਾਂਦੇ ਨੇ, ਉਹਨਾਂ ਧਰਨੇ ਥੋੜ੍ਹੀ ਲਾਣ ਜਾਣਾ ਸੀ। ਜੇ ਅਸੀਂ ਯੂਨੀਵਰਸਿਟੀ ਅੱਜ ਨਾ ਬੱਚੇ ਨੌਜਵਾਨ ਉੱਥੇ ਆਵਾਜ਼ ਚੱਕਦੇ, ਸਾਡੇ ਜਿਹੜੇ ਬੱਚੇ ਨੇ ਉੱਥੇ ਇਕੱਲੇ ਸਿੱਖਾਂ ਦੀ ਨਹੀਂ ਯੂਨੀਵਰਸਿਟੀ, ਉੱਥੇ ਹਿੰਦੂ ਦੀ ਵੀ ਆ, ਮੁਸਲਮਾਨ ਦੀ ਆ, ਈਸਾਈ ਦੀ, ਸਾਰੇ ਪੰਜਾਬ ਦੀ ਹੈ। ਬਾਹਰੋਂ ਵੀ ਬੱਚੇ ਹੋਰ ਸਟੇਟਾਂ 'ਚੋਂ ਆ ਕੇ ਪੜ੍ਹ ਸਕਦੇ ਨੇ, ਕਿਉਂ ਉੱਥੇ ਫੀਸ ਥੋੜ੍ਹੀ ਆ। ਹੁਣ ਮਹਿੰਗੀਆਂ ਯੂਨੀਵਰਸਿਟੀਆਂ 'ਚ ਗਰੀਬ ਦਾ ਬੱਚਾ ਕਿੱਥੋਂ ਪੜ੍ਹੇਗਾ? ਸੋ ਉਹ ਸਾਡੀ ਯੂਨੀਵਰਸਿਟੀ ਨੇ ਸਾਡੀ ਬੋਲੀ ਤੇ ਸਾਡੀ ਤੇ ਡਾਕਾ ਮਾਰਿਆ ਜਾ ਰਿਹਾ, ਵੀ ਬਦਲੇ ਜਾ ਰਹੇ ਨੇ। ਫਿਰ ਸਾਡੀ ਚੰਡੀਗੜ੍ਹ ਸਾਨੂੰ ਖਤਮ ਕਰੇ ਜੋ ਪੰਜਾਬ ਦੀ ਹੈ। ਇਹ ਹੁਣ ਕਹਿ ਦਿੰਦੇ ਵੀ ਹਰਿਆਣਾ ਆਪਸ ਵਿੱਚ ਸਮਝੌਤਾ ਕਰਿਆ ਸੀ, ਕਹਿੰਦੇ ਵੀ ਹਰਿਆਣਾ ਵੀ ਸਾਡਾ, ਹਿਮਾਚਲ ਸਾਨੂੰ ਸਾਡਾ ਪਿਛੋਕੜ ਦੇ ਦਿਓ, ਸਾਨੂੰ ਹਿਮਾਚਲ, ਹਰਿਆਣਾ, ਰਾਜਸਥਾਨ ਨੂੰ ਦੇ ਦਿਓ, ਸਾਡੀ ਇੱਕੋ ਹੀ ਰਾਜਧਾਨੀ ਹੈ। ਅਸੀਂ ਤਾਂ ਕੋਈ ਵੰਡਣੀ ਨਹੀਂ ਚਾਹੁੰਦੇ, ਅਸੀਂ ਤਾਂ ਕਹਿੰਦੇ ਅਸੀਂ ਇੱਕ ਹੋ ਜਾਈਏ। ਸੋ ਸਾਡੇ ਜੋ ਦੀਪ ਦੀ ਸੋਚ ਸੀ ਉਹ ਅਸੀਂ ਲੈ ਕੇ ਚੱਲੇ ਹਾਂ। ਜਦ ਤੱਕ ਦਮ ਹੈ ਸਾਡੇ, ਜਿੰਨੀ ਸਾਡੇ 'ਚ ਪਾਵਰ ਹੋਏਗੀ ਅਸੀਂ ਵਰਤਾਂਗੇ, ਕਰਾਂਗੇ, ਕੰਮ ਵੀ ਕਰਾਂਗੇ। ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਵੀ ਉਹ ਇੱਕ ਬਹਿਣ ਹੈ,
ਇਹਦੇ ਵਿੱਚ ਹੌਲੀ ਹੌਲੀ ਸਾਰੇ ਆਉਣਗੇ ਜੋ ਜਿੰਨੀਆਂ ਜਥੇਬੰਦੀਆਂ ਨੇ। ਜੇ ਕੋਈ ਪੋਲੀਟੀਕਲ ਵੀ ਆਉਣਾ ਚਾਹੁੰਦਾ ਛੱਡ ਕੇ ਆਪਣਾ ਪੋਲੀਟੀਕਲ ਕੰਮ, ਉਹ ਵੀ ਆ ਸਕਦੇ ਇਹਦੇ ਵਿੱਚ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਵੀ ਜ਼ਰੂਰ ਪਹੁੰਚੋ, ਵੱਧ ਤੋਂ ਵੱਧ ਆਪਣੇ। ਸਾਡਾ ਨਾ ਤਾਂ ਇਹ ਦੀਪ ਦਾ ਸੀ, ਨਾ ਹੁਣ ਬਾਈ ਮਨਦੀਪ ਦਾ, ਪੰਜਾਬ ਦਾ ਸਾਰਿਆਂ ਦਾ। ਜੇ ਸਾਡਾ ਕੱਲਿਆਂ ਦੇ ਛੋਡਾ ਵੀ ਹੈ, ਅਸੀਂ ਕਹਿੰਦੇ ਵੀ ਆਓ ਆਪਾਂ ਇੱਕ ਆਪਣੇ ਹੱਕ ਲਈਏ, ਆਵਾਜ਼ ਨੂੰ ਬੁਲੰਦ ਕਰੀਏ ਤੇ ਚੜ੍ਹਦੀ ਕਲਾ ਦੇ ਵਾਲਾ ਪੰਜਾਬ ਲੈ ਕੇ ਜਾਈਏ। ਜੋ ਅਸੀਂ ਰਾਜ ਦੀ ਗੱਲ ਕਰਦੇ, ਸਾਡੀ ਖੁਦ ਮੁਖਤਿਆਰੀ ਹੋਵੇ, ਅਸੀਂ ਆਪਣੇ ਰੇਟ ਹਰ ਇੱਕ ਚੀਜ਼ ਆਪਦੀ ਤੈਅ ਕਰੀਏ, ਸਾਨੂੰ ਪਾਣੀਆਂ ਦਾ ਮੁੱਲ ਮਿਲੇ ਤੇ ਸਾਡਾ ਪੂਰੀ ਪੰਜਾਬ। ਹੁਣ ਇਹ ਲੀਡਰ ਤਾਂ ਲੈ ਲੈ ਕੇ ਪੈਸੇ ਪਾਈ ਕਰਜ਼ਾਈ ਕਰਤਾ ਇਹਨਾਂ ਨੇ ਸਾਰਾ ਪੰਜਾਬ। ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ, ਕਹਿੰਦੇ ਗਿਣਤੀ ਕੁ ਦੇ ਲੋਕ ਆ ਬਚੇ ਆ ਜਿਹੜੇ ਪੰਜਾਬ ਦੀ ਗੱਲ ਕਰ ਸਕਣ, ਪੰਥ ਦੀ ਗੱਲ ਕਰ ਸਕਣ, ਪਰ ਕਹਿੰਦੇ ਜਿੰਨੇ ਕੁ ਬਚੇ ਉਹਨਾਂ ਨੂੰ ਚਾਹੀਦਾ ਏਕਾ ਕਰਕੇ ਤੇ ਇਕੱਠੇ ਹੋ ਕੇ ਗੱਲ ਕਰਨ। ਦੇਖੋ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਆਓ ਸਾਰੇ ਇਕੱਠੇ ਰਲ ਕੇ ਚੱਲੀਏ। ਬਖਰੇਵੇਂ ਤਾਂ ਦੇਖੋ ਸਾਨੂੰ ਛੱਡਣੇ ਪੈਣੇ ਨੇ ਆਪਣੇ ਆਪਣੇ। ਸਾਨੂੰ ਜੇ ਅਸੀਂ ਅੱਜ ਨਾ ਇਕੱਠੇ ਹੋਏ ਫਿਰ ਕਦੇ ਪੰਜਾਬ ਉੱਠ ਨਹੀਂ ਸਕੇਗਾ। ਇਹ ਮੌਕਾ ਮਿਲਦਾ, ਕਦੇ ਕਦੇ ਲਹਿਰਾਂ ਆਉਂਦੀਆਂ ਨੇ, ਉਹਦੀ ਸਾਨੂੰ ਇਹ ਮੌਕਾ ਮਿਲਦਾ ਗੱਲ ਕਰਨ ਦਾ। ਜਿਹੜੇ ਕੁਛ ਕੁ ਚੱਲੇ ਨੇ, ਅਸੀਂ ਕਹਿੰਦੇ ਪ੍ਰਮਾਤਮਾ ਉਹਨਾਂ ਤੋਂ ਵੀ ਮਿਹਰ ਰੱਖੇ। ਬਾਕੀ ਆਉਣ ਵਾਸਤੇ ਬੇਨਤੀ ਕਰਦੇ ਵੀ ਆਓ ਭਾਈ, ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਜਵਾਕਾਂ ਦਾ ਤੇ ਭਵਿੱਖ ਹੈ। ਜਿਵੇਂ ਅੱਜ ਸਾਡਾ ਨੌਜਵਾਨ ਬਾਹਰ ਜਾ ਰਿਹਾ, ਇੱਥੇ ਕੁਛ ਨਹੀਂ ਮਿਲਣਾ, ਸਾਡੀ ਪੜ੍ਹਾਈ ਵੀ ਖਤਮ। ਸਾਨੂੰ ਆਈਲੈਟਸ ਦੇ ਕੇ ਸਾਡਾ ਸਾਰਾ ਪੰਜਾਬ ਖਾਲੀ ਕਰਤਾ ਤੇ ਪੈਸਾ ਸਾਰਾ ਸਾਡਾ ਬਾਹਰ ਦੀਆਂ ਸਟੇਟਾਂ 'ਚ ਜਾ ਰਿਹਾ, ਮਤਲਬ ਕੰਟਰੀਆਂ 'ਚ। ਤੇ ਅਸੀਂ ਤਾਂ ਇਹੀ ਕਹਿੰਦੇ ਵੀ ਆਓ ਸਾਰੇ ਰਲ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿੰਨੇ ਵੀ ਨੇ। ਹੁਣ ਅਸੀਂ ਇਹ ਜਿਹੜੀ ਦੀਪ ਦਾ ਬੂਟਾ ਲਾਇਆ, ਬਾਰਿਸ਼ ਪੰਜਾਬ ਜਥੇਬੰਦੀ ਜੋ ਬਾਈ ਨੇ ਬਣਾਈ ਸੀ, ਤੇ ਅਸੀਂ ਉਸ ਬਾਰਿਸ਼ ਪੰਜਾਬ ਜਥੇਬੰਦੀ ਨੂੰ ਲੈ ਕੇ ਤੁਰੇ ਹਾਂ। ਸੋ ਸਾਰਿਆਂ ਨੂੰ ਕਹਿੰਦੇ ਵੀ ਆਓ, ਜੀ ਆਇਆਂ ਨੂੰ। ਅਸੀਂ ਉਹਨਾਂ ਦਾ ਵੱਧ ਚੜ੍ਹ ਕੇ ਧੰਨਵਾਦ ਕਰਾਂਗੇ। ਜਿੰਨੇ ਜੋਗੇ ਹੈਗੇ ਆ ਉਹਨਾਂ ਨੂੰ ਨਾਲ ਬਰੋਬਰ ਰੱਖਾਂਗੇ। ਸੋ ਅਸੀਂ ਤਾਂ ਕਹਿੰਦੇ ਵੀ ਸਾਰੇ ਆਓ ਭਾਈ, ਸਾਰਿਆਂ ਨੂੰ ਮੇਰਾ ਸੱਦਾ ਹੈ। ਮੈਂ ਦੀਪ ਤੁਹਾਡਾ ਵੀ ਸੀ, ਦੀਪ ਮੇਰਾ ਨਹੀਂ ਸੀ, ਦੀਪ ਪਰਿਵਾਰ ਦਾ ਨਹੀਂ ਸੀ, ਦੀਪ ਸਭ ਦਾ ਸੀ। ਦੀਪ ਦੀ ਸੋਚ ਨੂੰ ਲੈ ਕੇ ਆਪਾਂ ਅੱਗੇ ਚੱਲੀਏ। ਜੋ ਸੰਤਾਂ ਨੇ ਗੱਲ ਕਹੀ ਸੀ ਉਹੀ ਦੀਪ ਕਰਦਾ ਸੀ। ਹੁਣ ਅਸੀਂ ਇਹ ਕਹਿੰਦੇ ਵੀ ਆਓ ਸਾਰੇ ਰਲ ਕੇ, ਸਾਰਿਆਂ ਦਾ ਹੱਕ ਹੈ, ਸਾਰੇ ਆਪਣੇ ਹੱਕ ਲਈਏ ਆਪਾਂ। ਪੰਜਾਬ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੀ ਜਿਹੜਾ ਇਸ ਪੈਦਲ ਮਾਰਚ ਦੇ ਵਿੱਚ ਸਮਰਥਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਤਸਵੀਰਾਂ ਗੁਰਦੁਆਰਾ ਭੱਠਾ ਸਾਹਿਬ ਦੀਆਂ ਰੋਪੜ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹਨਾਂ ਤਸਵੀਰਾਂ ਵਿੱਚ ਪੰਜਾਬ ਦੀਆਂ ਉਹ ਸੁਹਿਰਦ ਧਿਰਾਂ ਦੇ ਵੱਖ-ਵੱਖ ਨੁਮਾਇੰਦੇ ਨੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਪੰਜਾਬ ਦੀਆਂ ਜਿਹੜੀਆਂ ਜਾਤੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਗੋਵਾਲ ਸਾਹਿਬ ਨੇ ਸਾਡੇ ਨਾਲ। ਭਾਗੋਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜਿਹੜੀ ਮੁਹਿੰਮ ਮਨਦੀਪ ਸਿੰਘ ਨੇ ਸ਼ੁਰੂ ਕੀਤੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਹੈ। ਮਨਦੀਪ ਨੇ ਵੀ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਜੀ। ਨਵਦੀਪ ਸਿੰਘ ਨੇ ਜੋ ਕੀਤਾ, ਮਨਦੀਪ ਸਿੰਘ ਜੀ ਨੇ, ਇਹ ਬਹੁਤ ਵਧੀਆ ਕੀਤਾ ਹੈ। ਜੋ ਪਹਿਲਾਂ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਜੋ ਦੀਪ ਸਿੱਧੂ ਜੀ ਕਰ ਰਹੇ ਸੀ ਉਹਨਾਂ ਦੇ ਪੈਰੇ ਤੇ ਚੱਲ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਪੂਰੀ ਤਰ੍ਹਾਂ ਇਹਨਾਂ ਦਾ ਸਾਥ ਦੇ ਰਿਹਾ, ਸਾਥ ਦਿੰਦਾ ਰਹੇਗਾ। ਜਿਹੜੀ ਆਪਾਂ ਇਕੱਠ ਦੀ ਗੱਲ ਕਰਦੇ ਹਾਂ, ਸੱਚ ਪਿੱਛੇ ਇਕੱਠ ਬਹੁਤ ਘੱਟ ਹੁੰਦਾ, ਪਰ ਸੱਚ ਸੱਚ ਹੀ ਰਹਿੰਦਾ, ਝੂਠ ਝੂਠ ਹੀ ਰਹਿੰਦਾ। ਭਾਗੋਵਾਲ ਸਾਹਿਬ, ਇਹ ਵੀ ਇੱਕ ਵੱਡਾ ਸਵਾਲ ਰਿਹਾ ਕਿ ਜਿਹੜੇ ਲੋਕਾਂ ਨੇ ਸੱਤਾ ਦਾ ਨਿੱਘ ਹੰਡਾਇਆ ਜਾਂ ਜਿਨ੍ਹਾਂ ਦੀ ਦਾਅਵੇਦਾਰੀ ਹੈ ਕਿ ਅਸੀਂ ਪੰਥ ਪ੍ਰਸਤਾਂ, ਦਾਅਵੇ ਤਾਂ ਬਹੁਤ ਸਾਰੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ, ਪਰ ਆਖਰ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ? ਵੀਰ ਜੀ, ਜਿਹੜਾ ਪੰਥ ਪ੍ਰਸਤ ਬੰਦਾ ਹੋਵੇ ਉਹਨੂੰ ਸਰਕਾਰ ਜਾਂ ਮਾਰ ਦਿੰਦੀ ਆ ਜਾਂ ਜੇਲ੍ਹਾਂ 'ਚ ਬੰਦ ਕਰ ਦਿੰਦੀ। ਜੱਗੀ ਜੌਲ ਜੀ ਜੇਲ੍ਹ 'ਚ ਬੰਦ ਹੈ, ਹਰਵਿੰਦਰ ਸੰਧੂ ਵਰਗੇ ਸ਼ਹੀਦ ਕਰ ਦਿੱਤੇ। ਭਾਵੇਂ ਸਾਡੇ ਬੰਦਿਆਂ ਨੇ ਕੀਤੇ, ਪਰ ਪਿੱਛੇ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ। ਸਰਕਾਰਾਂ ਸਿਮਰਜੀਤ ਸਿੰਘ ਮਾਨ 'ਤੇ 100 ਪਰਚਾ ਦਰਜ ਹੈ। ਜਿਹੜਾ ਬੰਦਾ ਸੱਚ ਦੀ ਗੱਲ ਕਰੇਗਾ, ਦੀਪ ਸਿੱਧੂ ਵਰਗੇ ਸ਼ਹੀਦ ਕਰ ਦਿੱਤੇ, ਉਹਨਾਂ ਨੂੰ ਚੁੱਭਦਾ ਸੱਚ ਸਾਡਾ। ਅੰਮ੍ਰਿਤਪਾਲ ਜੇਲ੍ਹ 'ਚ ਬੰਦ ਬੈਠਾ ਹੈ, ਹੋਰ ਬੰਦੀ ਸਿੰਘ ਬੈਠੇ ਨੇ। ਬਲਾਤਕਾਰੀਆਂ ਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਵੀ ਰਿਹਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਫਿਰ ਅਸੀਂ ਗੁਲਾਮ ਨਹੀਂ ਤੇ ਹੋਰ ਕੀ ਹੈ। ਸਾਨੂੰ ਜਾਗਣਾ ਪਵੇਗਾ, ਜਾਗ ਕੇ ਤੁਰਨਾ ਪਊ, ਚੱਲਣਾ ਪਵੇਗਾ। ਇੱਕ ਇਹਦੇ ਵਿੱਚ ਵੱਡੀ ਤਾਕਤ ਹੁੰਦੀ ਹੈ। ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਥ ਪ੍ਰਸਤ ਨੇ, ਪੰਜਾਬ ਦੀ ਹੱਕੀ ਮੰਗਾਂ ਦੀ ਸਮੇਂ-ਸਮੇਂ ਤੇ ਗੱਲ ਕਰਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦੀ ਜਾਤੀ ਹੁੰਦੀ ਹੈ ਤਾਂ ਉਹਦਾ ਵੀ ਵਿਰੋਧ ਕੀਤਾ ਜਾਂਦਾ ਉਹਨਾਂ ਜਥੇਬੰਦੀਆਂ ਦੇ ਵੱਲੋਂ। ਲੱਗਦਾ ਨਹੀਂ ਕਿ ਏਕੇ ਦੇ ਵਿੱਚ ਵੱਡਾ ਬਲ ਹੁੰਦਾ, ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ? ਜਥੇਬੰਦੀਆਂ ਨੂੰ ਸੱਤਾ ਦੀ ਭੁੱਖ ਜ਼ਿਆਦਾ ਹੈ, ਪੰਥ ਦੀ ਭੁੱਖ ਘੱਟ ਹੈ, ਸੱਤਾ ਦੀ ਭੁੱਖ ਜ਼ਿਆਦਾ। ਇਸੇ ਕਰਕੇ ਤੁਸੀਂ ਦੇਖਦੇ ਹੋ ਪੰਥ ਦੀ ਗੱਲ ਬਾਦਲ ਵੀ ਕਰਦਾ ਹੈ, ਪੰਥ ਦੀ ਗੱਲ ਬਾਦਲ ਦੇ ਬਿਨਾਂ ਹੋਰ ਵੀ ਅਕਾਲੀ ਦਲ ਕਰਦੇ ਨੇ, ਪਰ ਪ੍ਰਾਪਤੀ ਕੁਛ ਨਹੀਂ ਹੋ ਰਹੀ। ਜਿੱਥੇ ਕੋਈ ਨੌਜਵਾਨ ਜਿਸ ਨੇ ਕੁਰਬਾਨੀ ਕੀਤੀ ਹੈ ਜਾਂ ਜ਼ੁਲਮ ਦੇ ਖਿਲਾਫ ਗੱਲ ਕਰਦਾ, ਉੱਥੇ ਬਾਦਲ ਪਰਿਵਾਰ ਆਪਣਾ ਵਿਅਕਤੀ ਜ਼ਰੂਰ ਖੜਾ ਕਰਦਾ।
ਆਪਣਾ ਕੈਂਡੀਡੇਟ ਨੂੰ ਖੜਾ ਕਰਦਾ। ਉਹਨਾਂ ਦੇ ਅੰਦਰ ਸੱਤਾ ਦੀ ਭੁੱਖ ਹੈ ਵੀ ਸੱਤਾ ਸਾਡੇ ਹੱਥੋਂ ਨਾ ਜਾਵੇ। ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਉਹਨੂੰ ਸੱਤਾ ਮਿਲੇ ਜਾਂ ਨਾ ਮਿਲੇ, ਜਿਵੇਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਸੱਤਾ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਉਹਨਾਂ ਨੇ ਗੱਲ ਜ਼ੁਲਮ ਦੇ ਖਿਲਾਫ ਕਰਨੀ ਹੈ। ਆ ਤਮਾਮ ਸਾਰੀਆਂ ਧਿਰਾਂ ਵੱਡਾ ਸਮਰਥਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸੇ ਨੂੰ ਲੈ ਕੇ ਅੱਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਤਕਰੀਬਨ 14 ਦਿਨ ਦੀ ਇਹ ਵੱਡੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ। ਇਹਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕੀਤਾ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਦਾ ਟੀਚਾ ਮਿਥਿਆ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਨੇ, ਜੋ ਕਿ ਮਰਹੂਮ ਗਾਇਕ ਤੇ ਮਰਹੂਮ ਪੰਜਾਬ ਦੇ ਚਿੰਤਕ ਦੀਪ ਸਿੱਧੂ ਦੇ ਭਰਾਤਾ ਨੇ। ਗੱਲਬਾਤ ਕਰਦੇ ਹਾਂ ਬਾਈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਅੱਜ 14ਵਾਂ ਦਿਨ ਹੈ, ਲਗਾਤਾਰ ਤੁਸੀਂ ਪੜਾਅ ਦਰ ਪੜਾਅ ਯਾਤਰਾ ਆਰੰਭੀ ਹੋਈ ਹੈ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮੰਤਵ ਕੀ ਹੈ, ਕੀ ਟੀਚਾ ਮਿੱਥ ਕੇ ਚੱਲੇ ਹੋਏ ਹੋ? ਦੇਖੋ, ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ, ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ, ਤੇ ਅਸੀਂ ਦਿਨੇ ਵੀ ਆਉਂਦੇ ਹਾਂ ਸਾਰੀ ਸੰਗਤ ਨੂੰ ਜਦੋਂ ਜਿਹੜੇ ਪਿੰਡਾਂ ਵੇਦੀ, ਨਗਰ ਵੇਦੀ ਜਾਂ ਅਸੀਂ ਨਿਕਲੀਦਾ ਗਾ ਉੱਥੇ। ਜਿਹੜੇ ਖਾਸ ਤੌਰ ਤੇ ਤੁਹਾਨੂੰ ਗਰਾਊਂਡ ਤੇ ਜਿੰਨੇ ਵੀ ਲੋਕ ਮਿਲੇ, ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਜ਼ਰ ਕੇ ਆਏ ਹੋ, ਮਾਲਵੇ ਦਾ ਦੂਰ ਕੀਤਾ, ਤਾਂ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਵਿਚਰੇ ਹੋ, ਤਾਂ ਖਾਸ ਤੌਰ ਤੇ ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ, ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ, ਇਹ ਤਾਂ ਸਿਰਫ ਇੱਕ ਟੀਚਾ ਹੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ ਇਹ ਸਭ ਨੂੰ ਜਾਣੂ ਕਰਾਉਣਾ ਸੀ। ਇਸ ਤੋਂ ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆ ਹੈਗਾ। ਤੇ ਜਦੋਂ ਆਪਣੇ ਹੱਕਾਂ ਦੀ ਵੀ ਆਪਾਂ ਲੜਾਈ ਲੜਨੀ ਕੀ ਹੈ, ਪਹਿਲਾਂ ਆਪਾਂ ਨੂੰ ਇਹ ਤਾਂ ਗੱਲ ਕਲੀਅਰ ਹੋਵੇ ਨਾ। ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ, ਆਪਾਂ ਨੂੰ ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਹਾਂ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਲੱਗਦਾ ਨਹੀਂ ਕਿ ਜੇ ਪੰਜਾਬ ਦੀਆਂ ਧਿਰਾਂ ਨੇ ਪਹਿਰਾ ਦਿੱਤਾ ਹੁੰਦਾ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦਾ ਇੱਕ ਰੂਪ ਜਿਸ ਤਰੀਕੇ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਸੀ, ਤਾਂ ਅੱਜ ਪੰਜਾਬ ਦੀ ਰੂਪਰੇਖਾ ਹੋਰ ਤਰੀਕੇ ਦੀ ਹੋਣੀ ਸੀ। ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਚੀਜ਼ ਆ ਵੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਗਾ। ਜੇ ਕਿਤੇ ਆਪਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਗੱਲ ਕਰਦੀਆਂ ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਸਾਹਿਬ ਦੇ ਮਤੇ ਲਈ, ਪਰ ਬਾਅਦ 'ਚ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ। ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦਿੱਤਾ ਹੁੰਦਾ ਤੇ ਉਸ ਨੂੰ ਲਾਗੂ ਕਰਾਇਆ ਹੁੰਦਾ ਤੇ ਨਾ ਤਾਂ ਆਪਣਾ ਪਾਣੀ ਆਪਣੇ ਤੋਂ ਖੋਏ ਜਾਣੇ ਸੀ, ਜਿਹੜਾ ਆਪਣਾ ਬੋਰਡ ਭਾਖੜਾ ਡੈਮ ਬੋਰਡ ਆ, ਤੇ ਨਾ ਹੀ ਮੈਂ ਕਹਿੰਦਾ ਯੂਨੀਵਰਸਿਟੀ 'ਚ ਜਿਹੜੇ ਨੌਜਵਾਨ ਬੈਠੇ ਆ ਐਜੀਟੇਸ਼ਨ ਤੇ ਬੈਠੇ ਸੀ, ਜਿਨ੍ਹਾਂ ਨੇ ਚਲੋ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਤਾਂ ਮੋਰਚਾ ਫਤਿਹ ਹੋਇਆ, ਨਾ ਕਿਸਾਨੀ ਵਾਲਾ ਜਿਹੜਾ ਮੋਰਚਾ ਸੀ। ਦੇਖੋ, ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ, ਉਹ ਨਹੀਂ ਪੂਰੇ ਹੋਏਗੇ। ਉਹੀ ਸਰਦਾਰ ਕਪੂਰ ਸਿੰਘ ਨੇ ਆ ਕੇ ਸਾਨੂੰ 1972 ਤੇ 73 ਵਿੱਚ ਉਹ ਲੀਕ ਕੇ ਆਪਾਂ ਨੂੰ ਅਨੰਦਪੁਰ ਸਾਹਿਬ ਵਾਲਾ ਮਤਾ ਦਿੱਤਾ ਹੈਗਾ। ਤੇ ਇਹੀ ਗੱਲ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ, ਪਹਿਲਾਂ ਜਾਣੂ ਕਰਾਈਏ ਤੇ ਆਪਾਂ ਕਿਹਦੇ ਨਾਲ ਕੀ ਲੜਾਈ ਆ, ਫੇਰ ਆਪਾਂ ਅੱਗੇ ਚੱਲੀਏ। ਕੱਲ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਪ੍ਰਕਾਸ਼ ਸਿੰਘ ਬਾਦਲ ਦਾ ਦਿਨ ਮਨਾਇਆ, ਤਾਂ ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਨੇ ਕਿ ਜੇ ਕੋਈ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ ਸਭ ਤੋਂ ਮੋਦੀ ਦਾ ਜ਼ਿਕਰ ਕੀਤਾ ਕਿ ਜੋ ਸਭ ਤੋਂ ਵੱਧ ਸਤਿਕਾਰ ਕਰਦਾ ਸੀ ਜਾਂ ਕਿਸੇ ਨੂੰ ਪੈਰੀਂ ਹੱਥ ਲਾ ਕੇ ਸਨਮਾਨ ਕਰਦਾ ਸੀ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਲੱਗਦਾ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਦੇ ਬਾਵਜੂਦ, ਇੰਨਾ ਜ਼ਿਆਦਾ ਸਤਿਕਾਰਤ ਹੋਣ ਦੇ ਬਾਵਜੂਦ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਦੀ ਗੱਲ ਕਰਨ ਦੇ ਵਿੱਚ ਸਫਲ ਰਹੇ ਆ। ਦੇਖੋ, ਕਿਤੇ ਨਾ ਕਿਤੇ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਚੀਜ਼ ਤੇ ਸਾਨੂੰ 1978 ਵਿੱਚ ਵੀ ਪਹਿਰਾ ਦਿੱਤਾ ਸੀ, ਇਹਨੂੰ ਮਾਨਤਾ ਵੀ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ, ਪਰ ਜਦੋਂ ਉਹਨਾਂ ਦੀ ਉਦੋਂ ਬਾਅਦ ਤਿੰਨ ਵਾਰੀ ਸਰਕਾਰ ਆਈ ਆ, ਪਰ ਉਦੋਂ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਮੁਨਕਰ ਕਰਤਾ ਨਾ। ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ, ਪਰ ਜਾ ਕੇ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਜਦੋਂ ਸਰਕਾਰ 'ਚ ਸੀ, ਜਦੋਂ ਪਾਵਰ 'ਚ ਸੀ। ਬਾਈ ਜੀ, ਇੱਕ ਜਦੋਂ ਗੱਲ ਚੱਲਦੀ ਆ ਕਿਸਾਨੀ ਅੰਦੋਲਨ ਦੀ, ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਇੱਕ ਵੱਡੀ ਚਿੰਨ੍ਹ ਪੈਦਾ ਕੀਤੀ ਬਾਈ ਦੀਪ ਸਿੱਧੂ ਨੇ। ਦੀਪ ਸਿੱਧੂ ਨੂੰ ਅੱਜ ਵੀ ਬਹੁਤ ਸਾਰਾ ਪੰਜਾਬ ਦਾ ਵੱਡਾ ਤਬਕਾ ਯਾਦ ਕਰਦਾ, ਉਹ ਜਿਹੜੀਆਂ ਡੂੰਘੀਆਂ ਯਾਦਾਂ ਛੱਡ ਕੇ ਗਏ ਨੇ। ਤਾਂ ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ
ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀਗੀ। ਤੇ ਉਹ ਬਾਈ ਨੇ ਜਦੋਂ ਆਪਦੇ ਸਪੀਚਾਂ 'ਚ ਆਪਦੇ ਬੋਲਾਂ ਰਾਹੀਂ ਇਹੋ ਜਿਹਾ ਨੌਜਵਾਨੀ ਨੂੰ ਜਗਾਇਆ, ਉਹਨਾਂ ਨੂੰ ਦੱਸਿਆ ਵੀ ਆਪਣੀ ਹੋਂਦ ਤੇ ਹਮਲਾ ਹੋ ਰਿਹਾ, ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪੈਣੀ ਹੈ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨਾ ਪੈਣਾ। ਰਾਜਸੀ ਲੀਡਰਾਂ ਦੇ ਸਮੇਤ ਜਿੰਨੇ ਵੀ ਹੋਰ ਵੱਖ-ਵੱਖ ਕਿੱਤਿਆਂ ਦੇ ਲੋਕ ਨੇ, ਉਹਨਾਂ ਦਾ ਇਹੋ ਸੁਪਨਾ ਹੁੰਦਾ ਕਿ ਲਗਜ਼ਰੀ ਜ਼ਿੰਦਗੀ ਜਿਉਣੀ, ਵੱਖਰੇ ਤਰੀਕੇ ਦੇ ਜਿਹੜਾ ਮਾਹੌਲ ਹੋਵੇ। ਤਾਂ ਇਸ ਨੂੰ ਲੈ ਕੇ ਜਦੋਂ ਬਾਈ ਦੀਪ ਦੀ ਗੱਲ ਕਰਦੇ ਹਾਂ ਤਾਂ ਗਰਾਊਂਡ ਤੋਂ ਉੱਠ ਕੇ ਜਿਸ ਸਥਾਨ ਦੇ ਉੱਪਰ ਦੀਪ ਪੁੱਜਿਆ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਰਸਾਨੀ ਦੀ ਗੱਲ ਕੀਤੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਦੇਖੋ ਇੱਕ ਅੰਦਰ ਚਿੰਗ ਹੁੰਦੀ ਹੈ ਜੀ ਸਾਰਿਆਂ ਤੇ। ਜਦੋਂ ਬਾਈ ਨੂੰ ਮੈਂ ਕਹੂੰਗਾ ਬਹੁਤ ਚੰਗਾ ਦੇਖੋ ਕੰਮਕਾਰ ਸੀਗਾ, ਕਾਰੋਬਾਰ ਸੀਗਾ, ਤੇ ਇੱਕ ਚਿੰਗ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ, ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ, ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਜੇ ਇੱਕ ਬਾਈ ਦੀ ਦੀਪ ਤੇ ਅੱਜ ਮੈਂ ਤੁਹਾਨੂੰ ਕਹੂੰਗਾ ਵੀ ਮੇਰੇ ਨਾਲ ਜਿੰਨੇ ਵੀ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਜਾਂ ਸਾਨੂੰ ਮਿਲ ਰਹੇ, ਉਹ ਬਾਈ ਦੀਪ ਦੀ ਜਗਾਏ ਹੋਏ ਦੀਪ ਆ। ਵੀ ਉਹਨਾਂ ਨੇ ਉਹ ਸੋਚ, ਹਰੇਕ ਦੇ ਅੰਦਰ ਦਰਦ ਆ, ਉਸ ਨੇ ਉਹ ਦਰਦ ਭਰਿਆ। ਜੇ ਆਪਾਂ ਨੂੰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਸੰਘਰਸ਼ ਵੇਲੇ ਵੀ 84 ਤੋਂ ਬਾਅਦ ਵੀ ਬਹੁਤ ਨੌਜਵਾਨਾਂ ਨੇ ਆਪਦਾ ਜੀਵਨ ਪੰਥ ਲੈ ਕੇ ਪੰਜਾਬ ਲੇਖੇ ਲਾਇਆ ਨਾ, ਤੇ ਬਾਈ ਨੇ ਵੀ ਉਹੀ ਚੀਜ਼ ਸਮਝੀ ਵੀ ਆਪਣਾ ਫਰਜ਼ ਆ, ਫਰਜ਼ ਨਿਭਾਉਂਦੇ ਹੋਏ ਬਾਈ ਨੇ ਆਪਦਾ ਇਹ ਸਾਰੇ ਕਾਰਜ ਕੀਤੇ ਆ। ਫਰਜ਼ ਮੂਹਰੇ ਜਦੋਂ ਪੰਥ ਆ ਜਾਂਦਾ, ਪੰਜਾਬ ਆ ਜਾਂਦਾ ਨਾ, ਫਿਰ ਆਪਦਾ ਨਿੱਜ ਐਡਾ ਵੱਡਾ ਨਹੀਂ ਰਹਿ ਜਾਂਦਾ ਉਦੋਂ ਉੱਥੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਜੇ ਬਾਈ ਅੱਜ ਦੀਪ ਹੁੰਦੇ, ਜਿੱਦਾਂ ਪੰਥ ਦੀ, ਪੰਜਾਬ ਦੀ ਸਿੱਖੀ ਦੀ ਗੱਲ ਕਰਦੇ ਸੀ, ਤਾਂ ਉਹ ਉਹਨਾਂ ਦਾ ਸਿੱਖੀ ਦੇ ਵੱਲ ਨੂੰ ਮੋੜਾ ਹੋ ਰਿਹਾ ਸੀ। ਉਹਨਾਂ ਨੇ ਦਾੜੀ ਕੇਸ ਰੱਖਣੇ ਸੀ, ਅੰਮ੍ਰਿਤ ਛਕਣੇ, ਇੱਦਾਂ ਦੀਆਂ ਚੀਜ਼ਾਂ ਵਾਪਰਨੀਆਂ ਸੀ। ਨਹੀਂ ਦੇਖੋ ਇਹ ਤਾਂ ਹੁਣ ਥੋੜਾ ਜਿਹਾ ਲਾਸਟ ਦਿਨਾਂ 'ਚ ਜਿਵੇਂ ਆਪਾਂ ਨੂੰ ਲੱਗ ਹੀ ਰਿਹਾਗਾ, ਜਦੋਂ ਘਰੋਂ ਵੀ ਜਾਂਦੇ ਸੀਗੇ ਤਾਂ ਦਸਤਾਰ ਬੰਨ੍ਹਣੀ, ਉਹਨਾਂ ਨੇ ਪੱਗ ਬੰਨ੍ਹਣੀ ਸ਼ੁਰੂ ਕਰਤੀ ਸੀਗੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਜਦੋਂ ਆਪਾਂ ਇਹੋ ਜਿਹੀ ਪੰਥਕ ਸਫ਼ਿਆਂ 'ਚ ਵਿਚਰਨ ਲੱਗ ਜਾਂਦੇ ਤੇ ਆਪ ਮੁਹਾਰੀ ਚੀਜ਼ਾਂ ਹੋ ਜਾਂਦੀਆਂ ਇਹੋ ਜਿਹੀਆਂ। ਪੰਜਾਬ ਦੀ ਜਵਾਨੀ ਵਾਸਤੇ, ਕਿਸਾਨੀ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਈ ਦੀਪ ਨੂੰ ਪਿਆਰ ਕਰਨ ਵਾਲੇ, ਬਾਈ ਦੀਪ ਦੀ ਸੋਚ ਤੇ ਚੱਲਣ ਵਾਲੇ ਆਓ। ਜੇ ਬਾਈ ਦੀਪ ਪੰਜਾਬ ਨੂੰ ਆਪਾਂ ਨੂੰ ਗੱਲ ਕਹਿ ਸਕਦਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤਾਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਜਿਹੜਾ ਇਹ ਆਪਣਾ ਪੈਦਲ ਮਾਰਚ ਆ, ਇਹ ਪੰਜਾਬ ਦੇ ਹੱਕਾਂ ਲਈ ਆ, ਪੰਜਾਬ ਦੀ ਖੁਦ ਮੁਖਤਿਆਰੀ ਲਈ ਆ, ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਗਾ। ਇਸ 'ਚ ਨਿੱਜ ਮੂਹਰੇ ਨਹੀਂ ਰੱਖਣਾ ਚਾਹੀਦਾ, ਚਾਹੇ ਕੋਈ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਜਥੇਬੰਦੀ ਆ, ਚਾਹੇ ਇੰਡੀਵਿਜੂਅਲ ਤੌਰ ਤੇ ਆ। ਜੋ ਵੀ ਇਸ 'ਚ ਸ਼ਮੂਲੀਅਤ ਕਰ ਸਕਦਾ ਸਾਡੇ ਨਾਲ ਜ਼ਰੂਰ ਕਰੋ। ਇਹ ਆਪਣੇ ਹੱਕਾਂ ਦੀ ਲੜਾਈ ਆ, ਆਪਾਂ ਨੂੰ ਆਪ ਲੜਨੀ ਪੈਣੀ ਆ। ਬਾਈ ਜੀ ਲਾਸਟ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਤੌਰ ਤੇ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਪੰਥਕ ਪੋਲਿਟਿਕਸ ਦਾ ਵੈਕੂਅਮ ਆ, ਉਹਦੀ ਪੂਰਤੀ ਕਿਵੇਂ ਹੋਊਗੀ, ਕੌਣ ਪੂਰਤੀ ਕਰੂਗਾ, ਕਿਹਦੇ ਵਿੱਚੋਂ ਦੇਖਦੇ ਹੋ ਇਹ ਚੀਜ਼ ਨੂੰ? ਦੇਖੋ ਇਹ ਤਾਂ ਹਜੇ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ, ਹਜੇ ਇਲੈਕਸ਼ਨਾਂ 'ਚ ਵੀ ਟਾਈਮ ਪਿਆ ਹੈਗਾ, ਤੇ ਜੇ ਆਪਾਂ ਪੰਥਕ ਧਿਰ ਖੜੀ ਕਰਨੀ, ਆਪਾਂ ਲੀਡਰਸ਼ਿਪ ਖੜੀ ਕਰਨੀ ਹੈ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਅਲਾਈਅੰਸ ਦੇ ਨਾਲ ਹੋਊਗਾ, ਵੱਖ-ਵੱਖ ਜਥੇਬੰਦੀ? ਦੇਖੋ ਉਹ ਤਾਂ ਕੋਈ ਕਿਹਦੇ ਨਾਲ ਕੌਣ ਜੁਆਇਨ ਹੁੰਦਾ, ਕਿਵੇਂ ਚੱਲਦਾ, ਇਹ ਤਾਂ ਜੇ ਆਪਾਂ ਆਪਣੀ ਲੜਾਈ ਵੀ ਬਹੁਤ ਵੱਡੀਆਂ ਧਿਰਾਂ ਨਾਲ ਆ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਜਿਹੜੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾਹੀਨ ਨੇ ਇਸ ਵੇਲੇ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਦੇਖਦੇ ਹੋ ਕਿ ਪੰਜਾਬ ਪੱਖੀ ਲੀਡਰਸ਼ਿਪ ਵਾਲੇ ਗੁਣ ਹੈਗੇ ਆ? ਨਹੀਂ, ਪੰਜਾਬ ਪੱਖੀ ਤਾਂ ਮੈਂ ਉਹੀ ਗੱਲ ਕਰੂੰਗਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਜਾਂ ਪੰਜਾਬ ਦਾ ਪੱਖ ਪੂਰਦੀ ਆ, ਜਿਹੜੀ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਦੀ, ਉਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੀ ਹੈ ਤੇ ਪੰਜਾਬ ਲਈ ਕੰਮ ਕਰ ਸਕਦੀ ਹੈ। ਬਾਈ ਮਨਦੀਪ ਹੋਣੀ ਲਗਾਤਾਰ ਤਕਰੀਬਨ 14 ਦਿਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਚੱਲੇ ਹੋਏ ਨੇ, ਤੇ ਖਾਸ ਤੌਰ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਨੇ ਇਸ ਵੇਲੇ। ਤੇ ਇਸ ਤੋਂ ਜਿਹੜਾ ਇਹਨਾਂ ਦਾ ਅਗਲਾ ਪੜਾਅ ਹੈ ਕੀਰਤਪੁਰ ਸਾਹਿਬ ਆ, ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾ ਕੇ ਅਰਦਾਸ ਕਰਨੀ ਹੈ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਵੱਖ-ਵੱਖ ਧਿਰਾਂ ਦੇ ਵੱਲੋਂ ਰੂਪਰੇਖਾ ਅਪਣਾਈ ਜਾ ਸਕਦੀ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।
ਪੰਜਾਬ ਦੇ ਮੁੱਦਿਆਂ ਵਾਸਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਆ। ਪਰ ਹਾਲ ਦੇ ਵਿੱਚ ਮਰਹੂਮ ਪੰਜਾਬ ਦੇ ਉਹ ਚਿੰਤਕ ਜਿਨ੍ਹਾਂ ਹੀ ਪੰਜਾਬ ਨੂੰ ਵੱਡੀ ਇੱਕ ਕਿਸਾਨੀ ਅੰਦੋਲਨ ਵੇਲੇ ਤੋਂ ਚਿੰਨ੍ਹ ਲਾਈ ਉਹ ਸੀ ਦੀਪ ਸਿੰਘ ਸਿੱਧੂ, ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ। ਪਰ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸ਼ੁਰੂ ਕਰ ਦਿੰਦੇ ਹਾਂ। ਤਕਰੀਬਨ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਇਹ ਯਾਤਰਾ ਦੀ ਰਵਾਨਗੀ ਤਕਰੀਬਨ 14 ਦਿਨ ਪਹਿਲਾਂ ਹੋਈ ਸੀ। ਲਗਾਤਾਰ ਵੱਖ-ਵੱਖ ਪੜਾਅ ਕਰਦਿਆਂ ਹੋਇਆ ਇਹ ਜਿਹੜੀ ਯਾਤਰਾ ਹੈ ਅੱਜ ਗੁਰਦੁਆਰਾ ਭੱਠਾ ਸਾਹਿਬ ਸ੍ਰੀ ਰੋਪੜ ਦੇ ਵਿੱਚ ਪਹੁੰਚ ਚੁੱਕੀ ਹੈ। ਔਰ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਉਸ ਅਦਾਕਾਰ, ਪੰਜਾਬ ਦੇ ਉਸ ਨਾਇਕ ਦੀਪ ਸਿੰਘ ਸਿੱਧੂ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ। तमाम ਸਾਰੀਆਂ ਹੋਰ ਤਸਵੀਰਾਂ ਨਜ਼ਰ ਆਉਣਗੀਆਂ। ਔਰ ਵੱਖ-ਵੱਖ ਟਰੈਕਟਰ ਟਰਾਲੀਆਂ ਦੇ ਉੱਪਰ ਇਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਔਰ ਖਾਸ ਤੌਰ ਤੇ ਨੌਜਵਾਨੀ ਵੱਡਾ ਤਬਕਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਵਿੱਚ ਮੌਜੂਦ ਹਾਂ। ਬਾਈ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਖਾਸ ਤੌਰ ਤੇ ਜਿਹੜਾ ਪੰਜਾਬ ਦਾ ਵੱਡਾ ਮਸਲਾ ਲੰਬੇ ਸਮੇਂ ਤੋਂ ਰਿਹਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ। ਖਾਸ ਤੌਰ ਤੇ ਸਾਡੇ ਨਾਲ ਸਿੱਖ ਸ਼ਖਸੀਅਤਾਂ ਨੇ, ਧਰਮੀ ਫੌਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ, ਉਹ ਵੀ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ। 14 ਦਿਨ ਹੋ ਚੁੱਕੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਨੂੰ ਵੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਸਹਿਯੋਗੀਆਂ ਨੂੰ ਵੀ ਤੇ ਜਿੰਨੇ ਵੀ ਦੇਖਣ ਵਾਲੇ ਸਰਵ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ ਤੁਸੀਂ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪ ਦਾ ਲਾਲਚ ਨਹੀਂ ਕੀਤਾ, ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਹਾਂ। ਕਦੋਂ ਤੋਂ ਜੁੜੇ ਹੋਏ ਹੋ ਜੀ ਇਹਨਾਂ ਨਾਲ? ਜੁੜੇ ਜੀ ਕਾਫੀ ਚਿਰ ਹੋ ਗਿਆ ਜੁੜੇ। ਦੀਪ ਸਿੱਧੂ ਤੋਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਧਰਨਾ ਲਾਇਆ ਸੀ, ਉਦੋਂ ਤਾਂ ਵੈਸੇ ਹੀ ਅਸੀਂ ਫੌਜੀ, ਮੈਂ ਤੇ ਅਵਤਾਰ ਸਿੰਘ ਫੱਕਰ ਸਰ ਵਗੈਰਾ ਜਿਹੜੇ ਸਾਡੇ ਪ੍ਰਧਾਨ ਜੀ ਨੇ, ਅਸੀਂ ਜਾਂਦੇ ਰਹਿੰਦੇ ਹੁੰਦੇ ਸਾਂ ਇਹਨਾਂ ਦੇ ਕੋਲ। ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਸ ਪੰਜਾਬ ਜਥੇਬੰਦੀ ਇਹਨਾਂ ਨੇ ਬਣਾਈ ਆ, ਇਹ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਪ੍ਰਧਾਨ ਜੀ ਨੇ ਰਾਜਾ ਸਿੰਘ ਜੀ, ਫਿਰ ਇਹਨਾਂ ਦੇ ਨਾਲ ਭਤੀਜਾ ਵੀ ਆ ਮੇਰਾ, ਤੇ ਇਹਨਾਂ ਦੇ ਨਾਲ ਜੁੜ ਕੇ ਤੇ ਅਸੀਂ ਫਿਰ ਉਦੋਂ ਦੇ ਹੀ ਇਹਨਾਂ ਨਾਲ ਅਟੈਚ ਹਾਂ ਜੀ। ਖਾਸ ਤੌਰ ਤੇ ਆਨੰਦਪੁਰ ਦੇ ਮਤੇ ਦੀ ਗੱਲ ਆ ਤਾਂ ਕੀ ਲੱਗਦਾ ਕਿ ਆਨੰਦਪੁਰ ਦੇ ਮਤੇ ਦੇ ਉੱਪਰ ਅੱਜ ਨੌਜਵਾਨੀ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਹਦੇ ਤੇ ਯਤਨ ਕਰਨਾ ਪੈ ਰਿਹਾ, ਤਾਂ ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ? ਦੇਖੋ ਜੀ, ਜਦੋਂ ਸ਼ੁਰੂ 'ਚ ਇਹ ਆਨੰਦਪੁਰ ਸਾਹਿਬ ਦਾ ਮਤਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ ਜਿਹੜੀ ਰਾਜ ਕਰ ਚੁੱਕੀ ਧਿਰ ਆ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਆਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂ ਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਛੋਟੇ ਦੁਕਾਨਦਾਰ ਇਹਦੇ 'ਚ ਆਉਂਦੇ ਨੇ, ਜਿਹੜੀ ਆਹ ਸਾਡੀ ਐਜੂਕੇਸ਼ਨ ਸਿਸਟਮ ਆ ਇਹ ਇਹਦੇ 'ਚ ਆਉਂਦਾ, ਜਾਣੀ ਹਰ ਇੱਕ ਚੰਡੀਗੜ੍ਹ, ਹੁਣ ਜਿਵੇਂ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ, ਇਹ ਵੀ ਮਸਲੇ ਇਹ 'ਚ ਆਉਂਦੇ ਨੇ, ਪਾਣੀਆਂ ਦੇ ਮਸਲੇ ਇਹਦੇ 'ਚ ਨੇ। ਦੱਸੋ ਇਹਦੇ 'ਚ ਜਾਣੀ ਕਿਸੇ ਧਰਮ ਨੂੰ ਜਾਣੀ ਉਹੋ ਜਿਹਾ ਵਿਰੋਧ ਕਰਨ ਵਾਲਾ ਤਾਂ ਕੰਮ ਨਹੀਂ ਹੋਣਾ ਚਾਹੀਦਾ। ਹਾਂਜੀ, ਇੱਕ ਆਮ ਬੰਦੇ ਇੰਡੀਵਿਜੂਅਲੀ ਗੱਲ ਕਰਦੇ ਆ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਇੱਕ ਲੱਗਦਾ ਨਹੀਂ ਕਿ ਜਿਹੜੇ ਬੰਦਿਆਂ ਦੇ ਕੋਲੇ ਸੱਤਾ ਹੁੰਦੀ ਆ, ਪਾਵਰ ਹੁੰਦੀ ਆ, ਜਾਂ ਸੱਤਾ ਹਾਸਲ ਕਰਕੇ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਨਾ ਲੱਗਦਾ ਨਹੀਂ ਕਿ ਪੋਸੀਬਲ ਹੋ ਜਾਂਦਾ ਹੈ? ਮੈਂ ਤਾਂ ਕਹਿੰਦਾ ਐ ਵੀ ਪਹਿਲਾਂ ਤਾਂ ਸਾਨੂੰ ਬੜੇ ਵਿਖਾਵੇ ਕਰਦੇ, ਡਰਾਮੇ ਬੜੇ ਕਰਦੇ, ਸਾਡੇ ਲੁਭਾਣੇ ਜੇ ਦਿੰਦੇ ਸਾਨੂੰ ਸਭ ਕੁਝ ਛੁਣਛਣੇ ਜੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਤੇ ਸਾਰਾ ਕੁਝ ਹੀ ਇਹਨੂੰ ਵਿਸਾਰ ਦਿੰਦੇ ਆ। ਇੱਥੋਂ ਤੱਕ ਵੀ ਤੁਸੀਂ ਇਹ ਗੱਲ ਸੁਣੋ, ਜੋ ਸਾਡੀ ਜਿਹੜੀ ਸੀਗੀ ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ, ਪਾਵਰਾਂ ਸਾਰੀਆਂ, ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੇ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ ਆ। ਜਥੇਦਾਰ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਇੱਕ ਹੁਕਮ ਸੁਣਾਇਆ ਸੀ ਵਿਰਸਾ ਸਿੰਘ ਵਲਟੋਏ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਕੱਲ ਜਥੇਦਾਰ ਗੜਗੜ ਸਾਹਿਬ ਨੇ ਉਹ ਤੋਂ ਪਾਬੰਦੀ ਹਟਾਤੀ। ਤਾਂ ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਪਾਬੰਦੀ ਲਗਾਈ ਜਾਂਦੀ ਹੈ, ਬਾਅਦ ਜਥੇਦਾਰ ਸਾਹਿਬ ਦੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤੀ ਜਾਂਦੀ ਹੈ, ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿਵੇਂ ਸੋਚ ਰਹੀਆਂ ਨੇ? ਦੇਖੋ ਜੀ, ਜਿਹੜੀ ਵਿਰਸਾ ਸਿੰਘ ਵਲਟੋਏ ਦੀ ਗੱਲ ਹੈ, ਉਹ ਬਗੜਵਾ ਜ਼ਿਆਦਾ ਕਰਦਾ ਸੀ। ਉਹ ਵੀ ਸਾਡੇ ਸਿੰਘ ਸਾਹਿਬਾਂ ਦੇ ਉੱਪਰ, ਜਿਹੜੇ ਉਸ ਟਾਈਮ ਮੌਜੂਦ ਸਿੰਘ ਸਾਹਿਬ ਸਨ, ਉਹਨਾਂ ਦੇ ਉੱਤੇ ਉਹ ਬਗੜਵਾ ਜ਼ਿਆਦਾ ਕਰਦਾ ਸੀ। ਤੇ ਉਦੋਂ ਜਾਣੀ ਸਾਡੇ ਜਿਹੜੇ 5 ਤਖਤਾਂ ਦੇ ਸਿੰਘ ਸਾਹਿਬ ਸੀ, 5 ਪਿਆਰੇ ਰਲ ਕੇ ਸਿੰਘ ਸਾਹਿਬ, ਉਹਨਾਂ ਨੇ ਉਹਨੂੰ 10 ਸਾਲ ਵਾਸਤੇ ਇਹਨਾਂ ਨੂੰ ਹੀ ਕਿਹਾ ਸੀ ਵੀ ਇਹਨਾਂ ਨੂੰ ਪਾਰਟੀ ਤੋਂ ਅਲੱਗ ਕਰ ਦਿਓ, ਪਾਸੇ ਕਰ ਦਿਓ। ਪਰ ਉਹ ਹੁਣ ਜਿਹੜਾ ਜਥੇਦਾਰ ਸਾਹਿਬ ਨੇ, ਉਹ ਤਾਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਨੇ, ਕਿਉਂਕਿ ਉਹਨਾਂ ਨੇ ਸਾਨੂੰ ਸਿੱਖੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਸਿਰਾਂ ਦੀ ਦਸਤਾਰ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸਿਰਫ ਇਹੀ ਆ ਕਿ ਉਹਨਾਂ ਨੇ ਵੱਡੇ ਘਰ ਨੂੰ, ਬਾਦਲ ਕਿਆਂ ਨੂੰ ਖੁਸ਼ ਕਰਨਾ ਹੈ। ਕਿਵੇਂ ਨਾ ਕਿਵੇਂ ਵਿਰਸਾ ਸਿੰਘ ਆਊਗਾ, ਆਣ ਕੇ ਪ੍ਰਚਾਰ ਕਰੂਗਾ, 4 ਵੋਟਾਂ ਨਾਲ ਜੁੜਨਗੀਆਂ। ਇੱਕ ਉਹ ਮੇਰੇ ਵਾਂਗੂ ਭਕਾਈ ਕਰਨ ਦੇ ਵਿੱਚ ਜ਼ਿਆਦਾ ਤੇਜ਼ ਆ, ਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ। ਤੇ ਸ਼ਾਇਦ ਉਹ ਵਿਰਸਾ ਸਿੰਘ ਨੂੰ ਤਾਈਂ 1 ਸਾਲ ਪਿੱਛੋਂ ਹੀ ਆਪਣੇ ਨਾਲੇ ਇਹ ਤਾਂ ਇਹਨਾਂ ਦੀ ਆਪ ਦੀ ਖੇਡ ਆ ਜੀ, ਘਰ ਦੀ ਖੇਡ ਆ। ਕਦੀ ਦਾਲ ਬਣਾ ਲਓ, ਡੋਲ ਦੋ ਬਣਾ ਲਓ, ਡੋਲ ਦੋ, ਜੋ ਮਰਜ਼ੀ ਕਰੀ। ਜਥੇਦਾਰ ਗੜਗੜ ਸਾਹਿਬ ਨੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ, ਨਾਲ ਅਕਾਲੀ ਆਗੂ ਰਹੇ ਨੇ, ਚਾਹੇ ਉਹ ਅੱਜ ਬੀਜੇਪੀ ਦੇ ਵਿੱਚ ਨੇ, ਮਨਜਿੰਦਰ ਸਿੰਘ ਸਿਰਸਾ ਹੋਣੀ, ਤਾਂ ਉਹਨਾਂ ਨੂੰ ਇੱਕ ਤਕੀਦ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਜਿਹੜੇ ਰਿਹਾਈ ਦਾ ਮਸਲਾ ਉਹਦੇ ਵਿੱਚ ਕੇਜਰੀਵਾਲ ਦੇ ਸਮੇਂ ਤੋਂ ਅੜਚਨਾ ਪਈ ਹੋਈ ਹੈ, ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ, ਤਾਂ ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਪੂਰੀ ਕਲੀਅਰੈਂਸ ਹੋਣੀ ਚਾਹੀਦੀ ਆ। ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਭਾਜਪਾ ਵਾਲੀ, ਉਹਦੇ ਉੱਪਰ ਕੋਈ ਅਸਰ ਹੋ ਜਾਊਗਾ?
ਮੈਂ ਤਾਂ ਨਹੀਂ ਸਮਝਦਾ ਕਿ ਕੋਈ ਅਸਰ ਹੋਊਗਾ, ਕਿਉਂਕਿ ਸਾਰੇ ਇੱਕੋ ਜਿਹੇ ਆ। ਦਿੱਲੀ ਭਾਵੇਂ ਉਹ ਮਨਜਿੰਦਰ ਸਰਸਾ ਜਾਂ ਜਥੇਦਾਰ ਸਾਹਿਬ ਨੇ ਜਾਂ ਅਕਾਲੀ ਦਲ ਆ, ਸਾਰੇ ਇੱਕੋ। ਹੁਣ ਗਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖ ਲਿਆ ਜੇ ਕਿਵੇਂ ਇਹਨਾਂ ਦਾ ਏਕਾ ਹੁੰਦਾ। ਸਾਡੇ ਤਾਂ ਮੇਰੀ ਜਿਹੜੀ ਸੀਟ ਆ ਗਿੱਦੜਵਾ ਵਾਲੀ ਸੀਟ ਜੀ, ਉੱਥੇ ਇੱਕ ਪਿੰਡ ਆ ਮੇਰਾ ਬਾਦੀਆਂ ਪਿੰਡ ਹੀ ਆ, ਉੱਥੋਂ ਦੀ ਜਿਹੜੀ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ ਸਪੋਰਟਰ ਵੋਟਰ ਕੁੜੀ ਇੱਕ ਸਾਡੇ ਪਿੰਡੋਂ ਜਿਹੜੀ ਆ ਹੁਣ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਜਾਂ ਕੀ ਵੋਟਾਂ ਹੋ ਰਹੀਆਂ ਇਹਦੇ 'ਚ ਆ, ਉਹਨੂੰ ਅਕਾਲੀ ਦਲ ਦੀ ਟਿਕਟ 'ਤੇ ਲੜਾਇਆ ਜਾ ਰਿਹਾ। ਉੱਥੋਂ ਸਾਫ਼ ਆ ਵੀ ਇਹ ਇੱਕ ਨੇ, ਸਾਰੇ ਇੱਕ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਤਾਂ ਕੋਈ ਤੁਹਾਡੇ ਵਰਗੇ ਸ਼ਖਸੀਅਤਾਂ, ਜਿਵੇਂ ਆਪਾਂ ਹੁਣ ਕਹੀ ਡਏ ਆ ਵੀ ਸਾਡਾ ਖਾਲਸਾ ਰਾਜ ਆਊਗਾ, ਸਾਡੇ ਖਾਲਸਿਆਂ ਦਾ, ਜਿਵੇਂ ਅੰਮ੍ਰਿਤਪਾਲ ਤੇ ਸਾਰਿਆਂ ਨੂੰ ਝਾਕ ਆ, ਜਾਂ ਜਿਵੇਂ ਬਾਈ ਹੋਣੀ ਆ, ਇਹਨਾਂ ਵਰਗੇ ਕੋਈ ਆਉਣਗੇ ਤੇ ਫਿਰ ਭਾਵੇਂ ਸਾਡੇ ਇਹ ਬੰਦੀ ਸਿੰਘ ਰਿਹਾ ਹੋਣ। ਨਹੀਂ ਤੇ ਮੇਰਾ ਤਾਂ ਮੈਂ ਨਹੀਂ ਮੰਨਦਾ ਵੀ ਇਹ ਸਰਕਾਰਾਂ ਕਰ ਦੇਣਗੀਆਂ, ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ 'ਚ ਬੈਨੀਫਿਟ ਆ। ਕਿ ਬੀਜੇਪੀ ਦਾ ਤੇ ਫਿਰ ਅਕਾਲੀ ਦਲ ਦਾ ਅੰਦਰ ਖਾਤੇ ਅਲਾਈਅੰਸ ਹੈ ਜੀ? ਪੱਕਾ ਜੀ ਪੱਕਾ। ਮੈਂ ਤਾਂ ਆਪਦੇ ਪਿੰਡ ਦੀ ਸੀਟ ਤੋਂ ਮੈਂ ਕਹਿਣ ਡਿਆ ਤੁਹਾਨੂੰ ਕਿ ਪੱਕਾ ਅਲਾਇੰਸ ਇਹਨਾਂ ਦਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਲਾਇੰਸ ਹੋ ਰਿਹਾ ਹੈ। ਕੈਪਟਨ ਨੇ ਵੀ ਕਹਿ ਦਿੱਤਾ ਜੀ। ਹੋਰ ਦੱਸੋ? ਉਹ ਵੀ ਕਹਿਣ ਡਿਆ ਵੀ ਇਹਨਾਂ ਦੀ ਸੋਚ ਦੇ ਨਾਲ ਹੀ ਸਹੀ ਆ, ਤੇ ਗਾਂ ਅਲਾਇੰਸ ਹੋਊ ਇਹਨਾਂ ਦਾ ਪੱਕਾ ਹੋਏਗਾ ਜੀ। ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ ਹੋਈ ਆ ਲਗਾਤਾਰ 14 ਦਿਨ ਤੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਆਏ ਹੋ, ਅੱਗੇ ਸਵਾਗਤ ਕਰਨ ਵਾਸਤੇ ਲੋਕ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਰਹੇ ਨੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ ਲੋਕ? ਸਾਨੂੰ ਜਦੋਂ ਦੇ ਤੁਰੇ ਆ ਜੀ, ਬਹੁਤ ਸੋਹਣਾ ਇਹਨਾਂ ਨੂੰ, ਬਾਈ ਜੀ ਹੁਣਾਂ ਨੂੰ, ਬਾਈ ਦੀਪ ਸਿੱਧੂ ਦੇ ਨਾਂ 'ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਆ, ਉਹ ਇਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਆਪਣੇ ਨਾਲ ਤੁਰਨ ਵਾਲੇ ਹੁੰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਵਿਰੋਧ ਵਾਲਾ ਬੰਦਾ ਇਹੋ ਜਿਹਾ ਨਹੀਂ। ਸਾਨੂੰ ਤਾਂ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਤੋਂ, ਜਿੰਨੀਆਂ ਵੀ ਸੰਗਤਾਂ ਹੁਣ ਤੱਕ ਮਿਲੀਆਂ ਨੇ। ਹਾਂ ਬਿਲਕੁਲ, ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਯਾਤਰਾ ਪੰਜਾਬ ਦੇ तमाम ਸਾਰੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਤਾਂ ਖਾਸ ਤੌਰ ਤੇ ਵੱਡਾ ਜ਼ਿਕਰ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਹੈ ਉਹਦੀ ਪ੍ਰਵਾਨਗੀ ਉਹ ਲਾਗੂ ਹੋਣਾ ਚਾਹੀਦਾ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਕੱਲ ਦੇ ਸਮੇਂ ਦੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ ਸਮਾਪਤੀ ਦੀ। ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤਕਰੀਬਨ 14 ਦਿਨ ਤੋਂ ਮਰਹੂਮ ਪੰਜਾਬ ਦੇ ਚਿੰਤਕ, ਪੰਜਾਬ ਦੇ ਉਹ ਸੁਹਿਰਦ ਨੌਜਵਾਨ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਪੈਦਲ ਯਾਤਰਾ ਆਰੰਭੀ ਹੋਈ ਹੈ। ਤਾਂ ਖਾਸ ਤੌਰ ਤੇ ਅੱਜ ਤਕਰੀਬਨ 14ਵਾਂ ਦਿਨ ਹੈ ਤੇ 14ਵੇਂ ਦਿਨ ਦੇ ਵਿੱਚ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਵਿੱਚ ਯਾਤਰਾ ਜਿਹੜੀ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ, ਪੰਜਾਬ ਦੇ ਨੌਜਵਾਨ ਆਪੋ ਆਪਣੇ ਤਰੀਕਿਆਂ ਦੇ ਨਾਲ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਆ। ਸਾਡੇ ਨਾਲ ਸਿੱਖ ਸੰਗਤਾਂ ਨੇ, ਧਰਮੀ ਫੌਜੀ ਨੇ, ਹੋਰ ਅਜ਼ੀਜ਼ ਹਸਤੀਆਂ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਿੰਨੇ ਕੁ ਦਿਨ ਤੋਂ ਲਗਾਤਾਰ ਤੁਸੀਂ ਜੁੜੇ ਹੋਏ ਹੋ? ਮੈਂ ਆਲਮੋਸਟ ਬਾਈ ਦੇ ਨਾਲ, ਦੀਪ ਸਿੱਧੂ ਦੇ ਨਾਲ ਹੀ ਅਸੀਂ ਜੁੜੇ ਹੋਏ ਸੀਗੇ ਸਟਾਰਟਿੰਗ ਤੋਂ ਹੀ। ਸੋ ਉਹਨਾਂ ਦੇ ਜਾਣ ਤੋਂ ਪਿੱਛੋਂ ਅਸੀਂ ਪਰਿਵਾਰ ਦੇ ਨਾਲ ਲਗਾਤਾਰ ਕੰਟੀਨਿਊ ਜੁੜੇ ਹੋਏ ਹਾਂ। ਪਰਿਵਾਰ ਜਿਸ ਤਰ੍ਹਾਂ ਪਰਿਵਾਰ ਦਾ ਹੁਕਮ ਤੇ ਆਦੇਸ਼ ਹੁੰਦਾ ਸੀ ਉਹਨਾਂ ਦੇ ਨਾਲ ਹੀ ਆ, ਸੋ ਹਮੇਸ਼ਾ ਰਹਾਂਗੇ ਵੀ। ਸੋ ਸਮਰਥਨ ਕਿਵੇਂ ਦਾ ਜੀ ਸੰਗਤ ਦਾ? ਦੇਖੋ ਜੀ, ਉਹ ਇਦਾਂ ਦੀ ਹਸਤੀ ਸੀ, ਉਹਨੂੰ ਅੱਖਰਾਂ 'ਚ ਬਿਆਨ ਕਰਨਾ ਬੜਾ ਮੁਸ਼ਕਿਲ ਆ। ਇਮੋਸ਼ਨਲ ਹੋ ਗਏ ਬਾਈ ਜੀ। ਮੈਂ ਬੜਾ ਮੁਸ਼ਕਿਲ ਲੱਗਦਾ ਕਿ ਬਾਈ ਦੀਪ ਦੀਆਂ ਗੱਲਾਂ ਕਰਨੀਆਂ, ਕਿ ਉਹ ਇਦਾਂ ਦਾ ਇੱਕ ਸੂਰਮਾ ਸੀ ਜਿਹਨੂੰ ਭੁਲਾਉਣਾ ਬਹੁਤ ਮੁਸ਼ਕਿਲ ਆ। ਉਹਦਾ ਨਾਂ ਲੈਣ ਤੇ ਦੁਨੀਆ ਆਪ ਮਾਰੇ, ਗਲੀਆਂ ਦੇ ਕੱਖ ਤੱਕ ਉਸ ਦੀ ਮੈਸਿੰਗ ਕਰ ਰਹੇ ਨੇ। ਸੋ ਸਾਨੂੰ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀਆਂ ਨੇ ਕਿ ਉਹ ਯੋਧੇ ਦਾ ਹੋਣਾ ਅੱਜ ਪੰਜਾਬ ਦੇ ਹਾਲਾਤਾਂ ਲਈ ਬਹੁਤ ਜ਼ਰੂਰੀ ਸੀ। ਪੰਜਾਬ ਦੇ, ਚਾਹੇ ਉਹ ਬੰਦੀ ਸਿੰਘ ਆ, ਚਾਹੇ ਉਹ ਪੰਜਾਬ ਦੀ ਨਸ਼ੇ ਦੀ ਨੌਜਵਾਨੀ ਆ, ਚਾਹੇ ਸਾਡੇ ਹੋਣ ਵਾਲੇ ਸਿੰਘ ਰਿਹਾਈ ਜੋ ਜਿਨ੍ਹਾਂ ਨੂੰ ਐਨਐਸਏ ਲਾ ਕੇ ਕੀਤਾ, ਹੋਰ ਵੀ ਪੰਜਾਬ ਦੇ ਮੁੱਦੇ ਨੇ। ਥੋੜ੍ਹੇ ਦਿਨ ਪਹਿਲਾਂ ਭਾਈ ਬਗੀਚਾ ਸਿੰਘ ਨੇ ਹਰਿਆਣੇ ਦੇ ਵਿੱਚ ਆਪਣੇ ਘਰ ਦੇ ਉੱਤੇ ਝੰਡਾ ਲਾਇਆ ਤੇ ਉਹਦੇ ਤੇ UAPA ਲਾਤਾ। ਸੋ ਇਹ ਸਾਡੀਆਂ ਘੱਟ ਗਿਣਤੀਆਂ ਦੇ ਨਾਲ, ਜੋ ਸਾਡੀ ਕਮਿਊਨਿਟੀ ਦੇ ਨਾਲ ਜੋ ਇੱਕ ਬੜਾ ਵੱਡਾ ਇਹ ਗਲਤ ਤਰੀਕੇ ਨਾਲ ਸਾਨੂੰ ਪੇਸ਼ ਕਰਕੇ, ਸਾਡੀ ਗਲਤ ਤਰੀਕੇ ਨਾਲ ਸਾਡਾ ਜੋ ਛਵੀ ਆ ਖਰਾਬ ਕੀਤੀ ਜਾਂਦੀ ਆ, ਉਹ ਬੜੀ ਦੁਖਦਾਈ ਆ। ਸੋ ਉਹਦੇ ਲਈ ਚਿੰਤਨ ਹੋਣਾ ਇਕੱਲੇ ਬਾਈ ਦੀਪ ਦੇ ਲਈ ਨਹੀਂ, ਸਾਨੂੰ ਸਾਰਿਆਂ ਲਈ, ਜਿਹੜੇ ਉਹ ਪੂਰਨੇ ਪਾ ਕੇ ਗਿਆ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪਏਗਾ। ਜਿੰਨੀਆਂ ਵੀ ਜ਼ਿਆਦਤੀਆਂ ਹੋ ਰਹੀਆਂ ਪੰਜਾਬ ਪੱਖੀ ਲੋਕਾਂ ਦੇ ਨਾਲ, ਤਾਂ ਕੀ ਲੱਗਦਾ ਕਿ ਆਖਰ ਫਿਰ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ਉਹਨਾਂ ਦੀ? ਦੇਖੋ ਜੀ, ਇਹ ਸਾਡਾ ਫਰਜ਼ ਇਕੱਲਿਆਂ ਦਾ ਨਹੀਂ, ਇਹ ਸਾਡੇ ਅਵੇਅਰਨੈਸ ਦੀ ਜ਼ਰੂਰਤ ਆ ਜੋ ਸਾਨੂੰ ਸਮਝਣਾ ਪਏਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਬਹੁਤ ਸਮੇਂ ਦੀ ਲੋੜ ਆ। ਜੇਕਰ ਅਸੀਂ ਸਮਝ ਜਾਵਾਂਗੇ, ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਸਾਨੂੰ ਲੋਲੀਪੌਪ ਦਿੱਤੇ ਅਤੇ ਧੱਕਾ ਕੀਤਾ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ। ਜੇ ਅਸੀਂ ਕਿਸਾਨੀ ਅੰਦੋਲਨ ਦੇ ਲਈ ਸੰਘਰਸ਼ ਕੀਤਾ ਤਾਂ ਅਸੀਂ ਇਹੀ ਕਾਨੂੰਨਾਂ ਬਾਬਤ ਕਹਿੰਦੇ ਸੀ ਕਿ ਇਹ ਸਾਡੇ ਲਈ ਸਹੀ ਨਹੀਂ ਹੈ ਤੇ ਇਹਨਾਂ ਨੂੰ ਨਾ ਰੱਖ ਦਿੱਤਾ ਜਾਵੇ।
ਪਰ ਜਦੋਂ ਸਾਲ 2 ਸਾਲ ਦੇ ਵਿੱਚੋਂ ਸਾਡੇ ਅਨੇਕਾਂ ਸਾਡੇ ਸਿਰਾਂ ਘਰਾਂ ਦੇ ਜਿਹੜੇ ਰੱਖਣ ਵਾਲੇ ਸੀ ਜਾਂ ਕਹਿ ਲਓ ਪਰਿਵਾਰ ਦੇ ਥੰਮ ਸੀ, ਉਹ ਸਾਡੇ ਵਿੱਚੋਂ ਖੋਏ ਗਏ ਨੇ। ਉੱਥੇ ਬਹੁਤ ਸਾਰੀਆਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਜਿੱਥੇ ਫਿਰ ਇਹਨਾਂ ਨੇ ਗੌਰਮੈਂਟ ਨੇ ਗੋਲੀ ਚਲਾ ਕੇ ਕਾਕਾ ਨਵਦੀਪ ਸਿੰਘ ਜਿਹੜਾ ਉਹਨਾਂ ਨੂੰ ਵੀ ਉਸ ਦੇ ਵਿੱਚ ਸ਼ਹੀਦ ਕੀਤਾ। ਸੋ ਸਰਕਾਰ ਆਪਦੇ ਵਾਅਦਿਆਂ ਤੋਂ ਮੁਨਕਰ ਹੋਈ ਆ ਤੇ ਅਕਸਰ ਪਾਤਸ਼ਾਹ ਦੀ ਕਲਾ ਵਰਤੀ ਬਾਈ ਜਿਵੇਂ ਕਹਿੰਦਾ ਹੁੰਦਾ ਸੀ। ਸੋ ਉਹ ਸਮਾਂ ਆਇਆ ਤਾਂ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਕਿ ਜੇਕਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਐਨਾਲਿਸਿਸ ਕਰਕੇ ਜਾਂ ਸਮਝ ਕੇ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ। ਖਾਸ ਤੌਰ ਤੇ ਲਗਾਤਾਰ ਪੰਜਾਬ ਦੀਆਂ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ। ਕੀ ਲੱਗਦਾ ਕਿ ਪੰਜਾਬ ਦੇ ਲੋਕ ਕਿਹਨੂੰ ਮੰਨਣਗੇ? ਅਸਲ ਦੇ ਵਿੱਚ ਪੰਜਾਬ ਦੇ ਨਾਲ ਖੜਾ ਕੌਣ ਹੈ? ਪੰਜਾਬ ਦੀ ਸੱਚੀ ਸੁੱਚੀ ਧਿਰ ਕਿਹੜੀ ਆ? ਦੇਖੋ ਜੀ, ਤੁਹਾਨੂੰ ਹਰ ਇੱਕ ਚੀਜ਼ ਦੇ ਨਾਲ ਟ੍ਰਾਇਲ ਕਰਨਾ ਪਊਗਾ। ਜੇ ਅੱਜ ਅਸੀਂ ਇੱਕ ਟ੍ਰਾਇਲ ਕੀਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਝਾੜੂ ਪਾਰਟੀ ਨੂੰ ਅਸੀਂ ਵੀ ਝਾੜੂ ਨੂੰ ਅੱਗੇ ਲੈ ਕੇ ਆਈਏ ਕਿ ਸ਼ਾਇਦ ਪੰਜਾਬ ਦਾ ਭਲਾ ਹੋ ਜਾਵੇ, ਪਰ ਉਹ ਵੀ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਆਪਣੇ ਪੰਜਾਬ ਦੇ ਲਈ ਆਪਣੇ ਪੰਜਾਬ ਤੇ ਪਿੱਠ ਤੇ ਖੜਨ ਵਾਲੀ ਪਾਰਟੀ ਜਿਹੜੀ ਦਿੱਲੀ ਦਾ ਰਿਮੋਟ ਕੰਟਰੋਲ ਜਿਹਦੇ ਦਿੱਲੀ ਦਾ ਹੱਥ 'ਚ ਨਾ ਹੋਵੇ, ਜਿਹੜੀ ਉਹ ਪਾਰਟੀ ਤੁਹਾਡੀ ਧਿਰ ਬਣ ਕੇ ਚੱਲੂਗੀ, ਉਹ ਤੁਹਾਡਾ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰ ਸਕਦੀ ਹੈ। ਅਦਰਵਾਈਜ਼ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਸਰਕਾਰਾਂ ਇਸ ਪੰਜਾਬ ਤੇ ਪੰਜਾਬ ਦੇ ਪੱਖ ਲਈ ਕਦੇ ਵੀ ਤਤਪਰ ਨਹੀਂ ਹੈ। ਖਾਸ ਤੌਰ ਤੇ ਵੀ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੇ तमाम ਸਾਰੇ ਮਸਲਿਆਂ ਦੇ ਹੱਲ ਵਾਸਤੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਖਿੰਡੀਆਂ ਹੋਈਆਂ ਧਿਰਾਂ ਨੇ, ਉਹਨਾਂ ਨੂੰ ਇੱਕ ਕਰਨ ਦੀ ਲੋੜ ਆ। ਕੀ ਲੱਗਦਾ ਕਿ ਜਿਹੜੇ ਪੰਜਾਬ ਪ੍ਰਸਤ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਨੇ, ਉਹ ਇੱਕ ਕੀਤੇ ਕਿੱਦਾਂ ਜਾ ਸਕਦੇ? ਇਹ ਤਾਂ ਜੀ ਦੇਖੋ ਪ੍ਰਮਾਤਮਾ ਸਮੱਤ ਬਖਸ਼ੇਗਾ, ਸਮਾਂ ਆਊਗਾ। ਪਾਤਸ਼ਾਹ ਨੇ ਕਿਹਾ ਸੀ ਮੇਰਾ 96 ਕਰੋੜੀ ਖਾਲਸਾ ਹੈ ਨਾ। ਸੋ ਇਹ ਪ੍ਰਮਾਤਮਾ ਕਲਾ ਵਰਤੇਗਾ ਔਰ ਜਲਦੀ ਇਹ ਪ੍ਰਮਾਤਮਾ ਕਿਰਪਾ ਕਰੇਗਾ ਇਹਨਾਂ ਚੀਜ਼ਾਂ ਦੇ ਵਿੱਚੋਂ। ਔਰ ਉਸ ਦੀ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਵੀ ਪੱਤਾ ਵੀ ਨਹੀਂ ਹਿਲਦਾ ਹੈ ਨਾ। ਅਸੀਂ ਅਕਸਰ ਕਹਿੰਦੇ ਹਾਂ ਸੋ ਪ੍ਰਮਾਤਮਾ ਮਿਹਰ ਕਰਨਗੇ, ਉਹ ਤਾਂ ਮੈਂ ਦੂਰ ਨਹੀਂ, ਕਿਉਂਕਿ ਸਮਝਣਾ ਸਾਨੂੰ ਪਵੇਗਾ ਅੱਜ ਨਹੀਂ ਤਾਂ ਕੱਲ੍ਹ। ਔਰ ਉਸ ਤੋਂ ਬਿਨਾਂ ਸਾਡਾ ਕੋਈ ਪੰਜਾਬ ਦਾ ਬਣਨ ਵਾਲਾ ਵੀ ਨਹੀਂ ਹੈ। ਬਿਲਕੁਲ, ਇਸ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਪੰਜਾਬ ਦੇ ਉਹਨਾਂ ਜਿਹੜੇ ਮੁੱਖ ਮਸਲੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਹੇ ਨੇ, ਉਹਨਾਂ ਮਸਲਿਆਂ ਦੇ ਹੱਲ ਵਾਸਤੇ ਵੱਖ-ਵੱਖ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਤਾਂ ਅੱਜ ਮਰਹੂਮ ਪੰਜਾਬ ਦੇ ਉਹ ਚਿੰਤਕ, ਪੰਜਾਬ ਦੇ ਸੁਹਿਰਦ ਨੌਜਵਾਨ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਦੇ ਵੱਲੋਂ ਇੱਕ ਨਿਵੇਕਲਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਚਿਣਕ ਪੈਦਾ ਕਰਨ ਵਾਸਤੇ, ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸਲ ਦੇ ਵਿੱਚ तमाम ਸਾਰੇ ਮਸਲਿਆਂ ਦੀ ਜਿਹੜੀ ਜੜ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਆ। ਤਾਂ ਇਹ तमाम ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਵਾਸਤੇ ਜੋ ਰੂਪ ਰੇਖਾ ਲਿਖੀ ਹੋਈ ਆ ਟਰਾਲੀ ਦੇ ਰੂਪ ਦੇ ਵਿੱਚ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀਆਂ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਕਰੀਬਨ ਅੱਜ 14ਵੇਂ ਦਿਨ ਦੇ ਵਿੱਚ ਜਿਹੜੀ ਯਾਤਰਾ, ਪੈਦਲ ਯਾਤਰਾ ਤੱਕ ਸ੍ਰੀ ਦਮਦਮਾ ਸਾਹਿਬ, ਸ੍ਰੀ ਸਾਬੋ ਕੀ ਤਲਵੰਡੀ ਤੋਂ ਆਰੰਭ ਕੀਤੀ ਹੋਈ ਸੀ, ਉਹ ਦਾਖਲ ਹੋ ਚੁੱਕੀ ਹੈ। ਤਾਂ ਇਸੇ ਨੂੰ ਲੈ ਕੇ ਇਹ ਦੀਪ ਸਿੱਧੂ ਦੀਆਂ ਤਸਵੀਰਾਂ ਨੇ, ਜੋ ਦੀਪ ਸਿੱਧੂ ਲਗਾਤਾਰ ਪੰਜਾਬ ਦੇ ਤੇ ਪੰਥ ਦੇ ਮਸਲਿਆਂ ਦੀ ਗੱਲ ਕਰਦਾ ਰਿਹਾ, ਪੰਜਾਬ ਦੀ ਨੌਜਵਾਨੀ ਦੇ ਨਾਲ ਸੰਵਾਦ ਰਚਾਉਂਦਾ ਰਿਹਾ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਅੱਜ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ, ਪੰਜਾਬ ਦੀ ਨੌਜਵਾਨੀ ਦੇ ਵਿੱਚ ਚਿਣਕ ਪੈਦਾ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਰੋਪੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਜੁੜਦੇ ਹੋਏ ਨਜ਼ਰ ਆ ਰਹੇ ਆ। ਭਾਈ ਦੀਪ ਸਿੱਧੂ ਦੇ ਧਰਮੀ ਮਾਤਾ ਕੁਲਬੀਰ ਕੌਰ ਵੀ ਸਾਡੇ ਨਾਲ ਹੈ, ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਪਹਿਲੇ ਦਿਨ ਤੋਂ ਯਾਤਰਾ ਦੇ ਨਾਲ? ਹਾਂ ਬੇਟੇ, ਸੀ 25 ਨੂੰ ਮੈਂ ਦਮਦਮਾ ਸਾਹਿਬ ਪਹੁੰਚ ਗਈ ਸੀ, 26 ਤੋਂ ਅਸੀਂ ਰਵਾਨਗੀ ਕੀਤੀ ਤੇ ਉਸ ਤੋਂ ਬਾਅਦ ਪੈਦਲ ਚੱਲ ਰਹੇ ਹਾਂ ਜੀ। ਤਾਂ ਕੀ ਲੱਗਦਾ ਕਿ ਅੱਜ ਦੀਪ ਤੇ ਚਾਹੇ ਅੱਜ ਸਾਡੇ ਵਿੱਚ ਨਹੀਂ, ਪਰ ਦੀਪ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਲੋਕ ਯਾਦ ਕਰਦੇ ਆ ਜਿਨ੍ਹਾਂ ਨੇ ਦੀਪ ਦੀ ਸੰਗਤ ਮਾਣੀ। ਤਾਂ ਕੀ ਮਹਿਸੂਸ ਕਰਦੇ ਹੋ ਜੀ ਅੱਜ? ਦੇਖੋ, ਜਿਹੜੀ ਦੀਪ ਦੀ ਸੋਚ ਸੀ ਤੇ ਦੀਪ ਦਾ ਤਾਂ ਘੱਟ ਬਹੁਤ ਜ਼ਿਆਦਾ ਹੈ, ਉਹ ਅੱਜ ਵੀ ਅਸੀਂ ਇੱਕ ਤੁਰੇ ਫਿਰਦੇ ਹਾਂ। ਉਹਦੀ ਸੋਚ ਵੀ ਜੋ ਉਹ ਇੱਕ ਬੂਟਾ ਲਾ ਕੇ ਗਿਆ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ, ਅਸੀਂ ਉਸ ਨੂੰ ਲੈ ਕੇ ਚੱਲੇ ਹਾਂ। ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਚਲੋ ਵਿੱਚ ਦੀ ਕੁਛ ਅਸੀਂ ਵਿਰਾਮ ਦਿੱਤਾ, ਜਿਵੇਂ ਵੀ ਠਹਿਰ ਹੋਈ ਤੇ ਅਸੀਂ ਉਸ ਦੁੱਖ ਦੇ ਵਿੱਚੋਂ ਥੋੜ੍ਹਾ ਜਿਹਾ ਉੱਭਰੇ ਹਾਂ
ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਚੀਜ਼ ਨੂੰ, ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜੋ ਉਹਨੇ ਸੋਚਿਆ ਸੀ ਉਹ ਅਸੀਂ ਕਰ ਸਕੀਏ। ਜਿਹੜੇ ਨੌਜਵਾਨਾਂ ਨੇ ਦੀਪ ਦੀ ਸੰਗਤ ਮਾਣੀ, ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਈ, ਪੰਜਾਬ ਦੀ ਨੌਜਵਾਨੀ ਨੂੰ ਦੀਪ ਨੇ ਚਿਣਕ ਲਾਈ, ਤਾਂ ਉਹ ਜਿਹੜੇ ਨੌਜਵਾਨ ਆ ਜਿਹੜੇ ਪਹਿਲੇ ਦਿਨ ਤੋਂ ਕਦੇ ਦੀਪ ਦੇ ਨਾਲ ਜੁੜੇ ਹੋਏ ਸੀ, ਉਹ ਨੌਜਵਾਨ ਮਿਲਦੇ ਆ ਅੱਜ? ਹਾਂਜੀ, ਆਏ ਨੇ, ਵਿੱਚ ਆਉਂਦੇ ਨੇ। ਜਿਵੇਂ ਹੁਣ ਉਹਨਾਂ ਨੇ ਆਪਣੇ ਕੰਮ ਰੁਝਾਨ ਵੀ ਛੇੜੇ ਹੋਏ ਨੇ, ਆਪਣੇ ਕੰਮ ਕਾਰ ਨੇ ਜਿਹੜੇ ਵਿੱਚ ਦੀ ਆਉਂਦੇ ਨੇ, ਮਿਲ ਕੇ ਜਾਂਦੇ ਨੇ। ਹੁਣ ਕੱਲ ਨੂੰ ਉਹਨਾਂ ਨੇ ਵੇਖੋ ਸਾਰਿਆਂ ਨੇ ਪਹੁੰਚਣਾ ਅਨੰਦਪੁਰ ਸਾਹਿਬ, ਜੋ ਸਾਡੀ 10 ਤਰੀਕ ਦੀ ਕਾਲ ਹੈ ਇਕੱਠ ਆ, ਉੱਥੋਂ ਫਿਰ ਅਸੀਂ ਇੱਕ ਵੱਡਾ ਮੈਸੇਜ ਦੇਵਾਂਗੇ। ਇਹ ਜਿਹੜਾ ਸਾਡਾ ਉਹ ਅਸੀਂ ਛਪਾਈਆਂ ਚਿੱਠੀਆਂ, ਇਹ ਜਿਹੜਾ ਪੈਦਲ ਮਾਰਚ ਆ, ਅਸੀਂ ਇਹ ਘਰ ਘਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਜਿਹੜਾ ਸੰਦੇਸ਼ ਆ ਅਸੀਂ ਹਰ ਇੱਕ ਨੂੰ ਜਗਾ ਸਕੀਏ ਵੀ ਸਾਡੇ ਹੱਕ ਕੀ ਨੇ। ਸਾਡੀਆਂ ਮੰਗਾਂ ਨਹੀਂ, ਮੰਗਾਂ ਤਾਂ ਅਸੀਂ ਫਿਰ ਮੰਗ ਤੇ ਬਣ ਜਾਵਾਂਗੇ, ਸਾਡੇ ਹੱਕ ਨੇ, ਸਾਡੀ ਖੁਦ ਮੁਖਤਿਆਰੀ ਆ, ਪੰਜਾਬ ਦੀ ਹਰ ਇੱਕ ਗੱਲ ਅਸੀਂ ਆਪ ਕਰ ਸਕੀਏ। ਜਿਵੇਂ ਕਿਸਾਨੀ, ਉਹਦੇ ਵਿੱਚ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ, ਉਹਦੇ ਵਿੱਚ ਜਿਹੜਾ ਕਪੂਰ ਸਿੰਘ ਉਹਨੇ ਲਾਗੂ ਕੀਤੇ ਸੀ, ਉਦੋਂ ਕੁਛ ਵਿੱਚ ਸੋਧ ਹੋਈਆਂ, ਤੇ ਉਹ ਚੀਜ਼ ਨੂੰ ਅਸੀਂ ਘਰ ਘਰ ਤੱਕ ਪਹੁੰਚਾਇਆ ਪੈਦਲ ਮਾਰਚ ਦੇ ਜ਼ਰੀਏ ਵੀ ਹਰ ਪਿੰਡ ਪਿੰਡ ਤੱਕ। ਮੈਂ ਇਹੀ ਕਹਿੰਦੀ ਹਾਂ ਵੀ ਜਿਹੜਾ ਸਾਡਾ ਮੈਸੇਜ ਆ ਉਹ ਸੋਸ਼ਲ ਮੀਡੀਆ ਤੇ ਜਾਂ ਕੋਈ ਹੋ ਤੇ ਉਹਦੇ ਤੇ ਵੀ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਹਰੇਕ ਨੂੰ ਪਤਾ ਲੱਗ ਸਕੇ ਵੀ ਸਾਡੇ ਹੱਕ ਕੀ ਨੇ। ਅਨੰਦਪੁਰ ਦੇ ਮਤੇ ਦੀ ਗੱਲ ਤੇ ਪੰਜਾਬ ਦੇ ਲੀਡਰਾਂ ਨੇ ਕਰਨੀ ਸੀ, ਜਿਨ੍ਹਾਂ ਨੇ ਕੁਰਸੀਆਂ ਤੇ ਨਿੱਘ ਮਾਣੇ, ਅੱਜ ਤੁਹਾਨੂੰ ਕਿਉਂ ਗੱਲ ਕਰਨੀ ਪੈ ਰਹੀ ਹੈ ਜੀ? ਦੇਖੋ ਜੀ, ਉਹ ਤਾਂ ਪੰਜਾਬ ਨੂੰ ਭੁੱਲ ਹੀ ਗਏ ਨੇ। ਜੇ ਅੱਜ ਪੰਜਾਬ ਦੇ ਹੁੰਦੇ ਤੇ ਅੱਜ ਸ਼ਾਇਦ ਸਾਨੂੰ ਲੋੜ ਨਹੀਂ ਸੀ ਸੜਕਾਂ ਤੇ ਪੈਦਲ ਮਾਰਚ ਕਰਨ ਦੀ। ਅੱਜ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਹੱਕ ਮੰਗਣੇ ਨੇ। ਜਿਵੇਂ ਸਾਡੇ ਪਾਣੀ ਦਾ ਮੁੱਦਾ ਦੇਖੋ, ਸੈਂਟਰ ਕੋਲੇ 4 ਚੀਜ਼ਾਂ ਹੁੰਦੀਆਂ ਨੇ, ਇੱਕ ਫੌਜ, ਤੇਲ ਦਾ, ਪੈਸੇ ਦਾ, ਜਾਂ ਸੋਸ਼ਲ ਮੀਡੀਆ, ਡਾਕਖਾਨਾ, ਇਹ ਹੁੰਦਾ। ਪਰ ਬਾਕੀ ਮੰਗਾਂ ਤਾਂ ਸਾਡੇ ਪੰਜਾਬ ਦੀ ਸਟੇਟ ਕੋਲ, ਸਰਕਾਰ ਕੋਲੇ ਹੁੰਦੀਆਂ ਨੇ, ਉਹ ਉਹਨਾਂ ਨੂੰ ਕਰਨੀ ਚਾਹੀਦੀ ਸੀ ਹਰ ਗੱਲ। ਤੇ ਉੱਥੇ ਸਾਡੇ ਲੀਡਰ ਜਾ ਕੇ ਜੋ ਦਿੱਲੀ ਤੋਂ ਚੱਲਣਗੇ ਉਹ ਸਾਡੇ ਪੰਜਾਬ ਦੀ ਗੱਲ ਨਹੀਂ ਕਰਨਗੇ, ਜਾਂ ਤਾਂ ਦਿੱਲੀ ਵੱਲ ਪਿੱਠ ਕਰਕੇ ਇੱਥੇ ਦੀ ਗੱਲ ਕਰਨਗੇ, ਫਿਰ ਸਾਡੇ ਹੱਕ ਮਿਲਣਗੇ। ਨਹੀਂ ਤਾਂ ਇਹਨਾਂ ਨੇ ਜਿਵੇਂ BBM ਬੋਰਡ ਹੈ, ਪਾਣੀ ਦੇ ਮੁੱਦੇ ਉਹ ਖਤਮ ਕਰਤਾ, ਯੂਨੀਵਰਸਿਟੀ ਨੂੰ ਖਤਮ ਕਰ ਰਹੇ ਨੇ। ਫਿਰ ਹੁਣ ਸਾਡੇ ਮੁੰਡੇ ਉੱਥੇ ਪੜ੍ਹਨ ਜਾਂਦੇ ਨੇ, ਉਹਨਾਂ ਧਰਨੇ ਥੋੜੀ ਲਾਣ ਜਾਣਾ ਸੀ। ਜੇ ਅਸੀਂ ਯੂਨੀਵਰਸਿਟੀ ਅੱਜ ਨਾ ਬੱਚੇ ਨੌਜਵਾਨ ਉੱਥੇ ਆਵਾਜ਼ ਚੱਕਦੇ, ਸਾਡੇ ਜਿਹੜੇ ਬੱਚੇ ਨੇ ਉੱਥੇ ਇਕੱਲੇ ਸਿੱਖਾਂ ਦੀ ਨਹੀਂ ਯੂਨੀਵਰਸਿਟੀ, ਉੱਥੇ ਹਿੰਦੂ ਦੀ ਵੀ ਆ, ਮੁਸਲਮਾਨ ਦੀ ਆ, ਈਸਾਈ ਦੀ, ਸਾਰੇ ਪੰਜਾਬ ਦੀ ਹੈ। ਬਾਹਰੋਂ ਵੀ ਬੱਚੇ ਹੋਰ ਸਟੇਟਾਂ 'ਚੋਂ ਆ ਕੇ ਪੜ੍ਹ ਸਕਦੇ ਨੇ, ਕਿਉਂ ਉੱਥੇ ਫੀਸ ਥੋੜੀ ਆ। ਹੁਣ ਮਹਿੰਗੀਆਂ ਯੂਨੀਵਰਸਿਟੀਆਂ 'ਚ ਗਰੀਬ ਦਾ ਬੱਚਾ ਕਿੱਥੋਂ ਪੜ੍ਹੇਗਾ? ਸੋ ਉਹ ਸਾਡੀ ਯੂਨੀਵਰਸਿਟੀ ਨੇ ਸਾਡੀ ਬੋਲੀ ਤੇ ਸਾਡੀ ਤੇ ਡਾਕਾ ਮਾਰਿਆ ਜਾ ਰਿਹਾ, ਵੀ ਬਦਲੇ ਜਾ ਰਹੇ ਨੇ। ਫਿਰ ਸਾਡੀ ਚੰਡੀਗੜ੍ਹ ਸਾਨੂੰ ਖਤਮ ਕਰੇ ਜੋ ਪੰਜਾਬ ਦੀ ਹੈ। ਇਹ ਹੁਣ ਕਹਿ ਦਿੰਦੇ ਵੀ ਹਰਿਆਣਾ ਆਪਸ ਵਿੱਚ ਸਮਝੌਤਾ ਕਰਿਆ, ਅਸੀਂ ਕਹਿੰਦੇ ਵੀ ਹਰਿਆਣਾ ਵੀ ਸਾਡਾ, ਹਿਮਾਚਲ ਸਾਨੂੰ ਸਾਡਾ ਪਿਛੋਕੜ ਦੇ ਦਿਓ, ਸਾਨੂੰ ਹਿਮਾਚਲ, ਹਰਿਆਣਾ, ਰਾਜਸਥਾਨ ਨੂੰ ਦੇ ਦਿਓ, ਸਾਡੀ ਇੱਕੋ ਹੀ ਰਾਜਧਾਨੀ ਹੈ। ਅਸੀਂ ਤਾਂ ਕੋਈ ਵੰਡਣ ਹੀ ਨਹੀਂ ਚਾਹੁੰਦੇ, ਅਸੀਂ ਤਾਂ ਕਹਿੰਦੇ ਅਸੀਂ ਇੱਕ ਹੋ ਜੀਏ। ਸੋ ਸਾਡੇ ਜੋ ਦੀਪ ਦੀ ਸੋਚ ਸੀ ਉਹ ਅਸੀਂ ਲੈ ਕੇ ਚੱਲੇ ਹਾਂ। ਜਦ ਤੱਕ ਦਾਮਾ ਸਾਡੇ ਜਿੰਨੀ ਸਾਡੇ 'ਚ ਪਾਵਰ ਹੋਏਗੀ ਅਸੀਂ ਵਰਤਾਂਗੇ, ਕਰਾਂਗੇ, ਕੰਮ ਵੀ ਕਰਾਂਗੇ। ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਵੀ ਉਹ ਇੱਕ ਬਹਿਣ ਹੈ, ਇਹਦੇ ਵਿੱਚ ਹੌਲੀ ਹੌਲੀ ਸਾਰੇ ਆਉਣਗੇ। ਜੋ ਜਿੰਨੀਆਂ ਜਥੇਬੰਦੀਆਂ ਨੇ, ਜੇ ਕੋਈ ਪੋਲੀਟੀਕਲ ਵੀ ਆਉਣਾ ਚਾਹੁੰਦਾ ਛੱਡ ਕੇ ਆਪਣਾ ਪੋਲੀਟੀਕਲ ਕੰਮ, ਉਹ ਵੀ ਆ ਸਕਦੇ ਇਹਦੇ ਵਿੱਚ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਵੀ ਜ਼ਰੂਰ ਪਹੁੰਚੋ, ਵੱਧ ਤੋਂ ਵੱਧ। ਆਪਣੇ ਸਾਡਾ ਨਾ ਤਾਂ ਦੀਪ ਦਾ ਸੀ, ਨਾ ਹੁਣ ਬਾਈ ਮਨਦੀਪ ਦਾ, ਪੰਜਾਬ ਦਾ ਸਾਰਿਆਂ ਦਾ। ਜੇ ਸਾਡਾ ਕੱਲਿਆਂ ਦੇ ਛੋਡਾ ਵੀ ਹੈ, ਅਸੀਂ ਕਹਿੰਦੇ ਵੀ ਆਓ ਆਪਾਂ ਇੱਕ ਆਪਣੇ ਹੱਕ ਲਈਏ, ਆਵਾਜ਼ ਨੂੰ ਬੁਲੰਦ ਕਰੀਏ ਤੇ ਚੜ੍ਹਦੀ ਕਲਾ ਦੇ ਵਾਲਾ ਪੰਜਾਬ ਲੈ ਕੇ ਜਾਈਏ। ਜੋ ਅਸੀਂ ਰਾਜ ਦੀ ਗੱਲ ਕਰਦੇ, ਸਾਡੀ ਖੁਦ ਮੁਖਤਿਆਰੀ ਹੋਵੇ, ਅਸੀਂ ਆਪਣੇ ਰੇਟ ਹਰ ਇੱਕ ਚੀਜ਼ ਆਪਦੀ ਤੈਅ ਕਰੀਏ, ਸਾਨੂੰ ਪਾਣੀਆਂ ਦਾ ਮੁੱਲ ਮਿਲੇ ਤੇ ਸਾਡਾ ਪੂਰੀ ਪੰਜਾਬ। ਹੁਣ ਇਹ ਲੀਡਰ ਤਾਂ ਲੈ ਕੇ ਪੈਸੇ ਪਾਈ ਕਰਜਾਈ ਕਰਤਾ ਇਹਨਾਂ ਨੇ ਸਾਰਾ ਪੰਜਾਬ। ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ, ਕਹਿੰਦੇ ਗਿਣਤੀ ਦੇ ਲੋਕ ਆ, ਬੱਚੇ ਆ ਜਿਹੜੇ ਪੰਜਾਬ ਦੀ ਗੱਲ ਕਰ ਸਕਣ, ਪੰਥ ਦੀ ਗੱਲ ਕਰ ਸਕਣ, ਪਰ ਕਹਿੰਦੇ ਜਿੰਨੇ ਕੁ ਬੱਚੇ ਉਹਨਾਂ ਨੂੰ ਚਾਹੀਦਾ ਏਕਾ ਕਰਕੇ ਤੇ ਇਕੱਠੇ ਹੋ ਕੇ ਗੱਲ ਕਰਨ। ਦੇਖੋ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਆਓ ਸਾਰੇ ਇਕੱਠੇ ਰਲ ਕੇ ਚੱਲੀਏ। ਵਖਰੇਵੇਂ ਤਾਂ ਦੇਖੋ ਸਾਨੂੰ ਛੱਡਣੇ ਪੈਣੇ ਨੇ ਆਪਣੇ ਆਪਣੇ। ਸਾਨੂੰ ਜੇ ਅਸੀਂ ਅੱਜ ਨਾ ਇਕੱਠੇ ਹੋਏ ਫਿਰ ਕਦੇ ਪੰਜਾਬ ਉੱਠ ਨਹੀਂ ਸਕੇਗਾ। ਇਹ ਮੌਕਾ ਮਿਲਦਾ, ਕਦੇ ਕਦੇ ਲਹਿਰਾਂ ਹੁੰਦੀਆਂ ਨੇ, ਉਹਦੀ ਸਾਨੂੰ ਇਹ ਮੌਕਾ ਮਿਲਦਾ ਗੱਲ ਕਰਨ ਦਾ। ਜਿਹੜੇ ਕੁਛ ਕੁ ਚੱਲੇ ਨੇ, ਅਸੀਂ ਕਹਿੰਦੇ ਪ੍ਰਮਾਤਮਾ ਉਹਨਾਂ ਤੋਂ ਵੀ ਮਿਹਰ ਰੱਖੇ। ਬਾਕੀ ਆਉਣ ਵਾਸਤੇ ਬੇਨਤੀ ਕਰਦੇ ਵੀ ਆਓ ਭਾਈ, ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਜਵਾਕਾਂ ਦਾ ਤੇ ਭਵਿੱਖ ਹੈ। ਜਿਵੇਂ ਅੱਜ ਸਾਡਾ ਨੌਜਵਾਨ ਬਾਹਰ ਜਾ ਰਿਹਾ, ਇੱਥੇ ਕੁਛ ਨਹੀਂ ਮਿਲਣਾ, ਸਾਡੀ ਪੜ੍ਹਾਈ ਵੀ ਖਤਮ। ਸਾਨੂੰ ਆਈਲੈਟਸ ਦੇ ਕੇ ਸਾਡਾ ਸਾਰਾ ਪੰਜਾਬ ਖਾਲੀ ਕਰਤਾ ਤੇ ਪੈਸਾ ਸਾਰਾ ਸਾਡਾ ਬਾਹਰ ਦੀਆਂ ਸਟੇਟਾਂ 'ਚ ਜਾ ਰਿਹਾ, ਮਤਲਬ ਕੰਟਰੀਆਂ 'ਚ। ਤੇ ਅਸੀਂ ਤਾਂ ਇਹੀ ਕਹਿੰਦੇ ਵੀ ਆਓ ਸਾਰੇ ਰਲ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿੰਨੇ ਵੀ ਨੇ। ਹੁਣ ਅਸੀਂ ਇਹ ਜਿਹੜੀ ਦੀਪ ਦਾ ਬੂਟਾ ਲਾਇਆ, ਬਾਰਿਸ਼ ਪੰਜਾਬ ਜਥੇਬੰਦੀ ਜੋ ਬਾਈ ਨੇ ਬਣਾਈ ਸੀ, ਤੇ ਅਸੀਂ ਉਸ ਬਾਰਿਸ਼ ਪੰਜਾਬ ਜਥੇਬੰਦੀ ਨੂੰ ਲੈ ਕੇ ਤੁਰੇ ਹਾਂ। ਸੋ ਸਾਰਿਆਂ ਨੂੰ ਕਹਿੰਦੇ ਵੀ ਆਓ, ਜੀ ਆਇਆਂ ਨੂੰ।
ਅਸੀਂ ਉਹਨਾਂ ਦਾ ਵੱਧ ਚੜ ਕੇ ਧੰਨਵਾਦ ਕਰਾਂਗੇ। ਜਿੰਨੇ ਜੋਗੇ ਹੈਗੇ ਆ ਉਹਨਾਂ ਨੂੰ ਨਾਲ ਬਰੋਬਰ ਰੱਖਾਂਗੇ। ਸੋ ਅਸੀਂ ਤਾਂ ਕਹਿੰਦੇ ਵੀ ਸਾਰੇ ਆਓ ਭਾਈ, ਸਾਰਿਆਂ ਨੂੰ ਮੇਰਾ ਸੱਦਾ ਹੈ। ਮੈਂ ਦੀਪ ਤੁਹਾਡਾ ਵੀ ਸੀ, ਦੀਪ ਮੇਰਾ ਨਹੀਂ ਸੀ, ਦੀਪ ਪਰਿਵਾਰ ਦਾ ਨਹੀਂ ਸੀ, ਦੀਪ ਸਭ ਦਾ ਸੀ। ਦੀਪ ਦੀ ਸੋਚ ਨੂੰ ਲੈ ਕੇ ਆਪਾਂ ਅੱਗੇ ਚੱਲੀਏ। ਜੋ ਸੰਤਾਂ ਨੇ ਗੱਲ ਕਹੀ ਸੀ ਉਹੀ ਦੀਪ ਕਰਦਾ ਸੀ। ਹੁਣ ਅਸੀਂ ਇਹ ਕਹਿੰਦੇ ਵੀ ਆਓ ਸਾਰੇ ਰਲ ਕੇ, ਸਾਰਿਆਂ ਦਾ ਹੱਕ ਹੈ, ਸਾਰੇ ਆਪਣੇ ਹੱਕ ਲਈਏ ਆਪਾਂ। ਪੰਜਾਬ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੀ ਜਿਹੜਾ ਇਸ ਪੈਦਲ ਮਾਰਚ ਦੇ ਵਿੱਚ ਸਮਰਥਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਤਸਵੀਰਾਂ ਗੁਰਦੁਆਰਾ ਭੱਠਾ ਸਾਹਿਬ ਦੀਆਂ ਰੋਪੜ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹਨਾਂ ਤਸਵੀਰਾਂ ਵਿੱਚ ਪੰਜਾਬ ਦੀਆਂ ਉਹ ਸੁਹਿਰਦ ਧਿਰਾਂ ਦੇ ਵੱਖ-ਵੱਖ ਨੁਮਾਇੰਦੇ ਨੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਪੰਜਾਬ ਦੀਆਂ ਜਿਹੜੀਆਂ ਜਾਤੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਗੋਵਾਲ ਸਾਹਿਬ ਨੇ ਸਾਡੇ ਨਾਲ। ਭਾਗੋਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜਿਹੜੀ ਮੁਹਿੰਮ ਮਨਦੀਪ ਸਿੰਘ ਨੇ ਸ਼ੁਰੂ ਕੀਤੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਹੈ। ਮਨਦੀਪ ਨੇ ਵੀ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਜੀ। ਨਵਦੀਪ ਸਿੰਘ ਨੇ ਜੋ ਕੀਤਾ, ਮਨਦੀਪ ਸਿੰਘ ਜੀ ਨੇ ਇਹ ਬਹੁਤ ਵਧੀਆ ਕੀਤਾ ਹੈ। ਜੋ ਪਹਿਲਾਂ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਜੋ ਦੀਪ ਸਿੱਧੂ ਜੀ ਕਰ ਰਹੇ ਸੀ ਉਹਨਾਂ ਦੇ ਪੈਰੇ ਤੇ ਚੱਲ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਪੂਰੀ ਤਰ੍ਹਾਂ ਇਹਨਾਂ ਦਾ ਸਾਥ ਦੇ ਰਿਹਾ, ਸਾਥ ਦਿੰਦਾ ਰਹੇਗਾ। ਜਿਹੜੀ ਆਪਾਂ ਇਕੱਠ ਦੀ ਗੱਲ ਕਰਦੇ ਹਾਂ, ਸੱਚ ਪਿੱਛੇ ਇਕੱਠ ਬਹੁਤ ਘੱਟ ਹੁੰਦਾ, ਪਰ ਸੱਚ ਸੱਚ ਹੀ ਰਹਿੰਦਾ, ਝੂਠ ਝੂਠ ਹੀ ਰਹਿੰਦਾ। ਭਾਗੋਵਾਲ ਸਾਹਿਬ, ਇਹ ਵੀ ਇੱਕ ਵੱਡਾ ਸਵਾਲ ਰਿਹਾ ਕਿ ਜਿਹੜੇ ਲੋਕਾਂ ਨੇ ਸੱਤਾ ਦਾ ਨਿੱਘ ਹੰਡਾਇਆ ਜਾਂ ਜਿਨ੍ਹਾਂ ਦੀ ਦਾਅਵੇਦਾਰੀ ਹੈ ਕਿ ਅਸੀਂ ਪੰਥ ਪ੍ਰਸਤਾਂ, ਦਾਅਵੇ ਤਾਂ ਬਹੁਤ ਸਾਰੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ, ਪਰ ਆਖਰ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ? ਵੀਰ ਜੀ, ਜਿਹੜਾ ਪੰਥ ਪ੍ਰਸਤ ਬੰਦਾ ਹੋਵੇ ਉਹਨੂੰ ਸਰਕਾਰ ਜਾਂ ਮਾਰ ਦਿੰਦੀ ਆ ਜਾਂ ਜੇਲ੍ਹਾਂ 'ਚ ਬੰਦ ਕਰ ਦਿੰਦੀ। ਜੱਗੀ ਜੌਲ ਜੀ ਜੇਲ੍ਹ 'ਚ ਬੰਦ ਹੈ, ਹਰਵਿੰਦਰ ਸੰਧੂ ਵਰਗੇ ਸ਼ਹੀਦ ਕਰ ਦਿੱਤੇ। ਭਾਵੇਂ ਸਾਡੇ ਬੰਦਿਆਂ ਨੇ ਕੀਤੇ, ਪਰ ਪਿੱਛੇ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ। ਸਰਕਾਰਾਂ ਸਿਮਰਜੀਤ ਸਿੰਘ ਮਾਨ 'ਤੇ 100 ਪਰਚਾ ਦਰਜ ਹੈ। ਜਿਹੜਾ ਬੰਦਾ ਸੱਚ ਦੀ ਗੱਲ ਕਰੇਗਾ, ਦੀਪ ਸਿੱਧੂ ਵਰਗੇ ਸ਼ਹੀਦ ਕਰ ਦਿੱਤੇ, ਉਹਨਾਂ ਨੂੰ ਚੁੱਭਦਾ ਸੱਚ ਸਾਡਾ। ਅੰਮ੍ਰਿਤਪਾਲ ਜੇਲ੍ਹ 'ਚ ਬੰਦ ਬੈਠਾ ਹੈ, ਹੋਰ ਬੰਦੀ ਸਿੰਘ ਬੈਠੇ ਨੇ। ਬਲਾਤਕਾਰੀਆਂ ਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਵੀ ਰਿਹਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਫਿਰ ਅਸੀਂ ਗੁਲਾਮ ਨਹੀਂ ਤੇ ਹੋਰ ਕੀ ਹੈ। ਸਾਨੂੰ ਜਾਗਣਾ ਪਵੇਗਾ, ਜਾਗ ਕੇ ਤੁਰਨਾ ਪਊ, ਚੱਲਣਾ ਪਵੇਗਾ। ਇੱਕ ਇਹਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਥ ਪ੍ਰਸਤ ਨੇ, ਪੰਜਾਬ ਦੀ ਹੱਕੀ ਮੰਗਾਂ ਦੀ ਸਮੇਂ-ਸਮੇਂ ਤੇ ਗੱਲ ਕਰਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦੀ ਜਾਤੀ ਹੁੰਦੀ ਹੈ ਤਾਂ ਉਹਦਾ ਵੀ ਵਿਰੋਧ ਕੀਤਾ ਜਾਂਦਾ ਉਹਨਾਂ ਜਥੇਬੰਦੀਆਂ ਦੇ ਵੱਲੋਂ। ਲੱਗਦਾ ਨਹੀਂ ਕਿ ਏਕੇ ਦੇ ਵਿੱਚ ਵੱਡਾ ਬਲ ਹੁੰਦਾ, ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਆ? ਜਥੇਬੰਦੀਆਂ ਨੂੰ ਸੱਤਾ ਦੀ ਭੁੱਖ ਜ਼ਿਆਦਾ ਹੈ, ਪੰਥ ਦੀ ਭੁੱਖ ਘੱਟ ਹੈ, ਸੱਤਾ ਦੀ ਭੁੱਖ ਜ਼ਿਆਦਾ। ਇਸੇ ਕਰਕੇ ਤੁਸੀਂ ਦੇਖਦੇ ਹੋ ਪੰਥ ਦੀ ਗੱਲ ਬਾਦਲ ਵੀ ਕਰਦਾ ਹੈ, ਪੰਥ ਦੀ ਗੱਲ ਬਾਦਲ ਦੇ ਬਿਨਾਂ ਹੋਰ ਵੀ ਅਕਾਲੀ ਦਲ ਕਰਦੇ ਨੇ, ਪਰ ਪ੍ਰਾਪਤੀ ਕੁਛ ਨਹੀਂ ਹੋ ਰਹੀ। ਜਿੱਥੇ ਕੋਈ ਨੌਜਵਾਨ ਜਿਸ ਨੇ ਕੁਰਬਾਨੀ ਕੀਤੀ ਹੈ ਜਾਂ ਜ਼ੁਲਮ ਦੇ ਖਿਲਾਫ ਗੱਲ ਕਰਦਾ, ਉੱਥੇ ਬਾਦਲ ਪਰਿਵਾਰ ਆਪਣਾ ਵਿਅਕਤੀ ਜ਼ਰੂਰ ਖੜਾ ਕਰਦਾ, ਆਪਣਾ ਕੰਡੀ ਜ਼ਰੂਰ ਖੜਾ ਕਰਦਾ। ਉਹਨਾਂ ਦੇ ਅੰਦਰ ਸੱਤਾ ਦੀ ਭੁੱਖ ਹੈ ਵੀ ਸੱਤਾ ਸਾਡੇ ਹੱਥੋਂ ਨਾ ਜਾਵੇ। ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਉਹਨੂੰ ਸੱਤਾ ਮਿਲੇ ਜਾਂ ਨਾ ਮਿਲੇ, ਜਿਵੇਂ ਸਿਮਰਜੀਤ ਸਿੰਘ ਮਾਨ, ਉਹਨਾਂ ਨੂੰ ਸੱਤਾ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਉਹਨਾਂ ਦੀ ਗੱਲ ਜ਼ੁਲਮ ਦੇ ਖਿਲਾਫ ਕਰਨੀ ਹੈ। ਆ ਤਮਾਮ ਸਾਰੀਆਂ ਧਿਰਾਂ ਵੱਡਾ ਸਮਰਥਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਔਰ ਇਸੇ ਨੂੰ ਲੈ ਕੇ ਅੱਜ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਤਕਰੀਬਨ 14 ਦਿਨ ਦੀ ਇਹ ਵੱਡੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ। ਇਹਦਾ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕੀਤਾ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਿਹੜੀ ਯਾਤਰਾ ਦਾ ਟੀਚਾ ਮਿੱਥਿਆ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਨੇ, ਜੋ ਕਿ ਮਰਹੂਮ ਗਾਇਕ ਤੇ ਮਰਹੂਮ ਪੰਜਾਬ ਦੇ ਚਿੰਤਕ ਦੀਪ ਸਿੱਧੂ ਦੇ ਭਰਾਤਾ ਨੇ। ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ 14ਵਾਂ ਦਿਨ ਹੈ, ਲਗਾਤਾਰ ਤੁਸੀਂ ਪੜਾਅ ਦਰ ਪੜਾਅ ਯਾਤਰਾ ਆਰੰਭੀ ਹੋਈ ਆ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹਦਾ ਮੰਤਵ ਕੀ ਹੈ, ਕੀ ਟੀਚਾ ਮਿੱਥ ਕੇ ਚੱਲੇ ਹੋਏ ਹੋ? ਦੇਖੋ, ਜਿਹੜੀ ਇਹ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ, ਇਹਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਅਸੀਂ ਇਹ ਟੀਚਾ ਰੱਖਿਆ ਵੀ ਇਸ ਨੂੰ ਪੰਜਾਬ ਦੇ ਘਰ ਘਰ ਪਿੰਡ ਪਿੰਡ ਤੱਕ ਅਸੀਂ ਪਹੁੰਚਦਾ ਕਰਨਾ। ਤੇ ਉਹ ਸਾਡੇ ਕੋਲ ਪ੍ਰਿੰਟ ਕਰਾਇਆ ਹੋਇਆ ਕਾਪੀ, ਤੇ ਅਸੀਂ ਦਿਨੇ ਵੀ ਆਉਂਦੇ ਹਾਂ ਸਾਰੀ ਸੰਗਤ ਨੂੰ, ਜਦੋਂ ਜਿਹੜੇ ਪਿੰਡਾਂ ਵੇਦੀ, ਨਗਰ ਵੇਦੀ ਜਾਂ ਅਸੀਂ ਨਿਕਲੀਦਾ ਗਾ ਉੱਥੇ। ਜਿਹੜੇ ਖਾਸ ਤੌਰ ਤੇ ਤੁਹਾਨੂੰ ਗਰਾਊਂਡ ਤੇ ਜਿੰਨੇ ਵੀ ਲੋਕ ਮਿਲੇ, ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਜ਼ਰ ਕੇ ਆਏ ਹੋ, ਮਾਲਵੇ ਦਾ ਦੂਰ ਕੀਤਾ, ਤਾਂ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਵਿਚਰੇ ਹੋ, ਤਾਂ ਖਾਸ ਤੌਰ ਤੇ ਜਿਹੜੇ ਲੋਕ ਮਿਲਦੇ ਨੇ ਉਹ ਕੀ ਸਮਝਦੇ ਨਾ ਮੁੱਖ ਡਿਮਾਂਡਸ ਨੂੰ ਲੈ ਕੇ? ਨਹੀਂ, ਦੇਖੋ, ਡਿਮਾਂਡ ਕੋਈ ਨਹੀਂ ਹਜੇ ਸਾਡੇ ਕੋਲੇ। ਇਹ ਤਾਂ ਸਿਰਫ ਇੱਕ ਟੀਚਾ ਹੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ
ਵੀ ਜਿਹੜੇ ਆਪਣੇ ਹੱਕਾਂ ਦੀ ਗੱਲ ਆ ਇਹ ਸਭ ਨੂੰ ਜਾਣੂ ਕਰਾਉਣਾ ਸੀ ਇਸ ਤੋਂ। ਮੈਂ ਇਹ ਗੱਲ ਕਰੂੰਗਾ ਵੀ 90-95% ਸੰਗਤ ਆਵਾਮ ਇਹੋ ਜਿਹੀ ਆ ਪੰਜਾਬ ਦੀ ਜਿਹਨੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਪੜ੍ਹਿਆ ਵੀ ਨਹੀਂ ਹੋਇਆਗਾ। ਤੇ ਜਦੋਂ ਆਪਣੇ ਹੱਕਾਂ ਦੀ ਵੀ ਆਪਾਂ ਲੜਾਈ ਲੜਨੀ ਕੀ ਆ, ਪਹਿਲਾਂ ਆਪਾਂ ਨੂੰ ਇਹ ਤਾਂ ਗੱਲ ਕਲੀਅਰ ਹੋਵੇ ਨਾ। ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ, ਆਪਾਂ ਨੂੰ ਆਪਣੀ ਲੜਾਈ ਪਤਾ ਹੋਣੀ ਚਾਹੀਦੀ ਆ ਵੀ ਕੀ ਆ ਤੇ ਕਿਹਦੇ ਨਾਲ ਆ, ਫੇਰ ਹੀ ਆਪਾਂ ਲੜ ਸਕਦੇ ਆ। ਤੇ ਉਹੀ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਅਸੀਂ ਪਹੁੰਚਦਾ ਕਰਨਾ ਸਭ ਤੱਕ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਲੱਗਦਾ ਨਹੀਂ ਕਿ ਜੇ ਪੰਜਾਬ ਦੀਆਂ ਧਿਰਾਂ ਨੇ ਪਹਿਰਾ ਦਿੱਤਾ ਹੁੰਦਾ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦਾ ਇੱਕ ਰੂਪ ਜਿਸ ਤਰੀਕੇ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਸੀ, ਤਾਂ ਅੱਜ ਪੰਜਾਬ ਦੀ ਰੂਪਰੇਖਾ ਹੋਰ ਤਰੀਕੇ ਦੀ ਹੋਣੀ ਸੀ। ਦੇਖੋ ਅਨੰਦਪੁਰ ਸਾਹਿਬ ਦਾ ਮਤਾ ਇੱਕ ਉਹ ਚੀਜ਼ ਆ ਵੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਗਾ। ਜੇ ਕਿਤੇ ਆਪਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ 'ਚ ਗੱਲ ਕਰਦੀਆਂ ਪੰਜਾਬ ਦੇ ਹੱਕਾਂ ਲਈ ਅਨੰਦਪੁਰ ਸਾਹਿਬ ਦੇ ਮਤੇ ਲਈ, ਪਰ ਬਾਅਦ 'ਚ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ। ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦਿੱਤਾ ਹੁੰਦਾ ਤੇ ਉਸ ਨੂੰ ਲਾਗੂ ਕਰਾਇਆ ਹੁੰਦਾ ਤੇ ਨਾ ਤਾਂ ਆਪਣਾ ਪਾਣੀ ਆਪਣੇ ਤੋਂ ਖੋਏ ਜਾਣੇ ਸੀ, ਜਿਹੜਾ ਆਪਣਾ ਬੋਰਡ ਭਾਖੜਾ ਡੈਮ ਬੋਰਡ ਆ, ਤੇ ਨਾ ਹੀ ਮੈਂ ਕਹਿੰਦਾ ਯੂਨੀਵਰਸਿਟੀ 'ਚ ਜਿਹੜੇ ਨੌਜਵਾਨ ਬੈਠੇ ਆ ਐਜੀਟੇਸ਼ਨ ਤੇ ਬੈਠੇ ਸੀ ਜਿਨ੍ਹਾਂ ਨੇ, ਚਲੋ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਤਾਂ ਮੋਰਚਾ ਫਤਿਹ ਹੋਇਆ, ਨਾ ਕਿਸਾਨੀ ਵਾਲਾ ਜਿਹੜਾ ਮੋਰਚਾ ਸੀ। ਦੇਖੋ ਪੰਜਾਬ ਦੇ ਜਿੰਨਾ ਚਿਰ ਪੰਜਾਬ ਖੁਦ ਮੁਖਤਿਆਰ ਨਹੀਂ ਹੁੰਦਾਗਾ, ਜਿਹੜੇ ਆਪਣੇ ਨਾਲ ਵਾਅਦੇ ਕੀਤੇ ਗਏ ਸੀ ਡਿਊਰਿੰਗ ਟਾਈਮ ਆਫ ਪਾਰਟੀਸ਼ਨ ਉਹ ਨਹੀਂ ਪੂਰੇ ਹੋਏਗੇ। ਉਹੀ ਸਰਦਾਰ ਕਪੂਰ ਸਿੰਘ ਨੇ ਆ ਕੇ ਸਾਨੂੰ 1972 ਤੇ 73 ਵਿੱਚ ਉਹ ਲੀਕ ਕੇ ਆਪਾਂ ਨੂੰ ਅਨੰਦਪੁਰ ਸਾਹਿਬ ਵਾਲਾ ਮਤਾ ਦਿੱਤਾ ਹੈਗਾ। ਤੇ ਇਹੀ ਗੱਲ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ, ਪਹਿਲਾਂ ਜਾਣੂ ਕਰਾਈਏ ਤੇ ਆਪਾਂ ਕਿਹਦੇ ਨਾਲ ਕੀ ਲੜਾਈ ਆ, ਫੇਰ ਆਪਾਂ ਅੱਗੇ ਚੱਲੀਏ। ਕੱਲ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਪ੍ਰਕਾਸ਼ ਸਿੰਘ ਬਾਦਲ ਦਾ ਦਿਨ ਮਨਾਇਆ, ਤਾਂ ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਨੇ ਕਿ ਜੇ ਕੋਈ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ ਸਭ ਤੋਂ ਮੋਦੀ ਦਾ ਜ਼ਿਕਰ ਕੀਤਾ ਕਿ ਜੋ ਸਭ ਤੋਂ ਵੱਧ ਸਤਿਕਾਰ ਕਰਦਾ ਸੀ ਜਾਂ ਕਿਸੇ ਨੂੰ ਪੈਰੀਂ ਹੱਥ ਲਾ ਕੇ ਸਨਮਾਨ ਕਰਦਾ ਸੀ ਤੇ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਲੱਗਦਾ ਕਿ ਇੰਨੀ ਜ਼ਿਆਦਾ ਨੇੜਤਾ ਹੋਣ ਦੇ ਬਾਵਜੂਦ, ਇੰਨਾ ਜ਼ਿਆਦਾ ਸਤਿਕਾਰਤ ਹੋਣ ਦੇ ਬਾਵਜੂਦ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਦੀ ਗੱਲ ਕਰਨ ਦੇ ਵਿੱਚ ਸਫਲ ਰਹੇ ਆ। ਦੇਖੋ ਕਿਤੇ ਨਾ ਕਿਤੇ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਚੀਜ਼ ਤੇ ਸਾਨੂੰ 1978 ਵਿੱਚ ਵੀ ਪਹਿਰਾ ਦਿੱਤਾ ਸੀ, ਇਹਨੂੰ ਮਾਨਤਾ ਵੀ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ। ਪਰ ਜਦੋਂ ਉਹਨਾਂ ਦੀ ਉਦੋਂ ਬਾਅਦ ਤਿੰਨ ਵਾਰੀ ਸਰਕਾਰ ਆਈ ਆ, ਪਰ ਉਦੋਂ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਮੁਨਕਰ ਕਰਤਾ ਨਾ। ਪਹਿਰਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਦੇ ਮਤੇ ਤੇ, ਪਰ ਜਾ ਕੇ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਜਦੋਂ ਸਰਕਾਰ 'ਚ ਸੀ, ਜਦੋਂ ਪਾਵਰ 'ਚ ਸੀ। ਬਾਈ ਜੀ ਇੱਕ ਜਦੋਂ ਗੱਲ ਚੱਲਦੀ ਆ ਕਿਸਾਨੀ ਅੰਦੋਲਨ ਦੀ, ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਇੱਕ ਵੱਡੀ ਚਿੰਨ੍ਹ ਪੈਦਾ ਕੀਤੀ ਬਾਈ ਦੀਪ ਸਿੱਧੂ ਨੇ। ਦੀਪ ਸਿੱਧੂ ਨੂੰ ਅੱਜ ਵੀ ਬਹੁਤ ਸਾਰਾ ਪੰਜਾਬ ਦਾ ਵੱਡਾ ਤਬਕਾ ਯਾਦ ਕਰਦਾ, ਉਹ ਜਿਹੜੀਆਂ ਡੂੰਘੀਆਂ ਯਾਦਾਂ ਛੱਡ ਕੇ ਗਏ ਨੇ। ਤਾਂ ਦੀਪ ਦਾ ਅੱਜ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਤੇ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ? ਦੇਖੋ ਬਾਈ ਦੀ ਘਾਟ ਤਾਂ ਜੇ ਆਪਾਂ ਅੱਜ ਇਸ ਦਿਨਾਂ 'ਚ ਕੀ, ਉਹਦੀ ਤਾਂ ਹਮੇਸ਼ਾ ਹੀ ਰਹਿੰਦੀ ਹੈ ਜੀ। ਸਾਨੂੰ ਇੱਕ ਐਜ਼ ਅ ਪਰਿਵਾਰਕ ਤੌਰ ਤੇ ਪੰਜਾਬ ਨੂੰ ਵੀ ਬਹੁਤ ਵੱਡੀ ਘਾਟ ਆ ਵੀ ਕਿਹੋ ਜਿਹਾ ਨੌਜਵਾਨ ਸੀ ਉਹ, ਆਪਣਾ ਯੋਧਾ ਸੀਗਾ ਜਿਹਨੇ ਜਿਹੜਾ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਇੱਕ ਖੜੋਤ ਆ ਗਈ ਸੀਗੀ। ਤੇ ਉਹ ਬਾਈ ਨੇ ਜਦੋਂ ਆਪਦੇ ਸਪੀਚਾਂ 'ਚ ਆਪਦੇ ਬੋਲਾਂ ਰਾਹੀਂ ਇਹੋ ਜਿਹਾ ਨੌਜਵਾਨੀ ਨੂੰ ਜਗਾਇਆ, ਉਹਨਾਂ ਨੂੰ ਦੱਸਿਆ ਵੀ ਆਪਣੀ ਹੋਂਦ ਤੇ ਹਮਲਾ ਹੋ ਰਿਹਾ, ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪੈਣੀ ਹੈ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜਨਾ ਪੈਣਾ। ਰਾਜਸੀ ਲੀਡਰਾਂ ਦੇ ਸਮੇਤ ਜਿੰਨੇ ਵੀ ਹੋਰ ਵੱਖ-ਵੱਖ ਕਿੱਤਿਆਂ ਦੇ ਲੋਕ ਨੇ, ਉਹਨਾਂ ਦਾ ਇਹੋ ਸੁਪਨਾ ਹੁੰਦਾ ਕਿ ਲਗਜ਼ਰੀ ਜ਼ਿੰਦਗੀ ਜਿਉਣੀ ਹੈ, ਵੱਖਰੇ ਤਰੀਕੇ ਦੇ ਜਿਹੜਾ ਮਾਹੌਲ ਹੋਵੇ। ਤਾਂ ਇਸ ਨੂੰ ਲੈ ਕੇ ਜਦੋਂ ਬਾਈ ਦੀਪ ਦੀ ਗੱਲ ਕਰਦੇ ਹਾਂ ਤਾਂ ਗਰਾਊਂਡ ਤੋਂ ਉੱਠ ਕੇ ਜਿਸ ਸਥਾਨ ਦੇ ਉੱਪਰ ਦੀਪ ਪੁੱਜਿਆ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਰਸਾਨੀ ਦੀ ਗੱਲ ਕੀਤੀ। ਲੱਗਦਾ ਕਿ ਇਹ ਦੀਪ ਨੂੰ ਜਿਹੜਾ ਵਾਪਸ ਪੰਜਾਬ ਦੇ ਵਿੱਚ ਲਿਆ ਕੇ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੀ ਇਦਾਂ ਦੀ ਚੀਜ਼ ਸੀ ਜਿਹਨੇ ਤਤਪਰ ਕੀਤਾ? ਦੇਖੋ ਇੱਕ ਅੰਦਰ ਚਿੰਗ ਹੁੰਦੀ ਹੈ ਜੀ ਸਾਰਿਆਂ ਤੇ। ਜਦੋਂ ਬਾਈ ਨੂੰ ਮੈਂ ਕਹੂੰਗਾ ਬਹੁਤ ਚੰਗਾ ਉਹਦੇ ਕੋਲ ਕੰਮਕਾਰ ਸੀਗਾ, ਕਾਰੋਬਾਰ ਸੀਗਾ, ਤੇ ਇੱਕ ਚਿੰਗ ਸੀ ਵੀ ਪੰਜਾਬ ਨਾਲ ਧੱਕਾ ਹੋਇਆਗਾ ਆਪਣੇ ਨਾਲ। ਤੇ ਆਪਾਂ ਨੂੰ ਜੇ ਇਹ ਸਭ ਦਾ ਆਪਣਾ ਫਰਜ਼ ਵੀ ਬਣਦਾ ਗਾ, ਜਿਹਨੂੰ ਕੋਈ ਨੌਲੇਜ ਆ ਉਹਨੂੰ ਆਪਦੀ ਆਵਾਮ ਨੂੰ, ਆਪਦੇ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਚਾਹੀਦਾ, ਉਹਨਾਂ ਨੂੰ ਉਠਾਉਣਾ ਵੀ ਚਾਹੀਦਾ। ਜੇ ਇੱਕ ਬਾਈ ਦੀ ਦੀਪ ਤੇ ਅੱਜ ਮੈਂ ਤੁਹਾਨੂੰ ਕਹੂੰਗਾ ਵੀ ਮੇਰੇ ਨਾਲ ਜਿੰਨੇ ਵੀ ਪੈਦਲ ਮਾਰਚ ਵਿੱਚ ਹਿੱਸਾ ਲੈ ਰਹੇ ਆ ਜਾਂ ਸਾਨੂੰ ਮਿਲ ਰਹੇ, ਉਹ ਬਾਈ ਦੀਪ ਦੀ ਜਗਾਏ ਹੋਏ ਦੀਪ ਆ। ਵੀ ਉਹਨਾਂ ਨੇ ਉਹ ਸੋਚ, ਹਰੇਕ ਦੇ ਅੰਦਰ ਦਰਦ ਆ, ਉਸਨੇ ਉਹ ਦਰਦ ਭਰਿਆ। ਜੇ ਆਪਾਂ ਨੂੰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੰਘਰਸ਼ ਵੇਲੇ ਵੀ 84 ਤੋਂ ਬਾਅਦ ਵੀ ਬਹੁਤ ਨੌਜਵਾਨਾਂ ਨੇ ਆਪਦਾ ਜੀਵਨ ਪੰਥ ਲੈ ਕੇ ਪੰਜਾਬ ਲੇਖੇ ਲਾਇਆ ਨਾ।
ਤੇ ਬਾਈ ਨੇ ਵੀ ਉਹੀ ਚੀਜ਼ ਸਮਝੀ ਵੀ ਆਪਣਾ ਫਰਜ਼ ਆ, ਫਰਜ਼ ਨਿਭਾਉਂਦੇ ਹੋਏ ਬਾਈ ਨੇ ਆਪਦਾ ਇਹ ਸਾਰੇ ਕਾਰਜ ਕੀਤੇ ਆ। ਫਰਜ਼ ਮੂਰੇ ਜਦੋਂ ਪੰਥ ਆ ਜਾਂਦਾ, ਪੰਜਾਬ ਆ ਜਾਂਦਾ ਨਾ, ਫਿਰ ਆਪਦਾ ਨਿੱਜ ਐਡਾ ਵੱਡਾ ਨਹੀਂ ਰਹਿ ਜਾਂਦਾ ਉਦੋਂ ਉੱਥੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਜੇ ਬਾਈ ਅੱਜ ਦੀਪ ਹੁੰਦੇ, ਜਿੱਦਾਂ ਪੰਥ ਦੀ, ਪੰਜਾਬ ਦੀ, ਸਿੱਖੀ ਦੀ ਗੱਲ ਕਰਦੇ ਸੀ, ਤਾਂ ਉਹ ਉਹਨਾਂ ਦਾ ਸਿੱਖੀ ਦੇ ਵੱਲ ਨੂੰ ਮੋੜਾ ਹੋ ਰਿਹਾ ਸੀ। ਉਹਨਾਂ ਨੇ ਦਾੜੀ ਕੇਸ ਰੱਖਣੇ ਸੀ, ਅੰਮ੍ਰਿਤ ਛਕਣੇ, ਇਦਾਂ ਦੀਆਂ ਚੀਜ਼ਾਂ ਵਾਪਰਨੀਆਂ ਸੀ। ਨਹੀਂ ਦੇਖੋ, ਇਹ ਤਾਂ ਹੁਣ ਥੋੜਾ ਜਿਹਾ ਲਾਸਟ ਦਿਨਾਂ 'ਚ ਜਿਵੇਂ ਆਪਾਂ ਨੂੰ ਲੱਗ ਹੀ ਰਿਹਾਗਾ, ਜਦੋਂ ਘਰੋਂ ਵੀ ਜਾਂਦੇ ਸੀਗੇ ਤਾਂ ਦਸਤਾਰ ਬੰਨ੍ਹਣੀ, ਉਹਨਾਂ ਨੇ ਪੱਗ ਬੰਨ੍ਹਣੀ ਸ਼ੁਰੂ ਕਰਤੀ ਸੀਗੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਜਦੋਂ ਆਪਾਂ ਇਹੋ ਜਿਹੀ ਪੰਥਕ ਸਫ਼ਿਆਂ 'ਚ ਵਿਚਰਨ ਲੱਗ ਜਾਂਦੇ ਤੇ ਆਪ ਮੁਹਾਰੀ ਚੀਜ਼ਾਂ ਹੋ ਜਾਂਦੀਆਂ ਇਹੋ ਜਿਹੀਆਂ। ਪੰਜਾਬ ਦੀ ਜਵਾਨੀ ਵਾਸਤੇ, ਕਿਸਾਨੀ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਈ ਦੀਪ ਨੂੰ ਪਿਆਰ ਕਰਨ ਵਾਲੇ, ਬਾਈ ਦੀਪ ਦੀ ਸੋਚ ਤੇ ਚੱਲਣ ਵਾਲੇ, ਆਓ ਜੇ ਬਾਈ ਦੀਪ ਪੰਜਾਬ ਨੂੰ ਆਪਾਂ ਨੂੰ ਗੱਲ ਕਹਿ ਸਕਦਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ, ਤਾਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਜਿਹੜਾ ਇਹ ਆਪਣਾ ਪੈਦਲ ਮਾਰਚ ਆ, ਇਹ ਪੰਜਾਬ ਦੇ ਹੱਕਾਂ ਲਈ ਆ, ਪੰਜਾਬ ਦੀ ਖੁਦ ਮੁਖਤਿਆਰੀ ਲਈ ਆ, ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈਗਾ। ਇਸ 'ਚ ਨਿੱਜ ਮੂਰੇ ਨਹੀਂ ਰੱਖਣਾ ਚਾਹੀਦਾ, ਚਾਹੇ ਕੋਈ ਪੋਲੀਟੀਕਲ ਪਾਰਟੀ ਆ, ਚਾਹੇ ਕੋਈ ਜਥੇਬੰਦੀ ਆ, ਚਾਹੇ ਇੰਡੀਵਿਜੂਅਲ ਤੌਰ ਤੇ ਆ, ਜੋ ਵੀ ਇਸ 'ਚ ਸ਼ਮੂਲੀਅਤ ਕਰ ਸਕਦਾ ਸਾਡੇ ਨਾਲ ਜ਼ਰੂਰ ਕਰੋ। ਇਹ ਆਪਣੇ ਹੱਕਾਂ ਦੀ ਲੜਾਈ ਆ, ਆਪਾਂ ਨੂੰ ਆਪ ਲੜਨੀ ਪੈਣੀ ਆ। ਬਾਈ ਜੀ, ਲਾਸਟ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਕਿ ਪੰਜਾਬ ਦੀਆਂ ਮੰਗਾਂ ਨੂੰ ਮੁੱਖ ਤੌਰ ਤੇ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਪੰਥਕ ਪੋਲਿਟਿਕਸ ਦਾ ਵੈਕੂਅਮ ਆ, ਉਹਦੀ ਪੂਰਤੀ ਕਿਵੇਂ ਹੋਊਗੀ, ਕੌਣ ਪੂਰਤੀ ਕਰੂਗਾ, ਕਿਹਦੇ ਵਿੱਚੋਂ ਦੇਖਦੇ ਹੋ ਇਹ ਚੀਜ਼ ਨੂੰ? ਦੇਖੋ, ਇਹ ਤਾਂ ਹਜੇ ਜੇ ਆਪਾਂ ਪੋਲਿਟਿਕਸ ਦੀ ਗੱਲ ਕਰੀਏ, ਹਜੇ ਇਲੈਕਸ਼ਨਾਂ 'ਚ ਵੀ ਟਾਈਮ ਪਿਆ ਹੈਗਾ, ਤੇ ਜੇ ਆਪਾਂ ਪੰਥਕ ਧਿਰ ਖੜੀ ਕਰਨੀ, ਆਪਾਂ ਲੀਡਰਸ਼ਿਪ ਖੜੀ ਕਰਨੀ ਹੈ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਅਲਾਈਅੰਸ ਦੇ ਨਾਲ ਹੋਊਗਾ, ਵੱਖ-ਵੱਖ ਜਥੇਬੰਦੀ? ਦੇਖੋ, ਉਹ ਤਾਂ ਕੋਈ ਕਿਹਦੇ ਨਾਲ ਕੌਣ ਜੁਆਇਨ ਹੁੰਦਾ, ਕਿਵੇਂ ਚੱਲਦਾ, ਇਹ ਤਾਂ ਜੇ ਆਪਾਂ ਆਪਣੀ ਲੜਾਈ ਵੀ ਬਹੁਤ ਵੱਡੀਆਂ ਧਿਰਾਂ ਨਾਲ ਆ, ਤਾਂ ਆਪਾਂ ਨੂੰ ਇਕੱਠੇ ਹੋ ਕੇ ਹੀ ਚੱਲਣਾ ਪਊਗਾ। ਜਿਹੜੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾਹੀਨ ਨੇ ਇਸ ਵੇਲੇ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਦੇਖਦੇ ਹੋ ਕਿ ਪੰਜਾਬ ਪੱਖੀ ਲੀਡਰਸ਼ਿਪ ਵਾਲੇ ਗੁਣ ਹੈਗੇ ਆ? ਨਹੀਂ, ਪੰਜਾਬ ਪੱਖੀ ਤਾਂ ਮੈਂ ਉਹੀ ਗੱਲ ਕਰੂੰਗਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਜਾਂ ਪੰਜਾਬ ਦਾ ਪੱਖ ਪੂਰਦੀ ਆ, ਜਿਹੜੀ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਦੀ, ਉਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੀ ਹੈ ਤੇ ਪੰਜਾਬ ਲਈ ਕੰਮ ਕਰ ਸਕਦੀ ਹੈ। ਬਾਈ ਮਨਦੀਪ ਹੋਣੀ ਲਗਾਤਾਰ ਤਕਰੀਬਨ 14 ਦਿਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਚੱਲੇ ਹੋਏ ਨੇ, ਤੇ ਖਾਸ ਤੌਰ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਨੇ ਇਸ ਵੇਲੇ, ਤੇ ਇਸ ਤੋਂ ਜਿਹੜਾ ਇਹਨਾਂ ਦਾ ਅਗਲਾ ਪੜਾਅ ਹੈ ਕੀਰਤਪੁਰ ਸਾਹਿਬ ਆ, ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾ ਕੇ ਅਰਦਾਸ ਕਰਨੀ ਹੈ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਵੱਖ-ਵੱਖ ਧਿਰਾਂ ਦੇ ਵੱਲੋਂ ਰੂਪਰੇਖਾ ਅਪਣਾਈ ਜਾ ਸਕਦੀ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।